ਪੰਜਾਬੀ ਰੇਡੀਓ ਜਵੈਸੇ ਸੌਂਰਾਈਜ਼ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਜੀ। ਦੱਸਦੇ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਦੇ ਹਾਂ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500 ਇਹਨਾਂ ਦਾ ਫੋਨ ਨੰਬਰ ਹੈ। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਪ੍ਰਦੀਪ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਰਾਜਵਿੰਦਰ ਸਿੰਘ ਕਾਲੂ ਜੁਬਾ ਸਿਟੀ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਧਰਮ ਸਿੰਘ ਤੇ ਰਘਵੀਰ ਕੌਰ ਸਲਮਾ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜਨਗੇ ਬਲਤੇਜ ਪੰਨੂ ਜੀ। ਕੁਛ ਕੁ ਖਬਰਾਂ ਕਰਾਂਗੇ, ਉਸ ਤੋਂ ਬਾਅਦ ਤੁਹਾਡੇ ਵੀ ਸਵਾਲ ਹੋਏ ਤਾਂ ਤੁਸੀਂ ਕਾਲ ਕਰ ਸਕੋਗੇ 4082752000। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹੈਗੇ ਆ ਬਿਹਾਰ ਦੇ ਵਿੱਚ ਚੋਣਾਂ ਕਾਫੀ ਦਿਨ ਆਪਾਂ ਕਵਰ ਕਰਦੇ ਰਹੇ ਹਾਂ, ਉਹਨਾਂ ਦੀ ਗਿਣਤੀ ਜਾਰੀ। ਬਿਲਕੁਲ ਜੀ, ਇਸ ਵੇਲੇ ਜਿਹੜੇ ਰੁਝਾਨ ਨੇ ਉਹ ਆਉਣੇ ਸ਼ੁਰੂ ਹੋਏ ਨੇ ਔਰ ਤਕਰੀਬਨ 2 ਘੰਟੇ ਦਾ ਸਮਾਂ ਜਿਹੜਾ ਜੀ ਉਹ ਬੀਤ ਰਿਹਾ ਔਰ ਅਗਲੇ ਕੋਈ ਡੇਢ ਘੰਟੇ ਤੱਕ ਤਸਵੀਰ ਜਿਹੜੀ ਆ ਉਹ ਸਾਫ਼ ਹੋਣੀ ਸ਼ੁਰੂ ਹੋਊਗੀ। ਮੈਂ ਦੱਸਣਾ ਕਿ ਇਹ ਰੁਝਾਨ ਨੇ ਜਿਹੜੇ ਅਜੇ ਆ ਰਹੇ ਨੇ। ਕੋਈ ਸੀਟਾਂ ਜਿਹੜੀਆਂ ਉਹ ਜਿੱਤੀਆਂ ਨਹੀਂ ਗਈਆਂ। ਜਿਹੜਾ ਮਹਾਗਠਜੋੜ ਆ ਉਹ 115 ਸੀਟਾਂ ਦੇ ਉੱਤੇ ਅੱਗੇ ਜਿਹੜਾ ਵੀ ਹੈ ਤੇ NDA 109 ਸੀਟਾਂ ਦੇ ਉੱਤੇ ਅੱਗੇ ਜਿਹੜਾ ਵੀ ਉਹ ਹੈ। ਇਹ ਰੁਝਾਨ ਨੇ ਫਿਰ ਜਿਹੜਾ ਜੀ ਉਹ ਕਲੀਅਰ ਕਰਨਾ, ਕਿਉਂਕਿ ਜਿਹੜੀ ਪਹਿਲਾਂ ਜਿਹੜੀਆਂ ਪੋਰਟਲ ਨੇ ਉਹ ਖੁੱਲਦੀਆਂ ਨੇ, ਉਸ ਤੋਂ ਬਾਅਦ EVM ਮਸ਼ੀਨਾਂ ਦੀ ਜਿਹੜੀ ਉਹ ਵਾਰੀ ਆ ਉਹ ਆਉਂਦੀ ਆ। ਮਹਾਗਠਜੋੜ ਜਿਹੜਾ ਉਹਦੇ ਵਿੱਚ ਰਾਸ਼ਟਰੀ ਜਨਤਾ ਦਲ, ਕਾਂਗਰਸ, CPI ਜਿਹੜੀ ਉਹ ਸ਼ਾਮਲ ਹੈ, ਬਾਕੀ ਸ਼ਾਮਲ ਨੇ। ਜਦੋਂ ਕਿ ਭਾਰਤੀ ਜਨਤਾ ਪਾਰਟੀ, ਜਨਤਾ ਦਲ ਯੂਨਾਈਟਿਡ ਜਿਹੜਾ ਜੀ ਉਹ ਸ਼ਾਮਲ ਹੈ। LJP ਜਿਹੜੀ ਪਾਸਵਾਨ ਵਾਲੀ ਪਾਰਟੀ ਹੈ ਉਹ ਵੱਖਰੇ ਤੌਰ ਦੇ ਉੱਤੇ ਚੋਣਾਂ ਜਿਹੜੀਆਂ ਜੀ ਉਹ ਲੜ ਰਹੀ ਹੈ। ਇੱਥੇ ਭਾਰਤੀ ਜਨਤਾ ਪਾਰਟੀ ਨੇ ਨਿਤਿਸ਼ ਕੁਮਾਰ ਨੂੰ ਥਾਂ ਟਿਕਾਣੇ ਕਰਨ ਦੇ ਵਾਸਤੇ LJP ਜਿਹੜੀ ਆ ਉਹਦੀ ਪਿੱਠ ਥਾਪੜੀ ਹੋਈ ਆ ਔਰ ਉਹਨੇ ਨਿਤਿਸ਼ ਕੁਮਾਰ ਦੀ ਪਾਰਟੀ ਦੇ ਜਿਹੜੇ ਉਮੀਦਵਾਰ ਸੀ ਉਹਨਾਂ ਦੇ ਸਾਹਮਣੇ ਹੀ ਆਪਣੇ ਉਮੀਦਵਾਰ ਖੜੇ ਕੀਤੇ, ਭਾਰਤੀ ਜਨਤਾ ਪਾਰਟੀ ਦੇ ਮੂਹਰੇ ਨਹੀਂ। ਜਿਹੜੀ ਇੱਥੇ ਤਾਂ ਕਿ ਜਿਹੜਾ ਨਿਤਿਸ਼ ਕੁਮਾਰ ਆ ਜੀ ਉਹਨੂੰ ਲਾਂਭੇ ਕਰਕੇ ਜੇ ਸਰਕਾਰ NDA ਦੀ ਬਣਦੀ ਹੈ ਤਾਂ ਭਾਰਤੀ ਜਨਤਾ ਪਾਰਟੀ ਆਪਣਾ ਜਿਹੜਾ ਉਹ ਮੁੱਖ ਮੰਤਰੀ ਬਣਾ ਸਕੇ। ਜੇ ਸ਼ੁਰੂਆਤੀ ਰੁਝਾਨ ਦੀ ਜਿਹੜੀ ਗੱਲ ਕਰ ਲਈਏ ਤਾਂ ਉਹਦੇ ਵਿੱਚ 60 ਦੇ ਉੱਤੇ BJP ਜਿਹੜੀ ਲੀਡ ਕਰ ਰਹੀ ਹੈ। JDU 41 ਦੇ ਉੱਤੇ ਜਿਹੜਾ ਜੀ ਉਹ ਲੀਡ ਕਰ ਰਹੀ ਹੈ। 30 ਸੀਟਾਂ ਦਾ ਨੁਕਸਾਨ ਸਿੱਧਾ ਜਨਤਾ ਦਲ ਯੂਨਾਈਟਿਡ ਨੂੰ ਹਾਲ ਦੀ ਘੜੀ ਸ਼ੁਰੂਆਤੀ ਰੁਝਾਨਾਂ 'ਚ ਹੋ ਰਿਹਾ, ਜਦੋਂ ਕਿ ਜਿਹੜੀ ਰਾਸ਼ਟਰੀ ਜਨਤਾ ਦਲ ਹੈ 72 ਸੀਟਾਂ ਦੇ ਉੱਤੇ ਮੂਹਰੇ ਆ ਔਰ 31 ਸੀਟਾਂ ਦੇ ਉੱਤੇ ਜਿਹੜੀ ਉਹ ਕਾਂਗਰਸ ਮੂਹਰੇ ਆ। CPI ਜਿਹੜੀ 7 ਸੀਟਾਂ ਤੇ ਮੂਹਰੇ ਆ ਤੇ ਬਾਕੀ ਜਿਹੜੇ ਗੱਠਜੋੜ ਦਾ ਹਿੱਸਾ 5 ਸੀਟਾਂ ਦੇ ਉੱਤੇ ਉਹ ਵੀ ਜਿਹੜੇ ਜੀ ਉਹ ਮੋਹਰੀ ਨੇ। ਤੇ ਇਸ ਵੇਲੇ ਜਿਹੜੇ ਰੁਝਾਨ ਨੇ ਉਹ ਜਿਹੜੇ ਦੱਸਦੇ ਨੇ ਕਿ ਟੱਕਰ ਤਾਂ ਜਿਹੜੀ ਜੀ ਉਹ ਕਾਂਟੇ ਦੀ ਹੈਗੀ ਆ, ਪਰ ਜਿਹੜਾ ਮਹਾਗਠਜੋੜ ਆ ਉਹ ਅੱਗੇ ਹੈ ਇਸ ਵੇਲੇ ਥੋੜ੍ਹੀਆਂ ਸੀਟਾਂ ਦੇ ਉੱਤੇ। ਇਹ ਰੁਝਾਨ ਨੇ, ਸੀਟਾਂ ਦੇ ਨਤੀਜੇ ਨਹੀਂ। ਸੀਟਾਂ ਦੇ ਨਤੀਜੇ ਆਉਣ ਦੇ ਵਾਸਤੇ ਅਜੇ ਸਮਾਂ ਜਿਹੜਾ ਜੀ ਉਹ ਲੱਗੂਗਾ। ਕੋਈ 1.5 ਘੰਟੇ ਤੱਕ ਜਿਹੜੇ ਵੀ ਉਹ ਨਤੀਜੇ ਆ ਸਕਦੇ ਆ, ਮਤਲਬ ਕਿ ਆਉਣੇ ਸ਼ੁਰੂ ਹੋ ਸਕਦੇ ਆ। ਬਾਕੀ ਤਾਂ ਸਮਾਂ ਜਿਹੜਾ ਜੀ ਉਹ ਲੱਗੂਗਾ। ਜਿੱਥੋਂ ਤੱਕ ਬਿਹਾਰ ਚੋਣਾਂ ਦੀ ਜਿਹੜੀ ਗੱਲ ਹੈ, ਇਹ COVID-19 ਤੋਂ ਬਾਅਦ ਕਿਸੇ ਸੂਬੇ ਦੇ ਵਿੱਚ ਜਿਹੜੀਆਂ ਪਈਆਂ ਵੋਟਾਂ ਨੇ ਉਹ ਪਹਿਲਾ ਸੂਬਾ ਹੈ ਔਰ ਇਹਨੇ ਕਾਫੀ ਹੱਦ ਤੱਕ ਜਿਹੜੇ ਜੀ ਉਹ ਮੁਲਕ ਦੀ ਦਿਸ਼ਾ ਦੀ ਜਿਹੜੀ ਹੈ ਜੀ ਉਹ ਤੈਅ ਕਰਨੀ ਹੈ। ਬੇਸ਼ੱਕ ਜਿਹੜੇ ਹਾਰਨ ਵਾਲੇ ਨੇ ਉਹ ਇਹ ਕਹਿਣਗੇ ਕਿ ਇਹਦੇ ਉੱਤੇ ਮੁਲਕ ਦਾ ਕੁਛ ਨਹੀਂ ਜਿਹੜਾ ਜੀ ਉਹ ਲੈਣਾ ਦੇਣਾ, ਪਰ ਮੁਲਕ ਦਾ ਲੈਣਾ ਦੇਣਾ ਜਿਹੜਾ ਜੀ ਉਹ ਹੈ। ਕਿਉਂਕਿ ਇਹ ਨਿਤਿਸ਼ ਕੁਮਾਰ ਹੋਰਾਂ ਵਾਲੀ ਜਿਹੜੀ ਜੀ ਉਹ ਗੱਲ ਲਾਈਏ ਤਾਂ 3 ਟਰਮ ਉਹਨਾਂ ਨੇ ਮੁੱਖ ਮੰਤਰੀ ਦੀਆਂ ਲਗਾਤਾਰ ਜਿਹੜੀਆਂ ਉਹ ਹੰਡਾਈਆਂ ਨੇ। ਤੇ ਜੇ ਗੱਲਬਾਤ ਤੁਸੀਂ ਦੇਖੀ ਹੋਵੇ ਡਿਊਰਿੰਗ ਚੋਣਾਂ, ਸਾਰੇ ਆਪਾਂ ਕਵਰੇਜ ਕਰਦੇ ਰਹੇ ਹਾਂ, ਕਿਤੇ ਵੀ ਨਿਤਿਸ਼ ਕੁਮਾਰ ਹੋਰੀ ਆਪਣੇ ਕੀਤੇ ਹੋਏ ਕੰਮਾਂ ਨੂੰ ਗਣਾਉਂਦੇ ਹੋਏ ਨਜ਼ਰ ਜਿਹੜਾ ਜੀ ਉਹ ਨਹੀਂ ਆਏ। ਮਤਲਬ ਕਿ ਬਹੁਤਾ ਕੁਝ ਦੱਸਣ ਨੂੰ ਜਿਹੜਾ ਉਹ ਹੈ ਨਹੀਂ ਗਾ। ਪਿਛਲੀ ਵਾਰੀ ਜਦੋਂ ਚੋਣਾਂ ਹੋਈਆਂ ਸੀਗੀਆਂ ਬਿਹਾਰ ਦੇ ਵਿੱਚ ਤੇ ਉਦੋਂ ਨਿਤਿਸ਼ ਕੁਮਾਰ ਤੇ ਲਾਲੂ ਪ੍ਰਸਾਦ ਯਾਦਵ ਦੀ ਜਿਹੜੀ ਪਾਰਟੀ ਸੀ ਉਹਨਾਂ ਰਲ ਕੇ ਚੋਣਾਂ ਲੜੀਆਂ ਸੀ। ਲਾਲੂ ਪ੍ਰਸਾਦ ਯਾਦਵ ਦੇ ਮੁੰਡੇ ਤੇਜਸਵੀ ਯਾਦਵ ਜਿਹੜੇ ਬਿਨਾਂ ਕਿਸੇ ਸ਼ੱਕ ਦੇ ਬਿਹਾਰ ਚੋਣਾਂ ਦੇ ਵਿੱਚ ਇੱਕ ਯੂਥ ਆਗੂ ਦੇ ਵਜੋਂ ਉੱਭਰੇ ਆ
ਨਤੀਜੇ ਕੀ ਹੁੰਦੇ ਆ ਉਹ ਬਾਅਦ ਵਾਲੀ ਗੱਲ ਆ। ਇਹ ਉਦੋਂ ਡਿਪਟੀ ਮੁੱਖ ਮੰਤਰੀ ਬਣਾਏ ਗਏ ਸੀ, ਪਰ ਨੀਤੀਸ਼ ਕੁਮਾਰ ਹੋਰਾਂ ਨੇ RJD ਦਾ ਸਾਥ ਛੱਡ ਕੇ ਅਹੁਦੇ ਤੋਂ ਅਸਤੀਫਾ ਦੇ ਕੇ ਸਰਕਾਰ ਤੋੜਤੀ। ਮੁੜ ਕੇ ਭਾਰਤੀ ਜਨਤਾ ਪਾਰਟੀ ਜਿਹੜਾ ਸੀ ਉਹਦੇ ਗੱਠਜੋੜ ਦੇ ਵਿੱਚ ਉਹਨਾਂ ਨੇ ਸਰਕਾਰ ਜਿਹੜੀ ਗੱਠਜੋੜ ਦੇ ਨਾਲ ਬਣਾ ਲਈ। ਤੇ ਇਸ ਵੇਲੇ ਸਥਿਤੀ ਜਿਹੜੀ ਹੈ ਨਾ ਜੀ ਉਹ ਬਿਹਾਰ ਦੀ ਬੜੀ ਅਜੀਬੋ ਗਰੀਬ ਬਣੀ ਰਹੀ ਇਹਨਾਂ ਚੋਣਾਂ ਦੇ ਦੌਰਾਨ। ਤੇ ਉਹ ਭਾਰਤੀ ਜਨਤਾ ਪਾਰਟੀ ਜਿਹਦੇ ਨਾਲ ਉਹਨਾਂ ਨੇ ਰਲ ਕੇ ਜਿਹੜੀ ਸੀ ਇਹ ਸਰਕਾਰ ਬਣਾਈ, ਉਹ ਨੀਤੀਸ਼ ਕੁਮਾਰ ਦੇ ਖੁਰਦਣ ਦਾ ਜਿਹੜਾ ਜੀ ਉਹ ਕੰਮ ਕਰਦੀ ਜਿਹੜੀ ਉਹ ਸੀ LJP ਜਿਹੜੀ ਲੋਕ ਜਨ ਜਿਹੜੀ ਪਾਰਟੀ ਹੈ ਇੱਥੇ ਪਾਸਵਾਨ ਵਾਲੀ, ਉਹਦੇ ਜ਼ਰੀਏ ਹੁਣ ਦੇਖਣਾ ਇਹ ਹੋਊਗਾ ਕਿ ਪਾਸਵਾਨ ਦੇ ਰਾਹੀਂ ਜਿਹੜਾ ਡੈਂਟ ਪਾਉਣ ਦੀ ਕੋਸ਼ਿਸ਼ ਨੀਤੀਸ਼ ਕੁਮਾਰ ਦੀ ਪਾਰਟੀ ਜਿਹੜੀ ਉਹਨੂੰ JDU ਜਿਹੜੀ ਜਨਤਾ ਦਲ ਯੂਨਾਈਟਿਡ ਆ ਉਹਨੂੰ ਡੈਂਟ ਪਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਆ ਉਹ ਕਿੰਨਾ ਡੈਂਟ ਪੈਂਦਾ, ਔਰ ਇਸ ਡੈਂਟ ਜਿਹੜਾ ਇੱਧਰ ਪਾਉਣ ਦੀ ਕੋਸ਼ਿਸ਼ ਕੀਤੀ ਆ ਉਹਦੇ ਨਾਲ NDA ਨੂੰ ਕਿੰਨਾ ਡੈਂਟ ਜਿਹੜਾ ਦੀ ਉਹ ਪੈ ਜਾਂਦਾ। ਇਹ ਕੋਈ ਅਗਲੇ 1.5-2 ਘੰਟਿਆਂ ਤੱਕ ਤਸਵੀਰ ਕਲੀਅਰ ਹੁੰਦੀ ਨਜ਼ਰ ਆਊਗੀ। ਮੱਧ ਪ੍ਰਦੇਸ਼ ਦੀਆਂ ਮੱਧਕਾਲੀ ਜਿਹੜੀਆਂ ਚੋਣਾਂ ਨੇ ਜਿਹੜੀ ਤੋੜ-ਭੋੜ ਕੀਤੀ ਸੀਗੀ ਉੱਥੇ ਭਾਰਤੀ ਜਨਤਾ ਪਾਰਟੀ ਨੇ 28 ਸੀਟਾਂ ਖਾਲੀ ਜਿਹੜੀਆਂ ਹੋਈਆਂ ਉਹਨਾਂ ਦੇ ਉੱਤੇ ਵੀ ਚੋਣ ਅੱਜ ਹੋ ਰਹੀ ਹੈ। ਇਹਨੇ ਵੀ ਤੈਅ ਜਿਹੜਾ ਵੀ ਉਹ ਕਰਨਾ ਸ਼ਿਵਰਾਜ ਚੌਹਾਨ ਦੀ ਸਰਕਾਰ ਦਾ ਜਿਹੜਾ ਉਹ ਭਵਿੱਖ ਉਹਨੂੰ ਘੱਟੋ ਘੱਟ 8 ਸੀਟਾਂ ਜਿਹੜੀਆਂ ਉਹ ਜਿੱਤਣੀਆਂ ਜ਼ਰੂਰੀ ਨੇ, ਔਰ ਇਦੋਂ ਜਿਹੜਾ ਜੀ ਉਹ ਤਕਰੀਬਨ ਵੱਧ ਤਾਂ ਉਹ ਲੈ ਜੂਗੀ। ਬਾਕੀ ਜਿਹੜਾ ਜੀ ਜਿੰਨੇ ਕੁ ਨਤੀਜੇ ਡਿਊਰਿੰਗ ਪ੍ਰੋਗਰਾਮ ਨਿਊਜ਼ ਜਿਹੜੀ ਤੁਹਾਡੇ ਨਾਲ ਸਾਂਝੇ ਕਰਦੇ ਆ ਜਾਂ ਜਦੋਂ ਕਾਲ ਜਿਹੜੀਆਂ ਲੈਣੀਆਂ ਨੇ ਉਹਦੇ ਦੌਰਾਨ ਜਿੰਨਾ ਕੁ ਕੁਛ ਆ ਸਕੂ ਇਹਦੇ ਬਾਰੇ ਉਹ ਅਪਡੇਟ ਨਾਲ ਦੀ ਨਾਲ ਦਿੰਦੇ ਰਹਿਣ ਜੀ। ਤੇ ਅੱਗੇ ਕਿਸਾਨਾਂ ਦੀ ਜੇ ਗੱਲ ਕਰੀਏ ਉਹਨਾਂ ਨੂੰ ਮੀਟਿੰਗ ਦਾ ਸੱਦਾ ਮੇਰੇ ਖਿਆਲ ਵਿੱਚ ਵੀ ਬਹੁਤ ਵਧੀਆ ਗੱਲ ਹੈ ਜੇ ਸੱਦਾ ਹੀ ਸੱਦਾ ਆ ਗਿਆ। ਦੇਖੋ ਸੱਦਾ ਅਜੇ ਵਰਬਲੀ ਹੈ। ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਦੇ ਆਗੂ ਕਹਿੰਦੇ ਆ ਕਿ ਸੱਦਾ ਲਿਖਤੀ ਰੂਪ ਦੇ ਵਿੱਚ ਆਉਣ ਦਿਓ, ਫਿਰ ਉਹਦੇ ਉੱਤੇ ਵਿਚਾਰ ਕੀਤਾ ਜਾਊਗਾ। ਜਥੇਬੰਦੀਆਂ ਸਾਰੀਆਂ ਮੀਟਿੰਗ ਕਰਕੇ ਉਹਦੇ ਵਿੱਚ ਸ਼ਾਮਲ ਹੋਣ ਦਾ ਫੈਸਲਾ ਲੈਣਗੀਆਂ। ਜਿਹੜਾ ਧਰਨਾ ਦਿੱਲੀ ਦੇ ਵਿੱਚ 26 ਤੇ 27 ਨੂੰ ਦਿੱਤਾ ਜਾਣਾ ਦਿੱਲੀ ਜਾਣ ਦਾ, ਇਹਦੀ ਇਜਾਜ਼ਤ ਦਿੱਲੀ ਦੀ ਪੁਲਿਸ ਨੇ ਨਹੀਂ ਦਿੱਤੀ ਤੇ ਨਾ ਮਿਲਣ ਦੀ ਸੰਭਾਵਨਾ ਹੈ। ਇਹਦੇ ਉੱਤੇ ਹੁਣ ਮੀਟਿੰਗ ਜਿਹੜੀ ਆ ਜੀ ਉਹ ਕਿਸਾਨ ਜਥੇਬੰਦੀਆਂ ਦੀ ਹੋਊਗੀ ਤੇ ਜਿਹੜੀ ਪਰਮਿਸ਼ਨ ਆ ਉਹ ਡਿਨਾਈ ਕਰ ਦੇਣ ਤੋਂ ਬਾਅਦ ਉਹਨਾਂ ਦਾ ਕੀ ਸਟੈਂਡ ਹੋਊਗਾ। ਕੀ ਉਹ ਦਿੱਲੀ ਵੱਲ ਨੂੰ ਸਟਿਲ ਕੂਚ ਕਰਨਗੇ? ਜੇ ਦਿੱਲੀ ਉਹਨਾਂ ਨੂੰ ਨਹੀਂ ਵੰਡ ਦਿੱਤਾ ਜਾਂਦਾ ਤੇ ਫਿਰ ਅਗਲਾ ਜਿਹੜਾ ਜੀ ਉਹ ਸਟੈਪ ਜਿਹੜੇ ਇਹ ਕਿਸਾਨ ਜਥੇਬੰਦੀਆਂ ਨੇ ਜਿਹਦੇ ਵਿੱਚ ਕੋਈ 300 ਦੇ ਕਰੀਬ ਜਥੇਬੰਦੀ ਮੁਲਕ ਭਰ ਦੇ ਵਿੱਚੋਂ ਸ਼ਾਮਲ ਹੈ, ਉਹਨਾਂ ਦਾ ਕੀ ਸਟੈਂਡ ਹੋਊਗਾ ਇਹਦੇ ਸੰਬੰਧੀ ਕਿਸਾਨ ਜਥੇਬੰਦੀਆਂ ਅਗਲਾ ਫੈਸਲਾ ਲੈਣਗੀਆਂ। ਅਸਲ ਦੇ ਵਿੱਚ ਪਿਛਲੇ ਦਿਨੀ ਜਦੋਂ ਸੁਰਜੀਤ ਕੁਮਾਰ ਜਿਆਣੀ ਹੋਰਾਂ ਦੀਆਂ ਬਾਗੀ ਸੁਰਾਂ ਕੁਝ ਜਿਹੜੀਆਂ ਦੀ ਉਹ ਨਿਕਲੀਆਂ ਤੇ ਭਾਰਤੀ ਜਨਤਾ ਪਾਰਟੀ ਜਿਹਦੇ ਕਾਫੀ ਸਾਰੇ ਆਗੂ ਇੱਥੇ ਪੰਜਾਬ ਦੇ ਵਿੱਚੋਂ ਛੱਡ ਛਡਾ ਕੇ ਜਿਹੜਾ ਦੀ ਉਹ ਦੂਜੀਆਂ ਪਾਰਟੀਆਂ ਚਲੇ ਗਏ ਜਾਂ ਬਾਗੀ ਸੁਰਾਂ ਜਿਹੜੀਆਂ ਦੀ ਉਹ ਦਿਸੀਆਂ, ਜਦੋਂ ਸੁਰਜੀਤ ਕੁਮਾਰ ਜਿਆਣੀ ਵਰਗੇ ਆਗੂ ਨੇ ਵੀ ਬਾਗੀ ਸੁਰਾਂ ਜਿਹੜੀਆਂ ਦੀ ਉਹ ਕੱਢੀਆਂ ਤੇ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਨੂੰ ਵਕਤ ਪੈ ਗਿਆ। ਔਰ ਸੁਰਜੀਤ ਕੁਮਾਰ ਜਿਆਣੀ ਤੇ ਜਿਹੜੇ ਹਰਜੀਤ ਸਿੰਘ ਗਰੇਵਾਲ ਜਿਹੜੇ ਨੇ ਇਹ ਫਿਰ ਜਿਹੜਾ ਜੀ ਕੇਂਦਰ ਦੀ ਸਰਕਾਰ ਨੇ ਇਹਨਾਂ ਨੂੰ ਝੱਟ ਦੇਣੀ ਸੱਦਿਆ ਵੀ ਇਹ ਕਿੱਧਰ ਨੂੰ ਕਹਾਣੀ ਜਿਹੜੀ ਜੀ ਉਹ ਤੁਰ ਪਈ। ਅਸਲ ਦੇ ਵਿੱਚ ਕੀ ਹੈ, ਜਿਹੜੀ ਪੰਜਾਬ ਭਾਜਪਾ ਦੇ ਇੱਥੇ ਆਗੂ ਹੈਗੇ ਨੇ ਉਹ ਕੋਈ ਗੱਲ ਜਿਹੜਾ ਕੇਂਦਰ ਦੀ ਸਰਕਾਰ ਨੂੰ ਸਹੀ ਦੱਸਣ ਦੇ ਵਾਸਤੇ ਉਹਨਾਂ ਨੇ ਨਹੀਂ ਦੱਸੀ। ਪਿਛਲੇ ਦਿਨਾਂ ਦੇ ਦੌਰਾਨ ਜਦੋਂ ਟ੍ਰੇਨਾਂ ਦੀ ਗੱਲ ਚੱਲੀ ਸੀ, ਮੈਂ ਤੁਹਾਡੇ ਨਾਲ ਸਾਡੀ ਗੱਲ ਉਦੋਂ ਕੀਤੀ ਸੀਗੀ ਕਿ ਜਿਹੜੇ ਇਹਦੇ ਆਗੂ ਨੇ ਪਹਿਲਾਂ ਪਿਊਸ਼ ਗੋਇਲ ਨੂੰ ਮਿਲਣੇ ਤੇ ਜਾ ਕੇ ਮੁਕਰਾਤਾ ਵੀ ਤੁਸੀਂ ਟ੍ਰੇਨਾਂ ਨਹੀਂ ਚੱਲਣ ਦੇਣੀਆਂ ਜਿਹੜੀਆਂ ਇਹ ਮਾਲ ਗੱਡੀਆਂ ਨੇ। ਉਹ ਇੱਕ ਕਿਸਮ ਦੇ ਨਾਲ ਗੱਦਾਰੀ ਵਾਲੀ ਜਿਹੜੀ ਉਹ ਗੱਲ ਕਹੀ ਜਾ ਸਕਦੀ ਹੈ ਜਿਹੜੀ ਉਹ ਪੰਜਾਬ ਦੇ ਨਾਲ। ਅੱਛਾ ਉਹ ਸਹੀ ਦੱਸਦੇ ਨਹੀਂ ਰਹੇ, ਕਹਾਣੀ ਉੱਥੇ ਰਹੀ। ਹੁਣ ਜਦੋਂ ਇਹਨਾਂ ਨੂੰ ਸੱਦਿਆ ਰਾਜਨਾਥ ਸਿੰਘ ਹੋਰਾਂ ਦੇ ਘਰ ਦੇ ਵਿੱਚ ਮੀਟਿੰਗ ਹੋਈ, ਉਹਦੇ ਵਿੱਚ ਜਿਹੜੇ ਕਿਸਾਨ ਆਗੂ ਨੇ ਬਲਵੀਰ ਸਿੰਘ ਰਾਜੇਵਾਲ ਉਹਨਾਂ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਜਿਹੜੀ ਹੈ ਜੀ ਉਹ ਕਰਵਾਈ ਗਈ ਰਾਜਨਾਥ ਸਿੰਘ ਹੋਰਾਂ ਦੀ। ਉਹਨਾਂ ਨੇ ਬਲਵੀਰ ਸਿੰਘ ਰਾਜੇਵਾਲ ਹੋਰਾਂ ਨੇ ਤੇ ਡਾਕਟਰ ਦਰਸ਼ਨਪਾਲ ਹੋਰਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਜਿਹੜਾ ਜੀ ਇਹ ਸਾਹਮਣੇ ਆਇਆ ਕਿ ਕਿਸਾਨਾਂ ਨੇ ਕਿਹਾ ਪਹਿਲਾਂ ਲਿਖਤੀ ਸੱਦਾ ਦਿਓ, ਫਿਰ ਉਹਦੇ ਵਿੱਚ ਗੱਲਬਾਤ ਦਾ ਏਜੰਡਾ ਦੱਸੋ, ਉਦੋਂ ਬਾਅਦ ਅਸੀਂ ਸਮੂਹ ਜਥੇਬੰਦੀਆਂ ਮਿਲ ਕੇ ਬੈਠਾਂਗੀਆਂ ਤੇ ਉਹਦੇ ਵਿੱਚ ਫੈਸਲਾ ਲਵਾਂਗੀਆਂ। ਦੀਵਾਲੀ ਤੋਂ ਇੱਕ ਦਿਨ ਪਹਿਲਾਂ 13 ਤਰੀਕ ਨੂੰ ਰਾਜਨਾਥ ਸਿੰਘ ਦੇ ਘਰ ਇਹ ਮੀਟਿੰਗ ਹੋ ਸਕਦੀ ਆ। ਅੱਜ ਲਿਖਤੀ ਰੂਪ ਦੇ ਵਿੱਚ ਸੱਦਾ ਜਿਹੜਾ
ਉਹ ਕਿਸਾਨ ਜਥੇਬੰਦੀਆਂ ਨੂੰ ਕੇਂਦਰ ਦੀ ਸਰਕਾਰ ਦਾ ਮਿਲ ਸਕਦਾ। ਜੇ ਇਹ ਗੱਲਬਾਤ ਦਾ ਸੱਦਾ ਮਿਲਦਾ ਤੇ ਚੰਗੀ ਗੱਲ ਹੈ, ਕਿਉਂਕਿ ਆਫਟਰ ਆਲ ਗੱਲ ਨਿਬੜਨੀ ਤਾਂ ਟੇਬਲ ਤੇ ਆ, ਚਾਹੇ ਉਹ ਜਦੋਂ ਮਰਜ਼ੀ ਜਿਹੜਾ ਦੀ ਉਹ ਨਿਬੜ ਜਾਵੇ। ਜਿਹੜੀਆਂ ਕਿਸਾਨ ਜਥੇਬੰਦੀਆਂ ਨੇ, ਜਦੋਂ ਇਹਨਾਂ ਦੇ ਨਾਲ ਪਿਛਲੀ ਵਾਰੀ ਧੋਖਾ ਜਿਹੜਾ ਦੀ ਉਹ ਕੀਤਾ ਗਿਆ ਸੀ, ਉੱਥੇ ਸੱਦ ਲਿਆ, ਪਹਿਲੇ ਸੱਦੇ ਤੇ ਉਹ ਨਹੀਂ ਗਏ, ਦੂਜੇ ਤੇ ਤਾਂ ਚਲੇ ਗਏ ਵੀ ਜੇ ਅਸੀਂ ਨਾ ਗਏ ਤਾਂ ਇਹ ਕਹਿਣਗੇ ਕਿ ਦੇਖੋ ਕਿਸਾਨ ਗੱਲਬਾਤ ਨਹੀਂ ਕਰਨੀ ਜਿਹੜਾ ਦੀ ਉਹ ਚਾਹੁੰਦੇ। ਉਦੋਂ ਚਲੇ ਗਏ ਉੱਥੇ ਅਫਸਰ ਜਿਹੜੇ ਦੀ ਬਹਿ ਗਏ ਇਹ ਸਮਝਾਉਣ ਦੇ ਵਾਸਤੇ ਕਿ ਇਹ ਜਿਹੜੇ ਕਾਨੂੰਨ ਬਣੇ ਨੇ ਤੁਹਾਡੇ ਫਾਇਦੇ 'ਚ ਕਿਵੇਂ ਆ। ਜੇ ਤਾਂ ਇਹੀ ਗੱਲਾਂ ਜਿਹੜੀਆਂ ਦੀ ਉਹ ਸੁਣਾਉਣੀਆਂ, ਫਿਰ ਤਾਂ ਕਿਸੇ ਪਾਸੇ ਗੱਲ ਜਿਹੜੀ ਆ ਉਹ ਲੱਗਣੀ ਨਹੀਂ ਗੀ, ਜਿਹੋ ਜਿਹੇ ਹਾਲਾਤ ਜਿਹੜੇ ਜੀ ਉਹ ਬਣੇ ਹੋਏ ਆ। ਕਿਸਾਨ ਜਿਹੜੇ ਕਿ 1.5 ਮਹੀਨੇ ਤੋਂ ਲਗਾਤਾਰ ਸੜਕਾਂ ਦੇ ਉੱਤੇ, ਟ੍ਰੇਨ ਟਰੈਕ ਦੇ ਉੱਤੇ ਬੈਠੇ ਆ। ਜੇ ਭਾਰਤੀ ਜਨਤਾ ਪਾਰਟੀ ਇਸ ਮਾਮਲੇ ਦੇ ਉੱਤੇ ਕੇਂਦਰ ਦੀ ਜਿਹੜੀ ਸਰਕਾਰ ਹੈ ਉਹ ਸੁਹਿਰਦ ਹੈ, ਤੇ ਦੇਖੋ ਇੱਕ ਵਾਰੀ ਦੀ ਗੱਲਬਾਤ ਦੇ ਵਿੱਚ ਇਹ ਗੱਲਬਾਤ ਕਿਸੇ ਸਿਰੇ ਨਹੀਂ ਲੱਗਣੀ, ਇਹ ਵੀ ਬੜਾ ਕਲੀਅਰ ਆ। ਹਾਂ, ਇੰਨਾ ਜ਼ਰੂਰ ਹੈ ਕਿ ਜੇ ਗੱਲਬਾਤ ਸ਼ੁਰੂ ਹੁੰਦੀ ਹੈ ਤਾਂ ਇੱਕ ਤੋਂ ਬਾਅਦ ਦੂਜਾ ਗੇੜ, ਤੀਜਾ ਗੇੜ ਜਿਹੜਾ ਦੀ ਇਹ ਜ਼ਰੂਰ ਹੋ ਸਕਦਾ ਆ ਕਿ ਅੱਗੇ ਤੋਂ ਅੱਗੇ ਜਿਹੜਾ ਦੀ ਉਹ ਚੱਲੇ। ਉਡੀਕ ਕੇਂਦਰ ਦੀ ਸਰਕਾਰ ਦੇ ਲਿਖਤੀ ਸੱਦੇ ਦੀ ਆ ਤੇ ਉਹਦੇ ਏਜੰਡੇ ਦੀ ਹੈ ਜੀ। ਤੇ ਅੱਗੇ ਪੰਜਾਬ ਸਰਕਾਰ ਦੀ ਗੱਲ ਕਰੀਏ, CBI ਤੇ ਸਖਤ ਹੋਈ ਹੈ। ਦੇਖੋ ਜਿਹੜੇ ਯਾਰ ਭਾਜਪਾਈ ਰਾਜ ਨੇ ਉਹਨਾਂ ਨੇ ਇਹ ਜਿਹੜਾ ਦੀ ਸ਼ੁਰੂ ਕੀਤਾ ਕਿ CBI ਨੂੰ ਵਰਤਦੀ ਆ ਕੇਂਦਰ ਦੀ ਸਰਕਾਰ, ਵਰਤਦੀ ਰਹੀ, ਜਿਹਦੀ ਵੀ ਸਰਕਾਰ ਰਹੀ ਆ ਉਹ ਇਹਨੂੰ ਵਰਤਦੀ ਰਹੀ ਆ, ਜਿਹਨੂੰ ਕਿ ਕੇਂਦਰ ਦੀ ਸਰਕਾਰ ਦਾ ਤੋਤਾ ਕਿਹਾ ਜਾਂਦਾ। ਔਰ ਜਿਹੜੇ ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ ਇੱਦਾਂ ਦੇ ਸੂਬੇ ਨੇ ਜਿਨ੍ਹਾਂ ਨੇ ਇਹ ਉੱਥੇ ਪਾਸ ਕਰ ਦਿੱਤਾ ਕਿ ਜੇ CBI ਨੇ ਕਿਸੇ ਚੀਜ਼ ਦੀ ਜਾਂਚ ਕਰਨੀ ਹੈ ਤੇ ਉਹ ਪਹਿਲਾਂ ਸੂਬੇ ਦੀ ਸਰਕਾਰ ਦੀ ਸਹੀ ਪਵਾਉਗੀ ਇਹਦੇ ਉੱਤੇ, ਕਿਉਂਕਿ ਜਿਹੜਾ ਇੱਥੇ ਘੁਟਾਲਾ ਹੋਇਆ, ਜਿਹੜਾ ਇਹ ਵਜ਼ੀਫੇ ਦਾ ਘੁਟਾਲਾ, ਸਾਧੂ ਜਿਹੜਾ ਧਰਮਸੋਤ ਆ ਉਹਦੇ ਮੰਤਰਾਲੇ ਦੇ ਵਿੱਚ ਉਹ ਸਭ ਨੂੰ ਪਤਾ ਹੈ, ਉਹਦੀ ਜਾਂਚ ਜਿਹੜੀ ਆ ਉਹ CBI ਨੂੰ ਕੇਂਦਰ ਦੀ ਸਰਕਾਰ ਦੇ ਸਕਦੀ ਹੈ ਸੰਭਾਵੀ ਰੂਪ 'ਚ। ਉਸ ਮਾਮਲੇ ਦੇ ਵਿੱਚ ਤੁਸੀਂ ਕਹਿ ਲਓ ਜਾਂ ਕੁਝ ਹੋਰ ਚੀਜ਼ਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਰੇਤ ਮਾਫੀਏ ਦੇ ਵਿੱਚ ਲੱਗੇ ਜਿਹੜੇ ਕੁਝ ਕਾਂਗਰਸੀ MLAs ਨੇ ਉਹਦੀ ਵੀ ਲਿਸਟ ਜਿਹੜੀ ਆ ਉਹ ਬਣਾ ਰਹੀ ਆ, ਇਹ ED ਨੂੰ ਦਿੱਤੇ ਜਿਹੜਾ ਦੀ ਉਹ ਜਾ ਸਕਦੇ ਆ, ਇਹਦੀ ਵੀ ਚਰਚਾ ਜਿਹੜਾ ਉਹ ਚੱਲੀ ਜਾਂਦਾ। ਹੁਣ ਸਵਾਲ ਇਹ ਹੈ ਕਿ ਇਸ ਮਾਮਲੇ ਦੇ ਉੱਤੇ ਮਹਾਰਾਸ਼ਟਰ, ਆਂਧਰਾ ਪ੍ਰਦੇਸ਼ ਤੇ ਪੱਛਮੀ ਬੰਗਾਲ ਦੀ ਤਰਫ ਦੇ ਉੱਤੇ ਕੈਪਟਨ ਸਰਕਾਰ ਨੇ ਰਾਜ ਸਰਕਾਰ ਦੀ ਇਜਾਜ਼ਤ ਤੋਂ ਬਿਨਾਂ ਸੂਬੇ ਦੇ ਵਿੱਚ ਕੋਈ ਵੀ ਕਾਰਵਾਈ ਨਾ ਕਰਨ ਸੰਬੰਧੀ ਦਿੱਲੀ ਵਿਸ਼ੇਸ਼ ਪੁਲਿਸ ਐਕਟ 1946 ਦੀ ਧਾਰਾ 25 ਦੇ ਤਹਿਤ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ। ਸੂਬੇ ਦੇ ਵਧੀਕ ਸਕੱਤਰ ਜਿਹੜੇ ਨੇ ਅਨੁਰਾਗ ਅਗਰਵਾਲ, ਉਹਨਾਂ ਦੇ ਸਾਈਨ ਦੇ ਹੇਠ ਇਹ ਨੋਟੀਫਿਕੇਸ਼ਨ 6 ਨਵੰਬਰ ਨੂੰ ਜਾਰੀ ਕੀਤਾ ਗਿਆ। ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦਾ ਦੱਸਣਾ ਹੈ ਕਿ ਸੂਬਾ ਸਰਕਾਰ ਜਿਹੜੀ ਆ ਉਹਦੇ ਵੱਲੋਂ CBI ਨੂੰ ਕਾਰਵਾਈ ਕਰਨ ਦੀ ਆਮ ਸਹਿਮਤੀ ਦਿੱਤੀ ਹੋਈ ਸੀ, ਜਿਹਨੂੰ ਨੋਟੀਫਿਕੇਸ਼ਨ ਰਾਹੀਂ ਵਾਪਸ ਲੈ ਲਿਆ ਗਿਆ। ਔਰ ਇਸ ਤਰ੍ਹਾਂ ਦੀ ਕਾਰਵਾਈ ਦੇਸ਼ ਦੇ ਉਹਨਾਂ 7 ਸੂਬਿਆਂ ਦੇ ਵੱਲੋਂ ਅਮਲ ਦੇ ਵਿੱਚ ਲਿਆਂਦੀ ਗਈ ਆ ਜਿਨ੍ਹਾਂ ਸੂਬਿਆਂ ਦੇ ਵਿੱਚ ਗੈਰ ਭਾਜਪਾਈ ਸਰਕਾਰਾਂ ਚੱਲ ਰਹੀਆਂ ਨੇ। ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਤੇ ਕੇਂਦਰ ਦੇ ਦਰਮਿਆਨ ਕਿਸਾਨੀ ਅੰਦੋਲਨ ਤੋਂ ਬਾਅਦ ਜਿਸ ਤਰ੍ਹਾਂ ਦਾ ਟਕਰਾਅ ਦੀ ਸਥਿਤੀ ਬਣੀ ਹੋਈ ਆ, ਉਹਨੂੰ ਵੇਖਦਿਆਂ CBI ਤੇ ਕੇਂਦਰੀ ਏਜੰਸੀਆਂ ਕਾਂਗਰਸ ਦੇ ਮੰਤਰੀਆਂ ਦੇ ਉੱਤੇ ਜਿਹੜਾ ਦੀ ਉਹ ਕੋਈ ਨਾ ਕੋਈ ਸਖਤ ਕਾਰਵਾਈ ਕਰ ਸਕਦੀਆਂ ਨੇ। ਜੇ ਮੈਂ ਤੁਹਾਨੂੰ ਕੁਝ ਇਸ਼ਾਰੇ ਜਿਹੜੇ ਦੀ ਉਹ ਦਿੱਤੇ ਆ, ਇੱਕ ਤਾਂ ਜਿਹੜਾ ਇਹ ਵਜ਼ੀਫਾ ਘੁਟਾਲਾ ਜਿਹੜਾ ਦੀ ਹੋਇਆ, ਜਿਹਦੇ ਵਿੱਚ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੇ ਸਾਧੂ ਧਰਮਸੋਤ ਨੂੰ ਜਿਹੜੀ ਆ ਉਹ ਕਲੀਨ ਚਿੱਟ ਦੇ ਦਿੱਤੀ ਆ ਵੀ ਹੋਇਆ ਹੀ ਕੱਖ ਨੀਗਾ। ਇਹ ਹੋ ਗਿਆ। ਚਾਹੇ ਜਿਹੜਾ ਦੀ ਇਹ ਰੇਤ ਮਾਫੀਏ ਵਾਲਾ ਜਿਹੜਾ ਹੋ ਗਿਆ, ਇਹਦੀ ਜਿਹੜੀ ਆ ਉਹ ਜਾਂਚ ਜਿਹੜੀ ਉਹ ਹੋ ਸਕਦੀ ਹੈ ਜਾਂ ਕਾਂਗਰਸੀ ਆਗੂਆਂ ਨੂੰ ਨਿਸ਼ਾਨਾ ਜਿਹੜਾ ਦੀ ਉਹ ਬਣਾਇਆ ਜਾ ਸਕਦਾ। ਔਰ ਜਿਹਦੇ ਕਰਕੇ ਇਹ ਚੇਂਜਸ ਜਿਹੜੀ ਆ ਉਹ ਕੀਤੀ ਗਈ ਆ। ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਰੇਤ ਦੇ ਮਾਮਲੇ ਦੇ ਵਿੱਚ CBI ਨੂੰ ਜਾਂਚ ਸੌਂਪੇ ਜਾਣ ਤੋਂ ਬਾਅਦ ਵੀ ਰਾਜ ਸਰਕਾਰ ਜਿਹੜੀ ਉਹ ਘਬਰਾਈ ਹੋਈ ਹੈ। ਉਹਨਾਂ ਨੂੰ ਇਹ ਹੈ ਕਿ ਕਾਂਗਰਸੀ ਵਿਧਾਇਕ ਤੇ ਮੰਤਰੀ CBI ਦੇ ਨਿਸ਼ਾਨੇ ਤੇ ਰਹੇ ਨੇ। ਪਟਿਆਲੇ ਦੇ ਵਿੱਚ ਸ਼ਰਾਬ ਬਣਾਉਣ ਦੀ ਨਕਲੀ ਫੈਕਟਰੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਵੀ ED ਨੇ ਪੰਜਾਬ ਪੁਲਿਸ ਤੋਂ ਕਾਗਜ਼ ਪੱਤਰ ਮੰਗੇ, ਔਰ ਜਿਹਦੇ ਕਰਕੇ ਜਿਹੜੀ ਪੰਜਾਬ ਦੀ ਸਰਕਾਰ ਉਹ ਘਬਰਾ ਗਈ ਔਰ ਘਬਰਾਈ ਹੋਈ ਨੇ ਹੁਣ ਇਹ ਜਿਹੜਾ ਜੀ ਚੇਂਜਸ ਕੀਤੀ ਆ ਕਿ CBI ਜਿਹੜੀ ਆ ਉਹ ਨਹੀਂ ਜਾਂਚ ਕਰ ਸਕਦੀ ਸੂਬਾ ਸਰਕਾਰ ਦੀ ਸਹਿਮਤੀ ਲਏ ਤੋਂ ਬਿਨਾਂ।
ਬਿਲਕੁਲ ਆਪਣੇ ਆਪ ਨੂੰ ਸੇਫ ਰੱਖ ਲਿਆ ਉਹਨਾਂ ਨੇ ਜੀ। ਤੇ ਅੱਗੇ ਗੱਲ ਕਰਦੇ ਹਾਂ, ਦੀਵਾਲੀ ਵੀ ਆਉਣ ਵਾਲੀ ਆ, ਪਟਾਕਿਆਂ ਦੇ ਮਾਮਲੇ ਵਿੱਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਸ਼ਿਕੰਜੇ ਕੱਸੇ। ਦੇਖੋ, ਜਦੋਂ ਪਿਛਲੇ ਦਿਨਾਂ ਦੇ ਵਿੱਚ ਇਹ ਇੱਕ ਕਾਨੂੰਨ ਆਇਆ ਜਿਹੜਾ ਕਿ ਇਹ ਕਿਹਾ ਗਿਆ ਕਿ ਜਿਹੜਾ ਪੋਲਿਊਸ਼ਨ ਫੈਲਾਉਣ ਵਾਲੇ ਆ ਉਹਨਾਂ ਨੂੰ 1 ਕਰੋੜ ਰੁਪਈਏ ਦਾ ਜੁਰਮਾਨਾ ਤੇ 5 ਸਾਲ ਤੱਕ ਦੀ ਸਜ਼ਾ ਜਿਹੜੀ ਆ ਉਹ ਹੋ ਸਕਦੀ ਹੈ। ਅੱਛਾ, ਹੁਣ ਜਿਹੜੇ ਪਟਾਕੇ ਨੇ ਉਹ ਕਿੰਨਾ ਪੋਲਿਊਸ਼ਨ ਫੈਲਾਉਂਦੇ ਆ ਸਭ ਨੂੰ ਪਤਾ। ਦੀਵਾਲੀ ਤੋਂ ਕਈ ਦਿਨ ਬਾਅਦ ਸਾਹ ਨਹੀਂ ਜਿਹੜਾ ਦੀ ਉਹ ਲਿਆ ਜਾਂਦਾ ਇੱਥੋਂ ਦੀ ਹਵਾ ਦੇ ਵਿੱਚ। ਭਗਤ ਤਾਂ ਵੈਸੇ ਪਟਾਕੇ ਉਦੋਂ ਵੀ ਚਲਾਈ ਜਾਂਦੇ ਸੀ ਜਦੋਂ ਇਹ ਕਿਹਾ ਗਿਆ ਸੀ ਥਾਲੀਆਂ ਖੜਕਾਓ ਬਾਲਕੋਨੀਆਂ ਦੇ ਵਿੱਚ ਆ ਕੇ। ਹੁਣ ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਆ ਇਹ ਉਹ ਕਿਉਂ ਨਹੀਂ ਲਾਗੂ ਕਰਦਾ ਪਟਾਕਿਆਂ ਦੇ ਉੱਤੇ? ਕਿਉਂਕਿ ਇਹ ਕਾਰੋਬਾਰ ਬੜਾ ਵੱਡਾ, ਅਰਬਾਂ ਖਰਬਾਂ ਰੁਪਈਏ ਦਾ ਇਹ ਕਾਰੋਬਾਰ ਹੈ। ਹੁਣ ਤਾਂ ਵੈਸੇ ਵਿਦੇਸ਼ਾਂ ਦੇ ਵਿੱਚ ਵੀ ਇਹ ਗਲਤ ਪਿਰਤ ਜਿਹੜੀ ਜੀ ਉਹ ਪੈਂਦੀ ਤੁਰੀ ਜਾ ਰਹੀ ਆ। ਉੱਥੇ ਵੀ ਪਟਾਕੇ ਜਿਹੜੇ ਉਹ ਚੱਲਣੇ ਸ਼ੁਰੂ ਹੋ ਗਏ ਨੇ। ਇਹ ਹੌਲੀ ਹੌਲੀ ਉੱਥੋਂ ਦੀਆਂ ਸਰਕਾਰਾਂ ਨੂੰ ਵੀ ਸਖਤ ਕਿਸੇ ਸਮੇਂ ਹੋਣਾ ਪਊਗਾ, ਕਿਉਂਕਿ ਇੱਥੇ ਜੋ ਹਾਲਾਤ ਬਣ ਰਹੇ ਨੇ ਇਹਨਾਂ ਪਟਾਕਿਆਂ ਦੀ ਵਜ੍ਹਾ ਕਰਕੇ ਉਹ ਸਭ ਦੇ ਸਾਹਮਣੇ ਨੇ। ਬਿਮਾਰੀਆਂ ਜਿਹੜੀਆਂ ਦੀ ਉਹ ਕਿੰਨੀਆਂ ਸਾਹ ਦੀਆਂ ਫੇਫੜਿਆਂ ਦੀਆਂ ਜਿਹੜੀਆਂ ਉਹ ਲੱਗ ਰਹੀਆਂ ਨੇ, ਕਿਉਂਕਿ ਕਰੋਨਾ ਵਾਇਰਸ ਜਿਹੜਾ ਦੀ ਉਹਦਾ ਜ਼ੋਰ ਹੈ ਉਹ ਕਿਤੇ ਨਹੀਂ ਗਿਆ, ਇੱਥੇ ਹੀ ਜਿਹੜਾ ਦੀ ਉਹ ਹੈ। ਔਰ ਕੇਸ ਪਿਛਲੇ ਦਿਨਾਂ ਤੋਂ ਫੇਰ ਜਿਹੜੇ ਉਹ ਵਧਣੇ ਸ਼ੁਰੂ ਹੋਏ ਆ। ਇਹ ਕਿਹਾ ਜਾ ਰਿਹਾ ਕਿ ਜਿਹੜੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਆ ਉਹਨੇ ਜਿਹੜੀ ਰਾਜਧਾਨੀ ਦਿੱਲੀ ਦੇ ਵਿੱਚ ਪਟਾਕੇ ਵੇਚਣ ਤੇ ਚਲਾਉਣ ਤੇ ਪੂਰੇ ਰੂਪ ਦੇ ਵਿੱਚ ਪਾਬੰਦੀ ਲਾਤੀ ਹੈ। NGT ਨੇ ਆਪਣੇ ਹੁਕਮਾਂ ਦੇ ਵਿੱਚ ਕਹਿਤਾ ਕਿ ਜਿਹੜੇ ਸ਼ਹਿਰਾਂ ਦੀ ਜਿਹੜੀ ਹਵਾ ਦੀ ਗੁਣਵੱਤਾ ਦਰਮਿਆਨੀ ਆ ਉੱਥੇ ਸਿਰਫ 2 ਘੰਟਿਆਂ ਲਈ ਹਰੇ ਪਟਾਕੇ ਜਿਹੜੇ ਦੀ ਉਹ ਚਲਾਏ ਤੇ ਵੇਚੇ ਜਾ ਸਕਦੇ ਆ। ਦਿੱਲੀ NCR ਦੇ ਵਿੱਚ ਕੱਲ ਰਾਤ ਤੋਂ ਪਟਾਕਿਆਂ ਦੀ ਵਿਕਰੀ ਚਲਾਉਣ ਦੇ ਉੱਤੇ ਮੁਕੰਮਲ ਰੋਕ ਲੱਗ ਗਈ ਆ, ਜਿਹੜੀ ਕਿ 30 ਨਵੰਬਰ ਅੱਧੀ ਰਾਤ ਤੱਕ ਜਿਹੜੀ ਉਹ ਜਾਰੀ ਜਿਹੜੀ ਆ ਉਹ ਰਹੂਗੀ। ਇਹ ਕਿਹਾ ਜਾ ਰਿਹਾ ਕਿ ਦਿੱਲੀ ਦੀ ਹਵਾ ਜਿਹੜੀ ਆ ਜੀ ਉਹ ਧੁਆਂਖੀ ਗਈ ਹੈ, ਜਿਹਦੇ ਕਰਕੇ ਅਜਿਹੀ ਪਾਬੰਦੀ ਲਾਉਣੀ ਜਿਹੜੀ ਦੀ ਉਹ ਜ਼ਰੂਰੀ ਹੈ। ਜਿਹੜੇ ਇਹ ਕਿਹਾ ਜਾ ਰਿਹਾ ਕਿ ਜਸ਼ਨ ਮਨਾਉਣ ਦੇ ਵਾਸਤੇ ਪਟਾਕੇ ਨਾ ਜਿਹੜੇ ਵੀ ਉਹ ਚਲਾਏ ਜਾਣ। NGT ਦੇ ਚੇਅਰਪਰਸਨ ਜਿਹੜੇ ਨੇ ਜਸਟਿਸ ਆਦਰਸ਼ ਕੁਮਾਰ ਗੋਇਲ ਦੀ ਅਗਵਾਈ ਵਾਲੇ ਬੈਂਚ ਨੇ ਇਹ ਗੱਲ ਕਹੀ ਹੈ ਕਿ ਹੁਕਮ ਮੁਲਕ ਦੇ ਸਾਰੇ ਸ਼ਹਿਰਾਂ ਕਸਬਿਆਂ ਲਈ ਨੇ ਜਿੱਥੇ ਪਿਛਲੇ ਸਾਲ ਨਵੰਬਰ ਦੇ ਵਿੱਚ ਹਵਾ ਦੀ ਗੁਣਵੱਤਾ ਮਾੜੀ ਤੇ ਨੀਵੇਂ ਪੱਧਰ ਦੀ ਸੀ। ਬੈਂਚ ਨੇ ਇਹ ਗੱਲ ਕਹੀ ਹੈ ਕਿ ਪਟਾਕਿਆਂ ਦੀ ਵਿਕਰੀ ਤੇ ਉਹਨਾਂ ਨੂੰ ਚਲਾਉਣ ਬਾਰੇ 1 ਦਸੰਬਰ ਤੋਂ ਬਾਅਦ ਕੋਈ ਫੈਸਲਾ ਲਿਆ ਜਾਊਗਾ। ਜਿਹੜੇ ਸ਼ਹਿਰਾਂ ਤੇ ਕਸਬਿਆਂ ਦੀ ਹਵਾ ਗੁਣਵੱਤਾ ਦਰਮਿਆਨੀ ਜਾਂ ਉਹਦੇ ਤੋਂ ਹੇਠਾਂ ਉੱਥੇ ਸਿਰਫ ਗ੍ਰੀਨ ਪਟਾਕੇ ਜਿਹੜੇ ਦੀ ਉਹ ਚਲਾਏ ਜਾ ਸਕਦੇ ਆ। ਲੋਕ ਦੀਵਾਲੀ, ਛੱਠ, ਕ੍ਰਿਸਮਸ, ਨਵੇਂ ਵਰੇ ਦੇ ਉੱਤੇ 2 ਘੰਟਿਆਂ ਦੀ ਪਟਾਕੇ ਚਲਾ ਸਕਣਗੇ, ਉਹ ਵੀ ਜਿੱਥੇ ਹਵਾ ਠੀਕ ਹੈ, ਵੀ ਉਹ ਵੀ ਗੰਦੀ ਕਰ ਲਓ। NGT ਨੇ ਇਹ ਗੱਲ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਜਿਹੜੀ ਦੀ ਉਹ ਹਦਾਇਤ ਕੀਤੀ। ਔਰ COVID-19 ਦੇ ਮੁੜ ਤੋਂ ਫੈਲਣ ਦੀ ਸੰਭਾਵਨਾ ਦੇ ਵਿੱਚ ਇਹ ਕਿਹਾ ਗਿਆ ਕਿ ਹਵਾ ਪ੍ਰਦੂਸ਼ਣ ਜਿਹੜਾ ਉਹਨੂੰ ਰੋਕਿਆ ਜਾਵੇ ਕਿਸੇ ਤਰੀਕੇ ਦੇ ਨਾਲ। ਸਵਾਲ ਫਿਰ ਇਹੀ ਹੈ ਜੀ ਕਿ ਤੁਸੀਂ ਕੱਲੇ ਸ਼ਹਿਰ ਦੇ ਉੱਤੇ ਕੱਲੇ ਸੂਬੇ ਤੇ ਲਾ ਰਹੇ ਹੋ, ਜਦੋਂ ਕਿ ਜਿਹੜੀ ਤੁਸੀਂ ਆਰਡੀਨੈਂਸ ਜਾਰੀ ਕੀਤਾ ਪੋਲਿਊਸ਼ਨ ਫੈਲਾਉਣ ਵਾਲਾ, ਉਹ ਆਰਡੀਨੈਂਸ ਇਹਦੇ ਉੱਤੇ ਇੰਪਲੀਮੈਂਟ ਕਿਉਂ ਨਹੀਂ ਜਿਹੜਾ ਦੀ ਉਹ ਹੁੰਦਾ? ਕਰੋੜ ਰੁਪਈਆ ਫਾਈਨ ਤੇ 5 ਸਾਲ ਦੀ ਜਿਹੜੀ ਉਹ ਸਜ਼ਾ, ਤਾਂ ਕਿ ਇਹ ਕੰਮ ਪੱਕੇ ਤੌਰ ਦੇ ਉੱਤੇ ਨਿਬੜ ਜਾਵੇ। ਜੀ ਜੀ ਬਿਲਕੁਲ। ਤੇ ਅੱਗੇ 2 TV ਚੈਨਲਾਂ ਦੀ ਜੇ ਗੱਲ ਕਰੀਏ, ਉਹਨਾਂ ਨੂੰ ਕੋਰਟ ਨੇ ਸ਼ੀਸ਼ਾ ਦਿਖਾਇਆ। ਦੇਖੋ, ਇਹ ਜਿਹੜੇ ਚੈਨਲ ਨੇ ਟਾਈਮਜ਼ ਨਾਓ ਆ ਤੇ ਰਿਪਬਲਿਕ TV ਆ, ਇਹ ਮੀਡੀਆ ਕੰਪਨੀਆਂ ਨੇ ਜਿਹੜਾ ਜੀ ਇਹਦੇ ਤੇ ਜਿਹੜਾ ਇਹ ਕਿਹਾ ਦਿੱਲੀ ਹਾਈ ਕੋਰਟ ਨੇ ਮੀਡੀਆ ਕੰਪਨੀਆਂ ਨੂੰ ਕਿਹਾ ਕਿ ਯਕੀਨੀ ਬਣਾਇਆ ਜਾਵੇ ਕਿ ਕਿਸੇ ਦੇ ਮਾਣ ਨੂੰ ਹਾਨੀ ਪਹੁੰਚਾਉਣ ਵਾਲੀ ਜਿਹੜੀ ਸਮੱਗਰੀ ਆ ਉਹ ਅਪਲੋਡ ਨਾ ਕੀਤੀ ਜਾਵੇ, ਇਹਨੂੰ ਚੈਨਲ ਦੇ ਉੱਤੇ ਵੀ ਨਾ ਚਲਾਇਆ ਜਾਵੇ। ਐਕਚੁਅਲੀ ਕੀ ਆ ਕਿ ਮੁੰਬਈ ਫਿਲਮ ਇੰਡਸਟਰੀ ਦੇ ਨਾਲ ਜੁੜੇ ਹੋਏ ਕਈ ਪ੍ਰੋਡਿਊਸਰ ਡਾਇਰੈਕਟਰ ਜਿਹੜੇ ਨੇ ਉਹਨਾਂ ਨੇ ਰਿਪਬਲਿਕ TV ਤੇ ਟਾਈਮਜ਼ ਨਾਓ ਚੈਨਲਾਂ ਦੇ ਖਿਲਾਫ ਅਦਾਲਤ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਇਹ ਕਿਹਾ ਸੀਗਾ ਕਿ ਇਹ ਗੈਰ ਜ਼ਿੰਮੇਵਾਰਾਨਾ ਟਿੱਪਣੀਆਂ ਕਰਦੇ ਨੇ ਤੇ ਉਹ ਤੋਂ ਰੋਕਿਆ ਜਾਵੇ। ਇਹ ਜਿਹੜੀਆਂ ਐਪਲੀਕੇਸ਼ਨ ਸੀਗੀਆਂ ਇਹਦੇ ਉੱਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਜਿਹੜੀ ਰਾਜਕੁਮਾਰੀ ਡਾਇਨਾ ਦੀ ਮੌਤ ਦਾ ਹਵਾਲਾ ਦਿੱਤਾ, ਜਿਹਦੀ ਜਾਨ ਮੀਡੀਆ ਦੇ ਵੱਲੋਂ ਪਿੱਛਾ ਕੀਤੇ ਜਾਣ ਤੋਂ ਬਚਦਿਆਂ ਚਲੀ ਗਈ ਸੀ। ਅਦਾਲਤ ਨੇ ਕਿਹਾ ਕਿ ਸੁਰ ਨਰਮ ਕੀਤੇ ਜਾਣ ਦੀ ਲੋੜ ਹੈ ਕਿਉਂਕਿ ਲੋਕਤੰਤਰ ਦੇ ਇਸ ਚੌਥੇ ਥੰਮ ਤੋਂ ਇਸ ਤਰ੍ਹਾਂ ਦੀਆਂ ਜਿਹੜੀਆਂ ਤਾਕਤਾਂ ਨੇ ਤੇ ਇਹ ਚੈਨਲ ਜਿਹੜੇ ਨੇ ਇਹਨਾਂ ਤੋਂ ਡਰਨ ਲੱਗੇ ਨੇ। ਅਦਾਲਤ ਨੇ ਰਿਪਬਲਿਕ TV ਤੇ ਇਹਦੇ ਸੰਪਾਦਕ ਅਰਨਬ ਗੋਸਵਾਮੀ ਰਿਪੋਰਟਰ ਜਿਹੜੇ ਨੇ ਇਹਦੇ ਨਾਲ ਦੇ ਉਹਨਾਂ ਦੇ ਉੱਤੇ ਜਿਹੜੇ ਸੰਪਾਦਕ ਨੇ ਉਹਦੇ ਤੋਂ ਜਵਾਬ ਮੰਗਿਆ। ਸੋਸ਼ਲ ਮੀਡੀਆ ਪਲੇਟਫਾਰਮ ਗੂਗਲ, ਫੇਸਬੁੱਕ ਤੇ ਟਵਿੱਟਰ ਤੋਂ ਵੀ ਜਵਾਬ ਤਲਬ ਜਿਹੜਾ ਦੀ ਉਹ ਕੀਤਾ ਗਿਆ। ਇਹਨਾਂ ਪ੍ਰੋਡਿਊਸਰ ਜਿਹੜੇ ਡਾਇਰੈਕਟਰ ਨੇ ਉਹਨਾਂ ਨੇ ਇਹ ਦੋਸ਼ ਜਿਹੜਾ ਦੀ ਉਹ ਲਾਇਆ ਕਿ
ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਫਿਲਮ ਸਨਅਤ ਦੇ ਖਿਲਾਫ ਗੈਰ ਜ਼ਿੰਮੇਵਾਰਾਨਾ ਜਿਹੜੀਆਂ ਉਹ ਟਿੱਪਣੀਆਂ ਕੀਤੀਆਂ ਗਈਆਂ ਔਰ ਮੀਡੀਆ ਟ੍ਰਾਇਲ ਜਿਹੜਾ ਜੀ ਉਹ ਚਲਾਇਆ ਜਾ ਰਿਹਾ। ਇਸ ਤਰ੍ਹਾਂ ਦੀ ਸਮੱਗਰੀ ਜਿਹੜੀ ਆ ਅਪਲੋਡ ਕਰਨ ਦੇ ਉੱਤੇ ਰੋਕ ਲਾਉਣ ਦੇ ਵਾਸਤੇ 34 ਜਿਹੜੇ ਪ੍ਰੋਡਿਊਸਰ ਨੇ ਉਹਨਾਂ ਨੇ ਅਦਾਲਤ ਤੱਕ ਪਹੁੰਚ ਕੀਤੀ ਸੀਗੀ। ਅਦਾਲਤ ਨੂੰ ਚੈਨਲਾਂ ਦੇ ਵਕੀਲਾਂ ਨੇ ਭਰੋਸਾ ਦਵਾਇਆ ਕਿ ਉਹ ਪ੍ਰੋਗਰਾਮ ਕੋਡ ਤੇ ਕੇਬਲ ਟੀਵੀ ਨੈਟਵਰਕ ਐਕਟ ਦੀ ਜਿਹੜੀ ਆ ਜੀ ਉਹ ਪਾਲਣਾ ਕਰਨਗੇ। ਕਰਦੇ ਨੇ ਨਹੀਂ ਕਰਦੇ ਉਹ ਜਿਹੜੀ ਜੀ ਉਹ ਬਾਅਦ ਵਾਲੀ ਗੱਲ ਹੈ, ਪਰ ਇੰਨਾ ਜ਼ਰੂਰ ਹੈ ਕਿ ਅਦਾਲਤ ਨੇ ਇਹਨਾਂ 2 ਚੈਨਲਾਂ ਨੂੰ ਹੁਣ ਜਿਹੜਾ ਉਹ ਸ਼ੀਸ਼ਾ ਵਿਖਾਇਆ ਜੀ। ਤੇ ਅੱਗੇ ਗੱਲ ਕਰਦੇ ਭਾਈ ਰਣਜੀਤ ਸਿੰਘ ਹੋਰਾਂ ਦੀ ਜੋ ਜਥੇਦਾਰ ਰਹੇ ਨੇ, ਉਹਨਾਂ ਨੇ ਸ਼੍ਰੋਮਣੀ ਕਮੇਟੀ ਦੀ ਜਾਂਚ ਨੂੰ ਸਵਾਲ ਉਠਾਏ। ਦੇਖੋ ਜਿਹੜੇ 328 ਸਰੂਪ ਗਾਇਬ ਹੋਏ ਆ ਉਹ ਮਾਮਲਾ ਜਿਉਂ ਦਾ ਤਿਉਂ ਜਿਹੜਾ ਜੀ ਉਹ ਖੜਾ ਉੱਥੇ ਹੀ ਖੜਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਤਰੀਕੇ ਦੇ ਨਾਲ ਇਹਦੇ ਤੋਂ ਬਚਣਾ ਚਾਹੁੰਦੀ ਹੈ। ਹੁਣ ਇਹਦੇ ਵਿੱਚ ਜਿਹੜਾ ਦੂਜਾ ਮਾਮਲਾ ਆ ਕੇ ਹੈ ਤਾਂ ਦੇਰ ਦਾ ਉਹ, ਪਰ ਪਤਾ ਨਹੀਂ ਕਿਉਂ ਲੋਕ ਜਿਹੜਾ ਜੀ ਉਹਨੂੰ ਭੁੱਲ ਭੁਲਾਈ ਗਏ ਆ ਕਿ ਸਾਕਾ ਨੀਲਾ ਤਾਰਾ ਦੇ ਦੌਰਾਨ ਚੁੱਕਿਆ ਗਿਆ ਜਿਹੜਾ ਸਮਾਨ ਸੀਗਾ, ਜਿਹੜਾ ਮੋੜ ਦਿੱਤਾ ਕੇਂਦਰ ਦੀ ਸਰਕਾਰ ਨੇ, ਉਹ ਰਿਸੀਵ ਹੋਇਆ ਹੋਇਆ 4 ਸਕੱਤਰਾਂ ਦੇ ਵੱਲੋਂ, ਉਹ ਕਿੱਥੇ ਗਿਆ ਉਹ ਨਹੀਂ ਜਿਹੜਾ ਜੀ ਉਹ ਲੱਭ ਰਿਹਾ। ਜਿਹੜੀ ਸਤਿਕਾਰ ਕਮੇਟੀ ਤੇ ਕੁਝ ਹੋਰ ਨਾਲ ਲੱਗੀਆਂ ਜਿਹੜੀਆਂ ਜਥੇਬੰਦੀਆਂ ਪਿਛਲੇ ਦਿਨਾਂ ਤੋਂ ਇਸ ਮਾਮਲੇ ਦੇ ਉੱਤੇ ਧਰਨਾ ਲਾਈ ਬੈਠੀਆਂ ਨੇ, ਉਹਨਾਂ ਦਾ ਕੁੱਟ ਕਟਾਪਾ ਵੀ SGPC ਦੀ ਟਾਸਕ ਫੋਰਸ ਜਿਹੜੀ ਹੈ ਜੀ ਉਹਨੇ ਕੀਤਾ। ਕਈ ਲੋਕ ਜ਼ਖਮੀ ਵੀ ਇਹਦੇ ਵਿੱਚ ਹੋਏ। ਹੁਣ ਇਸ ਮਾਮਲੇ ਨੂੰ ਬਲ ਮਿਲਿਆ ਕਿ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਹੋਰੀ ਚੈਲੰਜ ਕਰਕੇ ਜਿਹੜਾ ਜੀ ਉਹ ਗਏ ਸੀਗੇ। ਉਹਨਾਂ ਦੇ ਸਵਾਲਾਂ ਦੇ ਜਵਾਬ ਕੋਈ ਨਹੀਂ ਜਿਹੜਾ ਜੀ ਉਹ ਮਿਲੇ ਉੱਥੇ। ਨਾ ਤਾਂ ਅਕਾਲ ਤਖਤ ਦਾ ਜਥੇਦਾਰ ਜਿਹੜਾ ਜੀ ਆਇਆ, ਆਉਣਾ ਵੀ ਨਹੀਂ ਸੀ, ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿਹੜਾ ਜੀ ਉਹੀ ਆਇਆ, ਉਹਦੇ ਵੀ ਆਉਣ ਦੇ ਚਾਂਸਸ ਨਹੀਂ ਸੀ। ਹੁਣ ਭਾਈ ਰਣਜੀਤ ਸਿੰਘ ਹੋਰਾਂ ਨੇ ਇੱਕ ਵਾਰੀ ਫੇਰ ਤਿੱਖਾ ਜਿਹੜਾ ਜੀ ਉਹ ਹਮਲਾ ਕੀਤਾ ਔਰ ਇਹ ਗੱਲ ਕਹੀ ਹੈ ਕਿ 328 ਸਰੂਪਾਂ ਦੇ ਮਾਮਲੇ ਦੀ ਜਾਂਚ ਕਰਨ ਵਾਲਾ ਈਸ਼ਰ ਸਿੰਘ ਜਿਹੜਾ ਜੀ ਉਹਨੂੰ ਇਹ ਕਿਹਾ ਕਿ ਇਸ ਮਾਮਲੇ ਦੇ ਵਿੱਚ ਮੀਡੀਆ ਦੇ ਸਾਹਮਣੇ ਆ ਕੇ ਸਵਾਲਾਂ ਦੇ ਜਵਾਬ ਦੇਣ। ਭਾਈ ਰਣਜੀਤ ਸਿੰਘ ਹੋਰਾਂ ਨੇ ਜਾਂਚ ਰਿਪੋਰਟ ਦੇ ਬਾਰੇ ਦੋਸ਼ ਲਾਇਆ ਸੀਗਾ ਕਿ ਇਹ ਜਾਂਚ ਰਿਪੋਰਟ ਅਸਲੀ ਨਹੀਂ ਹੈ। ਅਸਲੀ ਜਾਂਚ ਰਿਪੋਰਟ ਦੇ ਹਰ ਸਫ਼ੇ ਦੇ ਉੱਤੇ 3 ਜਾਂਚ ਕਰਨ ਵਾਲੇ ਕਮੇਟੀ ਮੈਂਬਰਾਂ ਦੇ ਸਾਈਨ ਨੇ, ਜਦੋਂ ਕਿ ਦੂਜੇ ਪਾਸੇ ਜਿਹੜਾ ਈਸ਼ਰ ਸਿੰਘ ਆ ਉਹਨੇ ਇੱਕ ਵੀਡੀਓ ਦੇ ਰਾਹੀਂ ਭਾਈ ਰਣਜੀਤ ਸਿੰਘ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਤੇ ਇਹ ਕਿਹਾ ਕਿ ਸੰਗਤ ਨੂੰ ਉਹ ਗੁੰਮਰਾਹ ਕਰ ਰਹੇ ਨੇ। ਭਾਈ ਰਣਜੀਤ ਸਿੰਘ ਹੋਰਾਂ ਨੇ ਦੁਬਾਰਾ ਜਿਹੜੀ ਇਹ ਗੱਲ ਕਹੀ ਹੈ ਕਿ ਇੱਕ ਰਿਪੋਰਟ ਦੇ ਹਰ ਪੰਨੇ ਦੇ ਉੱਤੇ ਦਸਤਖਤ ਕੀਤੇ ਗਏ ਨੇ, ਤਾਂ ਇਹ ਰਿਪੋਰਟ ਅਕਾਲ ਤਖਤ ਤੇ ਕਿਉਂ ਨਹੀਂ ਦਿੱਤੀ ਗਈ। ਕਿਸੇ ਵੀ ਅਦਾਲਤ ਦੇ ਵਿੱਚ ਜਦੋਂ ਕਿਸੇ ਦਸਤਾਵੇਜ਼ ਦੀ ਨਕਲ ਦਿੱਤੀ ਜਾਂਦੀ ਹੈ ਤਾਂ ਉਹ ਅਸਲ ਕਾਪੀ ਦੀ ਨਕਲ ਹੁੰਦੀ ਹੈ। ਭਾਈ ਰਣਜੀਤ ਸਿੰਘ ਹੋਰਾਂ ਨੇ ਇਹ ਗੱਲ ਕਹੀ ਹੈ ਕਿ 125 ਸਰੂਪਾਂ ਦੇ ਮਾਮਲੇ ਦੇ ਵਿੱਚ ਉਹ ਝੂਠ ਆਖ ਰਹੇ ਆ ਕਿ ਇਹਦੇ ਬਾਰੇ ਉਹਨਾਂ ਨੇ ਆਪਣੀ ਜਾਂਚ ਰਿਪੋਰਟ ਦੇ ਪੰਨਾ ਨੰਬਰ 159 ਦੇ ਵਿੱਚ ਇਹਦਾ ਜ਼ਿਕਰ ਕੀਤਾ, ਜਿਹਦੇ ਵਿੱਚ ਸਪਸ਼ਟ ਲਿਖਿਆ ਕਿ ਵਾਧੂ ਅੰਗਾਂ ਤੋਂ 125 ਸਰੂਪ ਤਿਆਰ ਕੀਤੇ ਗਏ। ਉਹਨਾਂ ਈਸ਼ਰ ਸਿੰਘ ਨੂੰ ਇਹ ਗੱਲ ਪੁੱਛੀ ਹੈ ਕਿ ਪਬਲਿਕੇਸ਼ਨ ਵਿਭਾਗ ਦੇ ਸੁਪਰਵਾਈਜ਼ਰ ਕਵਲਜੀਤ ਸਿੰਘ ਨੇ ਇਹ ਕਿਹਾ ਕਿ ਉਹ ਅਧਿਕਾਰੀਆਂ ਦੇ ਵੱਲੋਂ ਭੇਜੀਆਂ ਕੱਚੀਆਂ ਪਰਚੀਆਂ ਦੇ ਆਧਾਰ ਤੇ ਅੱਗੇ ਪਾਵਨ ਸਰੂਪ ਦੇ ਦਿੰਦੇ ਸੀਗੇ, ਜਿਹੜੇ ਕਿ ਉਹਦੇ ਕੋਲੋਂ ਖੋਹ ਲਈਆਂ ਗਈਆਂ ਇਹ ਜਿਹੜੀਆਂ ਪਰਚੀਆਂ। ਔਰ ਉਹ ਇਹ ਕਿਹਾ ਗਿਆ ਕਿ ਇਸ ਮੁੱਦੇ ਨੂੰ ਕੇਂਦਰ ਬਿੰਦੂ ਬਣਾ ਕੇ ਜਾਂਚ ਕਿਉਂ ਨਹੀਂ ਜਿਹੜੀ ਦੀ ਉਹ ਕੀਤੀ ਗਈ। ਇਹ ਵੀ ਕਿਹਾ ਕਿ ਈਸ਼ਰ ਸਿੰਘ ਇਸ ਜਾਂਚ ਦੇ ਸਮਰੱਥ ਨਹੀਂ ਗਾ, ਉਹਨੂੰ ਇੱਕ ਵੱਡਾ ਕੰਮ ਸੌਂਪ ਦਿੱਤਾ ਗਿਆ ਕਿਉਂਕਿ ਉਹ ਭਾਈ ਰਣਜੀਤ ਸਿੰਘ ਹੋਰਾਂ ਦੇ ਖਾਸਮ ਖਾਸ ਸੀ ਤੇ ਉਹਨੂੰ ਇੱਕ ਤਖਤ ਦਾ ਜਥੇਦਾਰ ਲਾਉਣ ਦਾ ਵਾਅਦਾ ਕੀਤਾ ਗਿਆ, ਜਿਹਦੇ ਕਰਕੇ ਇਹ ਰਿਪੋਰਟ ਜਿਹੜੀ ਆ ਉਹ ਤਿਆਰ ਕਰਵਾਈ ਗਈ ਹੈ। ਭਾਈ ਰਣਜੀਤ ਸਿੰਘ ਹੋਰਾਂ ਨੇ ਇਹ ਮਾਮਲਾ ਉਠਾਇਆ। ਦੂਜਾ ਜਿਹੜਾ ਮਾਮਲਾ ਉਹ ਉਠਾਉਂਦੇ ਨੇ ਕਿ ਸਾਡਾ ਖਜ਼ਾਨਾ ਸੀ, ਉਹ ਜਿਹੜੀਆਂ ਚੀਜ਼ਾਂ ਸਾਕਾ ਨੀਲਾ ਤਾਰਾ ਦੇ ਸਮੇਂ ਲੈ ਗਏ ਸੀ, ਹੱਥ ਲਿਖਤ ਬੀੜਾਂ ਸੀ ਉਹਦੇ ਵਿੱਚ ਹੁਕਮਨਾਮੇ ਸਨ, ਹੱਥ ਲਿਖਤ 9ਵੇਂ ਪਾਤਸ਼ਾਹ ਦੇ, ਗੁਰੂ ਗੋਬਿੰਦ ਸਿੰਘ ਹੋਰਾਂ ਦੇ, ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਦੇ, ਜਿਹੜੇ ਕਿ ਉਹ ਸਾਰੇ ਦੇ ਸਾਰੇ ਰਿਸੀਵ ਹੋਏ ਆ, ਪਰ ਉਹ ਗਏ ਕਿੱਥੇ ਇਹ ਨਹੀਂ ਜਿਹੜਾ ਜੀ ਉਹ ਲੱਭ ਰਿਹਾ। ਹੁਣ ਵੇਖਣਾ ਇਹ ਆ ਕਿ 328 ਵਾਲਾ ਮਾਮਲਾ ਤੇ ਨਾਲ ਲੱਗਵਾ ਜਿਹੜਾ ਸਾਕਾ ਨੀਲਾ ਤਾਰਾ ਦੇ ਸਮੇਂ ਜਿਹੜਾ ਸਮਾਨ ਚੁੱਕ ਕੇ ਲਗਾਈ ਸੀ ਫੌਜ, ਜਿਹੜਾ ਉਹਨੇ ਵਾਪਸ ਕੀਤਾ, ਇਹ ਨਿਕਲਦਾ ਜਾਂ ਨਹੀਂ। ਦੇਖੋ ਇਹਦੇ ਸੰਬੰਧੀ ਪੂਰੀ ਦੁਨੀਆ ਦੇ ਵਿੱਚ ਬੈਠਾ ਜਿਹੜਾ ਭਾਈਚਾਰਾ ਹੈ ਉਹਨੂੰ ਆਪੋ ਆਪਣੇ ਤਰੀਕੇ ਦੇ ਨਾਲ ਜਿਹੜਾ ਦਬਾਅ ਬਣਾਉਣਾ ਬਹੁਤ ਜ਼ਰੂਰੀ ਆ, ਕਿਉਂਕਿ ਇਹ ਇਸ ਤਰ੍ਹਾਂ ਦਾ ਖਜ਼ਾਨਾ ਹੈ ਜਿਹੜਾ ਕਿ ਅਗਲੀਆਂ ਪੀੜ੍ਹੀਆਂ ਦੇ ਵਾਸਤੇ ਜਿਹੜਾ ਜੀ ਆਪਣੀ ਹੋਂਦ ਨੂੰ ਦੱਸਣ ਦੇ ਵਾਸਤੇ ਤੇ ਰਾਹ ਦਸੇਰੇ ਦੇ ਤੌਰ ਦੇ ਉੱਤੇ ਜਿਹੜਾ ਜੀ ਉਹ ਬੜਾ ਜ਼ਰੂਰੀ ਹੈ। ਹੱਥ ਲਿਖਤ ਬੀੜਾਂ ਜਦੋਂ ਗਾਇਬ ਕਰ ਦਿੱਤੀਆਂ ਜਾਣਗੀਆਂ ਤੇ ਮੰਨ ਲਓ ਕੱਲ ਨੂੰ ਸੋਧਾਂ ਕਰਨੀਆਂ ਹੋਣ ਜੀ, ਕਿਸੇ ਜਗ੍ਹਾ ਦੇ ਉੱਤੇ ਕੋਈ ਗਲਤੀ ਛਪਾਈ ਦੇ ਵਿੱਚ ਪ੍ਰਿੰਟਿੰਗ 'ਚ ਹੁੰਦੀ, ਉਹ ਸੋਧ ਕਿੱਥੋਂ ਹੋਊਗੀ?
ਉਹ ਕਿਸ ਜਗ੍ਹਾ ਤੋਂ ਲਈ ਜਾਊਗੀ? ਕੀ ਇਹ ਕਿਸੇ ਸਾਜ਼ਿਸ਼ ਦੇ ਤਹਿਤ ਸਾਰਾ ਕੁਝ ਗਾਇਬ ਕਰ ਦਿੱਤਾ ਗਿਆ? ਕਿੱਥੇ ਵੇਚੀਆਂ ਗਈਆਂ, ਕਿੰਨੇ ਦੀਆਂ ਵੇਚੀਆਂ ਗਈਆਂ, ਕਿਹਨੂੰ ਵੇਚੀਆਂ ਗਈਆਂ? ਇਹ ਬੜੇ ਅਹਿਮ ਸਵਾਲ ਨੇ ਜਿਹੜੇ ਭਾਈ ਰਣਜੀਤ ਸਿੰਘ ਹੋਰਾਂ ਨੇ ਉਠਾਏ ਨੇ ਜੀ। ਪਰ ਜਿੱਥੋਂ ਚਲੇ ਗਈਆਂ ਲੱਗਦਾ ਨਹੀਂ ਉੱਥੋਂ ਆਉਂਗੀਆਂ, ਕੁਛ ਹੋਰ ਹੋ ਕੇ ਆਊਗਾ ਉਹਨਾਂ ਦਾ। ਤੇ ਅੱਗੇ ਗੱਲ ਕਰਦੇ ਹਾਂ ਨਸ਼ਾ ਤਸਕਰ ਸਰਪੰਚ ਰਾਣੋ ਦੀ ਸ਼ਾਹੀ ਜ਼ਿੰਦਗੀ ਤੇ ਵੱਡੇ ਸਵਾਲ। ਦੇਖੋ, ਇਹ ਜਿਹੜਾ ਸਰਪੰਚ ਗੁਰਦੀਪ ਰਾਣੋ ਆ, ਜਿੰਨੀ ਕੁ ਉਹਦੀ ਜਿਹੜੀ ਦੀ ਉਹ ਘੋਖ ਕੀਤੀ ਆ, ਉਹ ਇੱਕ ਜਿਹੜੀਆਂ ਯੂਜ਼ਡ ਕਾਰਾਂ ਨੇ ਉਹਦੀ ਛੋਟੀ ਜਿਹੀ ਦੁਕਾਨ ਚਲਾਉਂਦਾ ਸੀ ਕਿਸੇ ਸਮੇਂ। ਹਲਕਾ ਪਾਇਲ ਦੇ ਵਿੱਚ ਇਹ ਪਿੰਡ ਪੈਂਦਾ ਰਾਣੋ। ਅਕਾਲੀ ਭਾਜਪਾ ਸਰਕਾਰ ਦੇ ਵੇਲੇ ਉਹਨੂੰ ਸਰਪੰਚ ਬਣਾਇਆ ਗਿਆ ਸੀ ਪਿੰਡ ਦਾ, ਔਰ ਉਹਦੀਆਂ ਜਿਹੜੀਆਂ ਫੋਟੋਆਂ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਮਨਪ੍ਰੀਤ ਇਆਲੀ, ਜਾਂ ਜਿਹੜੇ ਵਿਧਾਨ ਸਭਾ ਦੇ ਸਪੀਕਰ ਰਹੇ ਨੇ ਚਰਨਜੀਤ ਸਿੰਘ ਓਠਵਾਲ, ਉਹਨਾਂ ਦੇ ਮੁੰਡੇ ਦੇ ਨਾਲ ਜਿਹੜੀਆਂ ਦੀ ਉਹ ਫਿਰਦੀਆਂ ਨੇ। STF ਨੇ ਉਹਨੂੰ ਛਾਪੇਮਾਰੀ ਕਰਕੇ ਫੜਿਆ ਜੀ, ਔਰ ਜਿਸ ਵੇਲੇ ਉਹ ਆ ਰਿਹਾ ਸੀ ਉਹ ਆਪਣੀ ਪਤਨੀ ਦੇ ਨਾਲ ਸੀ। 21 ਕਿਲੋ ਦੇ ਕਰੀਬ ਚਿੱਟਾ ਉਹਦੇ ਤੋਂ ਤੇ ਆਈਸ ਡਰੱਗ ਜਿਹੜੀ ਆ ਉਹ ਦੱਸ ਤੇ ਫੜੀ ਗਈ ਆ। ਕੁਝ ਰਿਪੋਰਟਾਂ ਇਹ ਵੀ ਕਹਿੰਦੀਆਂ ਨੇ ਕਿ ਉਹ ਜ਼ਿਆਦਾ ਸੀ, ਦਿਖਾਈ ਘੱਟ ਗਈ। ਪੁਲਿਸੀਆਂ ਦੇ ਨਾਲ ਨੇੜਤਾ ਉਹਦੀ ਫੇਸਬੁੱਕ ਪੇਜ ਤੋਂ ਵੇਖੀ ਜਾ ਸਕਦੀ ਹੈ ਜੀ। ਤਾਂ DSP ਜਿਹੜਾ ਥਿੰਦ ਹੈ ਤੇ ਇੱਕ ਕੋਈ ਚੀਮਾ ਹੈ, ਉਹਦੇ ਨਾਲ ਉਹਦੀ ਨੇੜਤਾ ਜਿਹੜੀ ਜੀ ਉਹ ਕਾਫੀ ਦੱਸੀ ਜਾ ਰਹੀ ਹੈ। ਜਿਹੜੀ ਉਹਨੇ ਮਹਿਲਨੁਮਾ ਕੋਠੀ 36 ਕਿੱਲੇ ਦੇ ਵਿੱਚ, ਉਹ 4 ਕਰੋੜ ਰੁਪਏ ਦੀ ਦੱਸੀ ਜਾ ਰਹੀ ਹੈ, ਜਿੱਥੇ ਕਿ ਪੰਜਾਬੀ ਫਿਲਮਾਂ ਦੀ ਸ਼ੂਟਿੰਗ ਤੇ ਪੰਜਾਬੀ ਗਾਣਿਆਂ ਦੀ ਸ਼ੂਟਿੰਗ ਦੇ ਵਾਸਤੇ ਉਹ ਕੋਠੀ ਦਿੰਦਾ ਸੀ। 18 ਗੱਡੀਆਂ ਜਿਹੜੀਆਂ ਲਗਜ਼ਰੀ ਉਹਦੇ ਕੋਲੇ ਨੇ, ਜਿਨ੍ਹਾਂ ਦੀ ਕੀਮਤ 40 ਲੱਖ ਤੋਂ ਉੱਪਰ ਦੀ ਹੈ ਕੱਲੀ ਗੱਡੀ ਦੀ, ਔਰ 80 ਲੱਖ ਤੱਕ ਦੀਆਂ ਗੱਡੀਆਂ ਜਿਹੜੀਆਂ ਦੀ ਉਹਦੇ ਕਾਫਲੇ ਦੇ ਵਿੱਚ ਚੱਲਦੀਆਂ ਸੀ। ਅੱਜ ਵੀ ਉਹ ਜਿਪਸੀ ਜਿਹੜੀ ਆ ਜੀ ਉਹਨੂੰ ਅੱਗੋਂ ਲੈਂਦੀ ਸੀਗੀ ਪੁਲਿਸ ਦੀ ਜਿਪਸੀ, ਕਾਂਗਰਸ ਦੇ ਰਾਜ ਦੇ ਵਿੱਚ। ਸਰਪੰਚ ਉਹ ਅਕਾਲੀਆਂ ਦਾ ਸੀ। ਜਦੋਂ ਉਹ ਫੜਿਆ ਗਿਆ ਤੇ ਕਾਂਗਰਸੀਆਂ ਨੇ ਅਕਾਲੀ ਦਲ ਦੇ ਆਗੂਆਂ ਦੇ ਨਾਲ ਉਹਦੀਆਂ ਫੋਟੋਆਂ ਜਨਤਕ ਕਰ ਦਿੱਤੀਆਂ। ਸ਼ਾਮ ਹੁੰਦਿਆਂ ਜਿਹੜੇ ਅਕਾਲੀ ਦਲ ਵਾਲੇ ਸੀ ਉਹਨਾਂ ਨੇ ਕਾਂਗਰਸੀਆਂ ਦੇ ਨਾਲ ਉਹਦੀਆਂ ਫੋਟੋਆਂ ਜਨਤਕ ਕਰਤੀਆਂ ਕਿ ਉਹ ਤੁਸੀਂ ਉਹ ਫੋਟੋਆਂ ਜਨਤਕ ਕਰਦੇ ਹੋ, ਆਹ ਤੁਹਾਡੀਆਂ ਵੀ ਨਾਲ ਨੇ। ਉੱਥੋਂ ਦੇ ਇੱਕ ਜਿਹੜੇ ਜੀ ਵਕੀਲ ਨੇ ਇਸ ਹਲਕੇ ਦੇ ਸਰਬਜੀਤ ਸਿੰਘ ਕੰਗ, ਉਹਨਾਂ ਨੇ ਜਿਹੜਾ ਜੀ ਇੱਕ ਪ੍ਰੈਸ ਕਾਨਫਰੰਸ ਕੀਤੀ ਮੇਰੇ ਪੇਜ ਦੇ ਉੱਤੇ। ਮੈਂ ਹੁਣੇ ਵੀਡੀਓ ਥੋੜੀ ਦੇਰ ਪਹਿਲਾਂ ਉਹ ਜਿਹੜੀ ਉਹ ਪਾਈ ਹੈ, ਜੇ ਕਿਸੇ ਨੇ ਵੇਖਣੀ ਹੋਵੇ। ਉਹਨਾਂ ਨੇ ਉਹਦੇ ਵਿੱਚ ਬੜੇ ਗੰਭੀਰ ਦੋਸ਼ ਲਾਏ। ਚਲੋ ਉਹਨਾਂ ਦੋਸ਼ਾਂ ਦੀ ਤਾਂ ਮੈਂ ਗੱਲ ਨਹੀਂ ਕਰਦਾ, ਕਿਉਂਕਿ ਉਹ ਹੋ ਸਕਦਾ ਕਿ ਉਹਦੇ ਵਿੱਚ ਨਾ ਵੀ ਸਹੀ ਹੋਵੇ, ਪਰ ਉਹ ਕਹਿ ਕੀ ਰਹੇ ਆ ਇਹ ਵੇਖਣ ਵਾਲੀ ਗੱਲ ਜਿਹੜੀ ਜੀ ਉਹ ਜ਼ਰੂਰ ਆ ਕਿ ਕਿੰਨੇ ਗੰਭੀਰ ਦੋਸ਼ ਨੇ। ਕਿਉਂਕਿ ਉਹਦੇ ਵਿੱਚ ਉਹ ਮੌਜੂਦਾ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਦੇ 2 OSD ਦਾ ਜ਼ਿਕਰ ਜਿਹੜਾ ਜੀ ਆਉਂਦਾ, ਇੱਕ ਅੰਕਿਤ ਬਾਂਸਲ ਨੇ ਤੇ ਦੂਸਰੇ ਕੈਪਟਨ ਸੰਦੀਪ ਸੰਧੂ ਜਿਹੜੇ ਨੇ, ਉਹਨਾਂ ਦੇ ਉੱਤੇ ਉਹਨਾਂ ਨੇ ਦੋਸ਼ ਜਿਹੜੇ ਉਹ ਲਾਏ ਨੇ। ਹੁਣ ਜਿਹੜੇ ਹਲਕਾ ਪਾਇਲ ਤੋਂ ਕਾਂਗਰਸੀ MLA ਨੇ ਬੇਅੰਤ ਸਿੰਘ ਦੇ ਪੋਤੇ, ਉਹ ਇਹ ਗੱਲ ਕਹਿੰਦੇ ਆ ਜੀ ਉਹਨੂੰ ਜਿਹੜੀ ਪੁਲਿਸ ਦੀ ਸਿਕਿਉਰਿਟੀ ਆ ਪਿਛਲੀ ਸਰਕਾਰ ਦੇ ਵੇਲੇ ਮਿਲੀ ਸੀ। ਸ਼ਾਇਦ ਹੋ ਸਕਦਾ ਕਿ ਜਿਹੜੇ ਕਾਂਗਰਸ ਦੇ MLA ਨੇ ਉਹਨਾਂ ਨੂੰ ਚੇਤਾ ਨਾ ਰਿਹਾ ਹੋਵੇ ਕਿ 4 ਸਾਲ ਤੋਂ ਲਗਭਗ ਸਰਕਾਰ ਕਾਂਗਰਸ ਦੀ ਹੈ ਪੰਜਾਬ ਦੇ ਵਿੱਚ। ਹੁਣ ਉਹਨੂੰ ਸਿਕਿਉਰਿਟੀ ਜਿਹੜੀ ਦੀ ਉਹ ਕਿਹਨੇ ਦਿੱਤੀ ਹੋਈ ਹੈ, ਔਰ ਉਹ ਇੰਨੀ ਠਾਠ ਦੇ ਨਾਲ ਕਿਵੇਂ ਜਿਹੜਾ ਜੀ ਉਹ ਰਹਿੰਦਾ ਸੀ? ਇਹਦੇ ਉੱਤੇ ਵੀ ਸਵਾਲ ਉੱਠ ਰਹੇ ਆ ਕਿ ਜਦੋਂ ਉਹਦੇ ਕੋਲੋਂ ਚਿੱਟਾ ਫੜਿਆ ਗਿਆ, ਹੁਣ ਜਿਸ ਦਿਨ ਛਾਪੇਮਾਰੀ ਦੇ ਵਿੱਚ ਉਹਦੀ ਪਤਨੀ ਨਾਲ ਸੀ, ਉਹਨੂੰ ਕਿਵੇਂ ਛੱਡ ਦਿੱਤਾ ਗਿਆ? ਉਹ ਕਰਦਾ ਕੀ ਸੀਗਾ? ਇੱਕ ਕਾਫਲੇ ਦੇ ਰੂਪ ਦੇ ਵਿੱਚ ਚੱਲਦਾ ਸੀ, ਜਿਹਦੇ ਵਿੱਚ ਸਾਰੀਆਂ ਵੱਡੀਆਂ ਗੱਡੀਆਂ ਹੁੰਦੀਆਂ ਸੀਗੀਆਂ, ਅੱਗੇ ਪਿੱਛੇ ਵੀ ਜਿਹੜੀਆਂ ਦੀ ਵੱਡੀਆਂ ਗੱਡੀਆਂ, ਵਿਚਾਲੇ ਉਹਦੀ ਆਪਣੀ ਗੱਡੀ ਚੱਲਦੀ ਸੀ। ਆਪਣੇ ਉਹਨੇ ਪ੍ਰਾਈਵੇਟ ਬਾਉਂਸਰ ਰੱਖੇ ਹੋਏ ਸੀ, ਜਿਨ੍ਹਾਂ ਦੇ ਕੋਲੇ ਵੱਡੀ ਗਿਣਤੀ ਦੇ ਵਿੱਚ ਹਥਿਆਰ ਜਿਹੜੇ ਵੀ ਉਹ ਨਾਲ ਲੈ ਕੇ ਉਹ ਚੱਲਦਾ ਸੀਗਾ। ਇੰਨੀ ਠਾਠ ਬਾਠ ਉਹਨੇ ਪਿਛਲੇ ਕੋਈ 5 ਸਾਲਾਂ ਦੇ ਵਿੱਚ ਜਿਹੜੀ ਦੀ ਉਹ ਬਣਾਈ, ਔਰ ਉਹ ਕਰੋੜਾਂ ਦੇ ਵਿੱਚ ਫਿਰ ਖੇਡਣ ਜਿਹੜਾ ਦੀ ਉਹ ਲੱਗ ਪਿਆ। ਜਿਹੜੀ ਇਹਦੀ ਕਹਾਣੀ ਆ ਉਹ ਸ਼ੁਰੂ ਇੱਥੋਂ ਹੁੰਦੀ ਆ ਕਿ ਇਹ ਦਾਰੂ ਦੇ ਨਸ਼ੇ ਦੇ ਵਿੱਚ ਇੱਕ ਵਿਆਹ 'ਚ ਨੱਚਦਿਆਂ ਇਹਨੇ ਗੋਲੀ ਮਾਰਤੀ ਆਪਣੀ ਸਾਲੇਹਾਰ ਨੂੰ। ਉਹਦੀ ਡੈਥ ਹੋ ਗਈ। ਉਸ ਮਾਮਲੇ 'ਚ ਜੇਲ੍ਹ 'ਚ ਗਿਆ। ਮੁੜ ਕੇ ਇਹਨੇ ਆਪਣੇ ਸਾਲੇ ਦੇ ਨਾਲ ਜਿਹੜਾ ਸੀ ਉਹ ਸਮਝੌਤਾ ਕਰਕੇ ਉਸ ਕੇਸ 'ਚੋਂ ਨਿਕਲ ਗਿਆ। ਜੇਲ੍ਹ ਦੇ ਵਿੱਚ ਹੀ ਇਹਦੀ ਮੁਲਾਕਾਤ ਜਿਹੜੀ ਉਹ ਤਸਕਰਾਂ ਦੇ ਨਾਲ ਹੋਈ। ਉੱਥੋਂ ਜਿਹੜਾ ਜੀ ਫਿਰ ਇਹ ਚੱਲਣਾ ਸ਼ੁਰੂ ਹੋਇਆ ਤੇ ਇੱਥੋਂ ਤੱਕ ਜਿਹੜਾ ਜੀ ਉਹ ਪਹੁੰਚ ਗਿਆ ਕਿ ਇੱਕ ਬਹੁਤ ਵੱਡਾ ਨੈਟਵਰਕ ਖੜਾ ਕਰ ਗਿਆ, ਜਿਹੜਾ ਇੱਕ ਡਰੱਗ ਗੁਜਰਾਤ ਤੋਂ ਫੜੀ ਗਈ ਸੀ, ਅੰਮ੍ਰਿਤਸਰ ਦੇ ਨਾਲ ਇਹਦੇ ਸਿੱਧੇ ਤਾਰ ਜੁੜੇ ਸੀਗੇ। ਉਹ ਜਿਹੜਾ ਸਰਗਣਾ ਸੰਧੂ ਜਿਹੜਾ ਆਸਟ੍ਰੇਲੀਆ ਦੇ ਵਿੱਚ ਸੀ, ਉਹ ਇਟਲੀ ਦੇ ਵਿੱਚ ਡਿਟੇਨ ਕਰ ਲਿਆ ਗਿਆ ਤੇ ਮੁੜ ਕੇ ਕੋਈ ਬੇਦੀ ਆ ਇੱਕ ਜਿਹੜਾ ਦੁਬਈ ਦੇ ਵਿੱਚ ਬੈਠਾ, ਉਹਨੇ ਇਹ ਨੈਟਵਰਕ ਸੰਭਾਲਿਆ। ਉਹਦੇ ਨਾਲ ਇਹਦੀਆਂ ਤਾਰਾਂ ਜਿਹੜੀਆਂ ਉਹ ਰਾਣੋ ਦੀਆਂ ਜੁੜ ਗਈਆਂ ਸਿੱਧੀਆਂ। ਉੱਥੋਂ ਇਹਨੇ ਇਹ ਨੈਟਵਰਕ ਜਿਹੜਾ ਜੀ ਉਹ ਸਾਰਾ ਬਣਾਉਣਾ ਸ਼ੁਰੂ ਕੀਤਾ। 4 ਹਫ਼ਤਿਆਂ ਦੇ ਵਿੱਚ
गुटका दी सौं चुक के नशे नूं खत्म करने वाले ये भुल्ली बैठे आ कि हुण 4 साल हो गए, अज भी अजिहे नैटवर्क, ये तां फड़िया गया नैटवर्क तां सामने आ गया, जिहड़ा फड़िया ही नहीं जा रहा वो किवें चल रहे आ और अज ये महीने किन्हां नूं दे रहे आ, ये कहानी सारी हौली हौली सामने आ रही। बिल्कुल जी, सारिਆਂ ਨੂੰ पता मिल मिलाए तो बिना तो कम हो भी नहीं सकते। तो अखीरले सवाल पर चलांगे। श्रोते जो थोड़ा भी कोई सवाल या कॉल कर सकते हो 4082725200 408 272 5200। तो मौड़ बंब धमाके की जो गल करिए तो हाई कोर्ट ने वो रिपोर्ट तलब की। बिल्कुल जी, एक्चुअली ये की है कि 17 ਦੇ ਵਿੱਚ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਇਹ ਮੌੜ ਬੰਬ ਧਮਾਕਾ ਜਿਹੜਾ ਹੋਇਆ ਸੀਗਾ। ਇਹ ਇੱਥੇ ਜਿਹੜਾ ਜੀ ਉਹ 2 ਵਾਰੀ ਖੁਦ ਮੈਂ ਜਿਹੜਾ ਜੀ ਗਿਆ ਜਿਸ ਜਗ੍ਹਾ ਦੇ ਉੱਤੇ ਧਮਾਕਾ ਹੋਇਆ ਸੀ, ਜਿਹੜੇ ਨੇੜੇ ਤੇੜੇ ਦੁਕਾਨਾਂ ਵਾਲੇ ਆ ਉਹਨਾਂ ਦੇ ਅੱਜ ਵੀ ਇਹ ਜ਼ਖਮ ਅੱਲੇ ਆ, ਜਿਹਦੇ ਵਿੱਚ ਭੋਰਾ ਭੋਰਾ ਬੱਚੇ ਵੀ ਮਾਰੇ ਗਏ ਸਨ। ਔਰ ਇਸ ਬੰਬ ਧਮਾਕੇ ਨੇ ਇੱਕ ਵੱਡਾ ਰੋਲ ਨਿਭਾਇਆ ਸੀ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ, ਕਿਉਂਕਿ ਇੱਕ ਫਿਰਕੇ ਦੇ ਵਿੱਚ ਵੱਡਾ ਡਰ ਪੈਦਾ ਕਰ ਦਿੱਤਾ ਸੀ ਇਸ ਬੰਬ ਧਮਾਕੇ ਨੇ ਕਿ ਪੰਜਾਬ ਦੇ ਵਿੱਚ ਪਤਾ ਨਹੀਂ ਕੀ ਬਣ ਜਾਣਾ। ਇਹ ਜਦੋਂ ਇਹਦੀ ਜਾਂਚ ਜਿਹੜੀ ਚੱਲਦੀ ਆ ਫਿਰ ਉਹ ਇੱਕ ਪੁਆਇੰਟ ਤੇ ਆ ਕੇ ਖੜੀ ਹੋ ਜਾਂਦੀ ਹੈ, ਕਿਉਂਕਿ ਮੌੜ ਤੋਂ ਚੋਣ ਲੜ ਰਿਹਾ ਸੀ ਸਰਸੇ ਵਾਲੇ ਦਾ ਕੁੜਮ ਜਿਹੜਾ ਜੀ ਜੱਸੀ। ਔਰ ਇਹ ਵੀ ਸਭ ਨੂੰ ਪਤਾ ਕਿ ਇੱਕ ਮਰੂਤੀ ਕਾਰ ਜਿਹੜੀ ਜੀ ਉਹ ਲੈ ਕੇ ਸਰਸੇ ਵਾਲੇ ਦੇ ਅੰਦਰ ਸਰਸੇ ਡੇਰੇ ਦੇ ਅੰਦਰ ਉਹਨੂੰ ਮੋਡੀਫਾਈ ਕੀਤਾ ਗਿਆ, ਕੁੱਕਰ ਬੰਬ ਜਿਹੜਾ ਜੀ ਉਹ ਲਿਆ ਕੇ ਉਹਦੇ ਵਿੱਚ ਫਿੱਟ ਕੀਤਾ ਗਿਆ। ਨਾ ਸਿਰਫ ਜਿਹੜਾ ਜੀ ਇਹ ਇੱਕ ਕੈਂਡੀਡੇਟ ਨੂੰ ਚੋਣ ਜਿਤਾਉਣ ਲਈ ਬਲਕਿ ਇੱਕ ਫਿਰਕੇ ਦੇ ਵਿੱਚ ਡਰ ਪੈਦਾ ਕਰਨ ਦੇ ਵਾਸਤੇ ਇਹ ਸਾਰਾ ਕੁਝ ਜਿਹੜਾ ਜੀ ਉਹ ਕੀਤਾ ਗਿਆ। ਜਿਹੜਾ ਹੁਣ ਸਟੇਟਸ ਰਿਪੋਰਟ ਫੇਰ ਮੰਗੀ ਹੈ ਜੀ ਹਾਈ ਕੋਰਟ ਨੇ, ਬਾਰ-ਬਾਰ ਮੰਗੀ ਹੈ, ਇਹ ਪਹਿਲੀ ਵਾਰੀ ਨਹੀਂ ਮੰਗੀ। ਗੁਰਜੀਤ ਸਿੰਘ ਪਾਤੜਾ ਨੇ ਉਹ ਤਕੜੇ ਹੋ ਕੇ ਇਸ ਮਾਮਲੇ 'ਚ ਜਿਹੜਾ ਜੀ ਉਹ ਲੱਗੇ ਹੋਏ ਆ। 19 ਜਨਵਰੀ ਨੂੰ ਅਗਲੀ ਸੁਣਵਾਈ ਜਿਹੜੀ ਜੀ ਉਹ ਹੋਊਗੀ, ਉਦੋਂ ਤੱਕ ਇਹ ਕਿਹਾ ਕਿ ਪੰਜਾਬ ਪੁਲਿਸ ਨੇ ਬੰਬ ਧਮਾਕੇ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਕੇ ਕੰਟੈਂਪਟ ਆਫ ਕੋਰਟ ਜਿਹੜਾ ਜੀ ਉਹ ਕੀਤਾ। ਗੁਰਜੀਤ ਪਾਤੜਾ ਨੇ 2019 ਦੇ ਵਿੱਚ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਸੀਗੀ, ਜਿਹਦੇ ਵਿੱਚ ਉਹਨੇ ਮੰਗ ਕੀਤੀ ਸੀ ਕਿ ਮੌੜ ਬੰਬ ਧਮਾਕੇ ਦੀ ਜਾਂਚ ਕਿਸੇ ਵੀ ਕੇਂਦਰੀ ਏਜੰਸੀ CBI ਜਾਂ NIA ਤੋਂ ਕਰਵਾਈ ਜਾਵੇ, ਕਿਉਂਕਿ ਪੰਜਾਬ ਪੁਲਿਸ ਇਸ ਮਾਮਲੇ ਦੀ ਸਹੀ ਜਾਂਚ ਨਹੀਂ ਕਰ ਰਹੀ। ਅਦਾਲਤ ਨੇ ਅਕਤੂਬਰ 2019 ਦੇ ਵਿੱਚ ਪੁਲਿਸ ਨੂੰ ਹੁਕਮ ਕੀਤਾ ਸੀਗਾ ਕਿ DIG ਰਣਬੀਰ ਸਿੰਘ ਖੱਟੜਾ ਦੀ SIT ਨੂੰ ਭੰਗ ਕਰਕੇ ਨਵੀਂ SIT ਬਣਾਈ ਜਾਵੇ, ਜਿਹੜੀ 3 ਮਹੀਨਿਆਂ ਦੇ ਵਿੱਚ ਇਸ ਕੇਸ ਦੀ ਜਾਂਚ ਪੂਰੀ ਕਰਕੇ ਚਾਰਜ ਸ਼ੀਟ ਪੇਸ਼ ਕਰੇ ਤੇ ਸਟੇਟਸ ਰਿਪੋਰਟ ਕੋਰਟ ਦੇ ਵਿੱਚ ਦਾਖਲ ਕਰੇ। ਨਵੀਂ SIT ਨੇ ਜਨਵਰੀ 2020 ਦੇ ਵਿੱਚ ਚਾਰਜ ਸ਼ੀਟ ਦੇ ਕੇ ਹਾਈ ਕੋਰਟ 'ਚ ਸਟੇਟਸ ਰਿਪੋਰਟ ਦੇ ਦਿੱਤੀ। ਹਾਈ ਕੋਰਟ ਨੇ ਸਤੰਬਰ ਦੇ ਵਿੱਚ ਪਾਤੜਾ ਦੀ ਪਟੀਸ਼ਨ ਦਾ ਨਿਪਟਾਰਾ ਕਰਤਾ। ਨਾਲ ਹੀ ਇਹ ਵੀ ਹੁਕਮ ਕੀਤਾ ਕਿ SIT 2 ਹਫ਼ਤੇ ਦੇ ਅੰਦਰ ਦੋਸ਼ੀਆਂ ਨੂੰ ਗ੍ਰਿਫਤਾਰ ਕਰੇ। ਫਿਲਹਾਲ ਪੁਲਿਸ ਨੇ ਕਿਸੇ ਵਿਅਕਤੀ ਨੂੰ ਗ੍ਰਿਫਤਾਰ ਨਹੀਂ ਕੀਤਾ, ਜਿਹਦੇ ਕਰਕੇ ਗੁਰਜੀਤ ਸਿੰਘ ਪਾਤੜਾ ਮੁੜ ਕੇ ਹਾਈ ਕੋਰਟ ਦੇ ਵਿੱਚ ਜਿਹੜਾ ਜੀ ਹੋ ਗਿਆ, ਕੰਟੈਂਪਟ ਆਫ ਕੋਰਟ ਪਟੀਸ਼ਨ ਦਾਇਰ ਜਿਹੜੀ ਹੈ ਉਹ ਕੀਤੀ ਹੈ। ਔਰ ਇਸ ਮਾਮਲੇ ਦੇ ਉੱਤੇ ਪੁਲਿਸ ਤੋਂ ਸਟੇਟਸ ਰਿਪੋਰਟ ਜਿਹੜੀ ਆ ਉਹ ਮੰਗੀ ਗਈ ਆ। ਵੇਖਦੇ ਆ ਹੁਣ ਇਸ ਮਾਮਲੇ ਦੇ ਉੱਤੇ ਕੀ ਕੋਈ ਸਟੇਟਸ ਰਿਪੋਰਟ ਜਿਹੜੀ ਆ ਜੀ ਇਹ ਦਿੰਦੀ, ਕਿਉਂਕਿ ਜਨਵਰੀ ਤੱਕ ਦਾ ਸਮਾਂ ਮਿਲ ਗਿਆ। ਉਦੋਂ ਤੱਕ ਇਹ ਵੀ ਜਿਹੜਾ ਜੀ ਹੋ ਸਕਦਾ ਹੈ ਕਿ ਇਹ ਕੁਛ ਨਾ ਕੁਛ ਜਿਹੜਾ ਉਹ ਬਣਾ ਲੈਣ। ਪਰ ਜਿਹੜੀ ਆਪਾਂ CBI ਦਾ ਰਾਹ ਬੰਦ ਕਰਨ ਦੀ ਗੱਲ ਜਿਹੜੀ ਕੀਤੀ ਆ ਸਰਕਾਰ ਦੇ ਵੱਲੋਂ, ਉਹ ਇੱਕ ਕਿਸਮ ਦੇ ਨਾਲ ਇਹਦੇ ਵਿੱਚ ਅੜਿੱਕਾ ਵੀ ਬਣ ਸਕਦੀ ਹੈ ਕਿ ਜੇ ਹਾਈ ਕੋਰਟ ਜਿਹੜੀ ਆ ਜੀ ਉਹ CBI ਨੂੰ ਇਹ ਜਾਂਚ ਦਿੰਦੀ ਹੈ ਤੇ ਫਿਰ ਜਿਹੜਾ ਜੀ ਉਹ CBI ਇਹਦੇ ਤੇ ਜਾਂਚ ਕਰ ਸਕੂਗੀ ਜਾਂ ਨਹੀਂ ਕਰ ਸਕੂਗੀ, ਇਹ ਵੱਡਾ ਸਵਾਲ ਤਾਂ ਜਿਹੜਾ ਜੀ ਉਹ ਖੜਾ ਹੋ ਗਿਆ। ਇਹ ਜਿਹੜਾ ਧਮਾਕਾ ਹੋਇਆ ਸੀਗਾ, ਕੀ ਇਹਦੇ ਕਦੀ ਰਿਐਲਿਟੀ ਜਿਹੜੀ ਆ ਜੀ ਉਹ ਸਾਹਮਣੇ ਆ ਸਕੂਗੀ? ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਆ। ਕਿਉਂਕਿ ਇਹਦੇ ਪਿੱਛੇ ਬੜਾ ਕੁਝ ਜਿਹੜਾ ਜੀ ਹੈ, ਜਦੋਂ ਮੈਂ ਤੁਹਾਨੂੰ ਦੱਸਿਆ ਕਿ ਇਹ ਐਕਚੁਅਲੀ ਜਿਹੜਾ ਸੀਗਾ ਇਹਨੇ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਉੱਤੇ ਬਹੁਤ ਵੱਡਾ ਇੱਕ ਅਸਰ ਛੱਡਿਆ ਸੀਗਾ ਜੀ। ਬਿਲਕੁਲ ਜੀ, ਜੇ ਕੋਈ ਮਰ ਗਿਆ ਹੋਰ ਕੋਈ ਮਰ ਗਿਆ, ਇਹਨਾਂ ਨੂੰ ਤਾਂ ਕੁਰਸੀਆਂ ਮਿਲ ਗਈਆਂ ਬਹੁਤ। ਤੇ ਬਲਤੇਜਵਨ ਜੀ ਆਉਣੇ ਆਪਾਂ ਇੱਕ ਬ੍ਰੇਕ ਤੋਂ ਬਾਅਦ ਸਰੋਤੇ ਤੁਸੀਂ ਵੀ ਕਾਲ ਕਰਕੇ ਜੇ ਤੁਹਾਡਾ ਵੀ ਕੋਈ ਸਵਾਲ ਆ ਪੁੱਛ ਸਕੋਗੇ 4082725200 408 272 5200 ਤੇ ਕਾਲ ਕਰਕੇ ਕੋਈ ਵੀ ਸਵਾਲ ਪੁੱਛਣਾ ਪੁੱਛ ਸੇ। ਇੱਕ ਬ੍ਰੇਕ ਤੋਂ ਬਾਅਦ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਸਨੋ 1300 AM KLHC ਬੇਕਰਸਫੀਲਡ 1350 AM
KOBO Yuba City 1450 AM, KIID Sacramento 1470 AM, KCVR Lodi Stockton 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ। ਇਸ ਹਿੱਸੇ ਦੇ ਵਿੱਚ ਜੇ ਤੁਹਾਡਾ ਵੀ ਕੋਈ ਸਵਾਲ ਆ ਤੁਸੀਂ ਕਰ ਸਕਦੇ ਹਾਂ। 408 272 5200 ਸਟੂਡੀਓ ਦਾ ਫੋਨ ਨੰਬਰ ਹੈ। ਸਾਡੇ ਨਾਲ ਦੁਆਰਾ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਇੱਕ ਵਾਰ ਫਿਰ ਸਵਾਗਤ ਹੈ। ਮਿਹਰਬਾਨੀ ਜੀ, ਧੰਨਵਾਦ ਜੀ। ਸਾਡੇ ਨਾਲ ਜੁੜੇ ਹੋਏ ਨੇ ਰਾਜ ਜੀ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਪੰਨੂ ਸਾਹਿਬ, ਤੁਸੀਂ ਖਬਰ ਉਹ ਕੀਤੀ ਆ ਭਾਈ ਰਣਜੀਤ ਸਿੰਘ ਵਾਲੀ, ਜਿਹੜੇ ਉਹ ਬਲੂ ਸਟਾਰ ਵੇਲੇ ਜੋ ਸਮਾਨ ਗਵਾਚਿਆ ਸੀ ਲੈ ਕੇ ਗਏ ਸੀ, ਉਹ ਵਾਪਸ ਕਿੱਥੇ ਗਿਆ? ਉਹਦੇ ਵਿੱਚ ਇੱਕ ਚੀਜ਼ ਹੋਰ ਕਦੇ ਕਿਸੇ ਨੇ ਉਹਦਾ ਜ਼ਿਕਰ ਨਹੀਂ ਕੀਤਾ ਜੀ। ਜਿਹੜੇ ਦਰਸ਼ਨੀ ਡਿਊਟੀ ਦੇ ਦਰਵਾਜ਼ੇ ਸੀਗੇ, ਉਹ ਤੁਸੀਂ ਵੀ ਜਾ ਕੇ ਦੇਖਿਓ, ਉਹ ਨਵੇਂ ਆ ਤੇ ਉਹ ਬਹੁਤ ਵਧੀਆ ਵੈਸੇ, ਪਰ ਉਹ ਪੁਰਾਣੇ ਕਿੱਧਰ ਗਏ ਉਹਨਾਂ ਦਾ ਅੱਜ ਤਾਈਂ ਕਦੇ ਕੋਈ ਜ਼ਿਕਰ ਨਹੀਂ ਆਉਂਦਾ। ਔਰ ਨਾ ਭਾਈ ਰਣਜੀਤ ਸਿੰਘ ਨਾ ਕਿਸੇ ਹੋਰ ਨੇ ਵੀ ਕਦੇ ਉਹਨਾਂ ਦਾ ਜ਼ਿਕਰ ਨਹੀਂ ਕੀਤਾ। ਉਹ ਦਰਵਾਜ਼ੇ ਹੈ ਕਿੱਥੇ ਜੀ? ਉਹ ਮਿਊਜ਼ੀਅਮ ਦੇ ਵਿੱਚ ਵੀ ਹੈ ਨਹੀਂ ਗੇ ਜੀ। ਤੇ ਇੱਕ ਉਹ ਇਹਦੇ ਬਾਰੇ ਕੁਝ ਦੱਸਿਓ। ਇੱਕ ਤੁਸੀਂ ਪਟਾਕਿਆਂ ਦੀ ਗੱਲ ਕੀਤੀ ਹੈ ਜੀ, ਕੈਨੇਡਾ ਦੇ 20 ਸੂਬੇ ਨੇ ਪਟਾਕੇ 31 ਅਕਤੂਬਰ ਤੋਂ ਬਾਅਦ ਬੈਨ ਕਰਤੇ ਆ ਜੀ ਕੈਨੇਡਾ ਦੇ ਵਿੱਚ। ਜੀ ਥੈਂਕ ਯੂ। ਚੰਗੀ ਗੱਲ ਹੈ ਜੀ, ਜੇ ਬੈਨ ਕਰਤੇ ਆ ਮੈਂ ਤਾਂ ਇਹ ਕਹੂੰਗਾ ਬਹੁਤ ਵਧੀਆ ਗੱਲ ਹੈ। ਦੇਖੋ, ਉਹ ਇੱਕ ਕਹਾਵਤ ਆ ਜੀ ਕਿ ਜਿੱਥੇ ਗਈਆਂ ਬੇੜੀਆਂ ਉੱਥੇ ਗਏ ਮਲਾਹ। ਉਹ ਹਾਲਾਤ ਨੇ ਜੀ, ਜਿੱਥੇ ਹੱਥ ਲਿਖਤ ਬੀੜਾਂ ਚਲੇ ਗਈਆਂ, ਜਿੱਥੇ ਹੁਕਮਨਾਮੇ ਹੱਥ ਲਿਖਤ ਜਿਹੜੇ ਸੀਗੇ ਜੀ ਉਹ ਚਲੇ ਗਏ, ਉੱਥੇ ਹੀ ਉਹ ਦਰਵਾਜ਼ੇ ਜਿਹੜੇ ਜੀ ਉਹ ਚਲੇ ਗਏ। ਉਹ ਦਰਵਾਜ਼ਿਆਂ ਦੇ ਬਾਰੇ ਦੇ ਵਿੱਚ ਵੀ ਇੱਕ ਵਾਰੀ ਇਹ ਸ਼ਾਇਦ ਤੁਸੀਂ ਨਾ ਤੁਹਾਡੇ ਧਿਆਨ 'ਚ ਹੋਵੇ, ਮੈਂ ਉਠਾਇਆ ਸੀਗਾ ਜੀ ਮਾਮਲਾ। ਉਸ ਟਾਈਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਵਾਬ ਦੇਣਾ ਪਿਆ ਸੀਗਾ। ਇਹ ਕਿਹਾ ਸੀਗਾ ਕਿ ਉਹ ਅਸੀਂ ਲਾਹ ਕੇ ਰੱਖੇ ਹੋਏ ਆ ਜਿਹੜੇ ਜੀ, ਪਰ ਜਿਹੜੇ ਲਾਹ ਕੇ ਰੱਖੇ ਹੋਏ ਆ ਇਹ ਉਹ ਦਰਵਾਜ਼ੇ ਨਹੀਂ ਗੇ ਜਿਹੜੇ ਪੁਰਾਤਨ ਦਰਵਾਜ਼ੇ ਸੀ। ਉਹ ਲਾ ਕੇ ਪਹਿਲਾਂ ਇਹ ਲਾਤੇ ਗਏ, ਇਹ ਕਹਿਤਾ ਕਿ ਨਵੇਂ ਹੁਣ ਜਿਹੜੇ ਉਹ ਬਣ ਰਹੇ ਆ। ਜਿਹੜੇ ਲਾ ਕੇ ਰੱਖੇ ਗਏ, ਜਿਹੜੇ ਟੈਂਪਰੇਰੀ ਲਾਏ ਸੀਗੇ, ਉਹ ਜਿਹੜੇ ਜੀ ਉਹ ਦਰਵਾਜ਼ੇ ਨੇ। ਜਿਹੜੇ ਪੁਰਾਤਨ ਦਰਵਾਜ਼ਿਆਂ ਦੀ ਜਿਹੜੀ ਗੱਲ ਤੁਸੀਂ ਪੁੱਛਣੀ ਚਾਹੁੰਦੇ ਹੋ, ਉਹ ਕੁਛ ਨਹੀਂ ਪਤਾ ਜਿਹੜਾ ਜੀ ਉਹ ਕਿੱਥੇ ਗਏ। ਇਹ ਤੁਸੀਂ ਕਹਿੰਦੇ ਹੋ ਕਦੀ ਕਿਸੇ ਨੇ ਨਹੀਂ ਉਠਾਇਆ ਬਹੁਤ ਵਾਰੀ ਇਹ ਮਸਲਾ ਜਿਹੜਾ ਉਹ ਉੱਠਦਾ ਰਿਹਾ। ਹੁਣ ਜਦੋਂ ਅੱਗੋਂ ਕੋਈ ਜਵਾਬ ਦੇਣ ਦੇ ਵਾਸਤੇ ਹੀ ਹੈ ਹੀ ਨਹੀਂ ਗਾ, ਕੋਈ ਦੇ ਹੀ ਨਹੀਂ ਰਿਹਾ ਜਵਾਬ, ਤੇ ਫਿਰ ਉਹਦੇ 'ਚ ਤੁਸੀਂ ਕੀ ਕਰੋਗੇ? ਸਵਾਲ ਹੀ ਉਠਾ ਸਕਦੇ ਹੋ ਨਾ। ਸਵਾਲ ਉੱਠਦੇ ਰਹੇ ਆ, ਅੱਜ ਵੀ ਉੱਠ ਰਹੇ ਆ। ਇਹ ਕੋਈ ਜਿਹੜਾ ਭਾਈ ਰਣਜੀਤ ਸਿੰਘ ਹੋਰਾਂ ਨੇ ਸਾਇਆ, ਇਹ ਕੋਈ ਮਸਲਾ ਛੋਟਾ ਥੋੜ੍ਹੀ ਹੈ ਜੀ, ਇਹ ਵੀ ਓਡਾ ਹੀ ਵੱਡਾ ਹੈ ਜੀ। ਚਲੋ ਦਰਵਾਜ਼ਿਆਂ ਦੀ ਜੇ ਗੱਲ, ਮੈਂ ਜਿਵੇਂ ਗੱਲ ਕੀਤੀ, ਜਿਹੜੀਆਂ ਹੱਥ ਲਿਖਤ ਬੀੜਾਂ ਨੇ, ਜਦੋਂ ਉਹ ਤੁਹਾਡੇ ਕੋਲੇ ਰਹੀਆਂ ਹੀ ਨਹੀਂ, ਔਰ ਉਹਦੇ ਵਿੱਚ ਜੇ ਕੱਲ੍ਹ ਨੂੰ ਤੁਸੀਂ ਕੋਈ ਇਹ ਦੇਖਣਾ ਕਿ ਕਿਤੇ ਗਲਤੀਆਂ ਜਿਹੜੀਆਂ ਜੀ ਉਹ ਹੋਈਆਂ ਨੇ, ਕੋਈ ਗਲਤੀ ਤਾਂ ਨਹੀਂ ਹੈਗੀ, ਉਹਨੂੰ ਉਹਦੇ ਵਿੱਚ ਸੋਧ ਤਾਂ ਨਹੀਂ ਕਰਨ ਦੀ ਲੋੜ, ਫਿਰ ਤੁਸੀਂ ਉਹ ਕਿੱਥੋਂ ਕਰੋਗੇ ਜਦੋਂ ਹੱਥ ਲਿਖਤ ਪੁਰਾਤਨ ਬੀੜਾਂ ਹੀ ਤੁਹਾਡੇ ਕੋਲੇ ਹੈ ਨਹੀਂ ਗੀਆਂ? ਉਹ ਸਭ ਤੋਂ ਵੱਡੀ ਜਿਹੜੀ ਜੀ ਉਹ ਗੱਲ ਹੈ। ਉਹ ਸਭ ਤੋਂ ਇੱਕ ਜਿਹੜੇ ਹੁਕਮਨਾਮੇ ਨੇ, ਉਹ ਸਰਮਾਇਆ ਨੇ ਜਿਹੜਾ ਉਹ ਕੌਮ ਦਾ, ਉਹ ਕਿੱਥੇ ਗਏ ਸਾਰੇ? ਜਿਹੜਾ ਜੀ ਕੀ ਵੇਚ ਦਿੱਤੇ ਗਏ? ਜਿਵੇਂ ਇਹ ਗੱਲ ਚੱਲਦੀ ਹੈ ਕਿ ਹੱਥ ਲਿਖਤ ਬੀੜ ਜਿਹੜੀ ਆ ਇੱਥੇ ਕੈਲੀਫੋਰਨੀਆ ਦੇ ਆਲੇ ਦੁਆਲੇ ਕਿਤੇ ਜਿਹੜਾ ਜੀ ਉਹ ਆਈ ਆ, ਜਿਸ ਟਾਈਮ ਵੇਦ ਪੜ੍ਹਨ ਵਾਲੇ ਬਹੁਤ ਜ਼ਿਆਦਾ ਜਿਹੜੇ ਜੀ ਉਹ ਜਥੇਦਾਰ ਹੁੰਦੇ ਸਨ, ਉਹ ਕਿਤੇ ਨਾ ਕਿਤੇ ਇਨਵੋਲਵਮੈਂਟ ਤਾਂ ਹੈਗੀ ਆ ਵੇਦਾਂਤੀ ਸਾਹਿਬ ਦੇ ਵੇਲੇ ਦੀ। ਉਹ ਕਿੱਥੇ ਗਈਆਂ ਜੀ? ਇਹ ਮੇਰਾ ਖਿਆਲ ਸਮੁੱਚੀ ਦੁਨੀਆ 'ਚ ਬੈਠਾ ਜਿਹੜਾ ਭਾਈਚਾਰਾ ਜੀ ਉਹ ਇਹ ਸਵਾਲ ਨੂੰ ਰੇਜ਼ ਕਰੇ ਜੀ। ਬਿਲਕੁਲ ਜੇ ਸਾਡੇ ਲਾਗੇ ਆ ਤਾਂ ਜ਼ਰੂਰ ਦੇਖਣਾ ਚਾਹੀਦਾ। ਮਹੇਸ਼ ਇੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਮੈਂ ਪਤਾ ਪੁੱਛਣਾ ਸੀ, ਆਪਣੀ ਪਹਿਲਾਂ ਵੀ ਇੱਕ ਵਾਰੀ ਗੱਲ ਹੋਈ ਸੀ ਜੁਡੀਸ਼ਰੀ ਬਾਰੇ। ਜਿਹੜਾ ਸੈਣੀ ਦਾ ਮੁਲਤਾਨੀ ਵਾਲਾ ਕੇਸ ਹੈ ਜਾਂ ਬਹਿਬਲ ਕਲਾਂ ਗੋਲੀ ਕਾਂਡ ਵਾਲਾ ਕੇਸ ਹੈ, ਜੇ ਉਹ ਮਤਲਬ ਕਿ ਹਾਈ ਕੋਰਟ 'ਚ ਗਿਆ ਜਾਂ ਸੁਪਰੀਮ ਕੋਰਟ 'ਚ ਗਿਆ, ਉਹਨਾਂ ਨੇ ਫਿਰ ਵਾਪਸ ਮਤਲਬ ਕਿ ਹਾਈ ਕੋਰਟ ਨੂੰ ਭੇਜਤਾ। ਕੋਰਟਾਂ ਦੇ ਵਿੱਚ ਜਿਹੜੇ ਜੱਜ ਬੈਠੇ ਹੈ, ਇਹਨਾਂ ਨੂੰ ਮਤਲਬ ਕਿ ਇਸ ਕੇਸ ਬਾਰੇ, ਇਹਨਾਂ ਬਾਰੇ, ਕੇਸਾਂ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ। ਇੱਕ ਬੰਦਾ ਜਿਹੜਾ 29 ਸਾਲ ਪਹਿਲਾਂ ਮਾਰਿਆ ਗਿਆ ਔਰ ਇੰਨੇ ਬੁਰੇ ਤਰੀਕੇ ਨਾਲ ਮਾਰਿਆ ਗਿਆ, ਔਰ ਇਹ ਅਖਬਾਰਾਂ 'ਚ ਵੀ ਆ ਗਿਆ, ਉਹਦੇ ਗਵਾਹ ਵੀ ਆ ਗਏ, ਤਾਂ ਇਹਨਾਂ ਬੰਦਿਆਂ ਦੀ ਅਰੈਸਟ ਕਿਉਂ ਨਹੀਂ ਹੋ ਰਹੀ? ਕੀ ਇਹਦੇ ਉੱਤੇ ਜਿਹੜੀਆਂ ਸਰਕਾਰਾਂ ਆਉਂਦੀਆਂ ਨੇ ਇਹਨਾਂ ਦਾ ਫਿਰ ਹੱਥ ਹੀ ਹੈ? ਆਪਾਂ ਇਹ ਸਮਝੀਏ ਵੀ ਹੁਣ ਪਹਿਲਾਂ ਬਾਦਲ ਸਾਹਿਬ ਦਾ ਹੱਥ ਸੀਗਾ, ਹੁਣ ਕੈਪਟਨ ਸਾਹਿਬ ਦਾ ਹੱਥ ਹੈ, ਇਸ ਕਰਕੇ ਉਹ ਇਹੋ ਜਿਹੇ ਬੰਦਿਆਂ ਦੀ ਅਰੈਸਟ ਨਹੀਂ ਹੁੰਦੀ। ਦੂਜਾ ਮੇਰਾ ਸਵਾਲ ਸੀਗਾ ਵੀ ਜਿਹੜਾ ਕਿਸਾਨਾਂ ਦਾ ਮੋਰਚਾ ਚੱਲ ਰਿਹਾ, ਇਹ ਜ਼ਿਆਦਾ ਲੰਬਾ ਹੋ ਚੱਲਿਆ, ਸਰਕਾਰ ਕਿਸੇ ਗੈਰ ਤਰੀਕੇ ਨਾਲ ਜਾਂ ਵਿੱਚ ਆਪਦੇ ਬੰਦੇ ਵਾੜ ਕੇ ਇਹਨੂੰ ਫੇਲ ਨਾ ਕਰਦੇ ਕਿਤੇ, ਕਿਉਂਕਿ ਜਦੋਂ ਸੰਘਰਸ਼ ਕੋਈ ਜ਼ਿਆਦਾ ਲੰਬੇ ਹੋ ਜਾਂਦੇ ਆ ਤਾਂ ਫਿਰ ਉਹ ਜ਼ਿਆਦਾ ਸਕਸੈਸਫੁਲ ਨਹੀਂ ਰਹਿੰਦੇ।
ਤੇ ਇਹ ਦੋ ਗੱਲਾਂ ਦਾ ਮੈਨੂੰ ਜਵਾਬ ਚਾਹੀਦਾ। ਥੈਂਕ ਯੂ ਜੀ ਭੈਣ ਜੀ। ਥੈਂਕ ਯੂ। ਦੇਖੋ ਜਿਹੜੇ ਅਦਾਲਤਾਂ ਹੁੰਦੀਆਂ ਨੇ ਜਿਹੜੇ ਜੱਜ ਨੇ ਉਹ ਸਬੂਤਾਂ ਦੇ ਉੱਤੇ ਆਧਾਰਿਤ ਜਿਹੜੀ ਵੀ ਉਹ ਗੱਲ ਹੁੰਦੀ ਹੈ ਕਿ ਉਹ ਸਬੂਤ ਪੇਸ਼ ਕਿਹਨੇ ਕਰਨੇ ਹੁੰਦੇ। ਦੋਨਾਂ ਧਿਰਾਂ ਨੇ, ਇੱਕ ਧਿਰ ਜਿਹੜੀ ਆ ਉਹ ਪੇਸ਼ ਕਰ ਰਹੀ ਹੈ। ਅੱਛਾ, ਇਹ ਕਿਉਂਕਿ ਮਾਮਲਾ ਦਰਜ ਕੀਤਾ ਸਰਕਾਰ ਨੇ, ਜਿਹੜੇ ਸਰਕਾਰ ਦੇ ਵਕੀਲ ਆ ਉਹਨਾਂ ਦਾ ਇਹ ਡਿਊਟੀ ਜਿਹੜੀ ਵੀ ਉਹ ਬਣਦੀ ਹੈ। ਔਰ ਉਹ ਕੀ ਕਰ ਰਹੀ ਹੈ ਉਹ ਤੁਹਾਨੂੰ ਕਿੰਨੀ ਵਾਰੀ ਜਿਹੜਾ ਵੀ ਉਹ ਦੱਸ ਹਟੇ ਹੋਏ ਆ, ਮਤਲਬ ਸੰਘ ਭਾਲ ਰਹੇ ਕਿੰਨੇ ਦੇਰ ਤੋਂ ਜੀ ਕਿ ਉਹ ਜਿਹੜੇ ਨੇ ਇਹਨਾਂ ਨੇ ਫੌਜ ਖੜੀ ਕੀਤੀ ਹੋਈ ਆ ਜਿਹੜੀ ਉਹ ਵਕੀਲਾਂ ਦੀ। ਔਰ ਉਹਦੇ 'ਚ ਜਿਹੜੀ ਇਹ ਫੌਜ ਖੜੀ ਆ ਵਕੀਲਾਂ ਦੀ, ਉਹ ਕਿਹੜੇ ਮਾਮਲੇ ਦੇ ਉੱਤੇ, ਤੁਸੀਂ ਬਹਿਬਲ ਕਲਾਮ ਵਾਲੇ ਮਾਮਲੇ ਦੇ ਉੱਤੇ ਇਹਨਾਂ ਨੇ ਕੀ ਕੀਤਾ ਸਭ ਦੇ ਸਾਹਮਣੇ ਆ। ਸਵੇਤ ਸੈਣੀ ਵਾਲੇ ਮਾਮਲੇ ਦੇ ਉੱਤੇ ਉਹ ਕੀ ਕਰ ਰਹੇ ਆ, ਉਹਨੂੰ ਛੱਡ ਰਹੇ ਆ ਜੀ। ਇਹ ਇੱਕ ਕਿਸਮ ਦੇ ਨਾਲ ਤੁਸੀਂ ਕਹਿ ਲਓ ਕਿ ਕਿਤੇ ਨਾ ਕਿਤੇ ਉਹਨੂੰ ਰਾਹਤ ਦਿੱਤੀ ਜਿਹੜੀ ਉਹ ਜਾ ਰਹੀ ਹੈ। ਉਹ ਜਿੰਨੀ ਕੁ ਉਹਦੀ ਅਕਾਲੀ ਸਰਕਾਰ ਦੇ ਵਿੱਚ ਸੀ ਉਨੀ ਉਹਦੀ ਕਾਂਗਰਸ ਦੇ ਵਿੱਚ ਵੀ ਜਿਹੜੀ ਹੈਗੀ ਆ ਸਮੇਧ ਸੈਣੀ ਦੀ। ਕਿਉਂਕਿ ਜਦੋਂ ਸਮੇਧ ਸੈਣੀ ਹੁਰੀ ਉੱਭਰੇ ਆ ਉਦੋਂ ਸਰਕਾਰ ਕਿਹਦੀ ਸੀਗੀ ਇਹ ਨਾ ਤੁਸੀਂ ਜਿਹੜਾ ਦੀ ਉਹ ਭੁੱਲੋ। ਉਦੋਂ ਸਰਕਾਰ ਜਿਹੜੀ ਉਹ ਕਾਂਗਰਸ ਦੀ ਸੀਗੀ ਜਿਨ੍ਹਾਂ ਦਿਨਾਂ ਦੇ ਦੌਰਾਨ ਇਹ ਉੱਭਰੇ ਆ। ਹਾਂ, ਬਾਅਦ ਦੇ ਵਿੱਚ ਇਹ ਪਲਟੀ ਮਾਰ ਕੇ ਦੂਜੇ ਪਾਸੇ ਜਿਹੜਾ ਦੀ ਉਹ ਚਲੇ ਗਏ। ਜਿੱਥੋਂ ਤੱਕ ਕਿਸਾਨ ਸੰਘਰਸ਼ ਦੀ ਜਿਹੜੀ ਗੱਲ ਹੈ ਕਿ ਉਹ ਦੇਖੋ ਇਹਦੇ ਨਾਲ ਤਾਂ ਜੇ ਲੱਗੀ ਹੋਈ ਆ, ਹੁਣ ਉਹਦੇ ਵਿੱਚ ਫਿਰ ਕੀ ਕੀਤਾ ਜਾ ਸਕਦਾ ਜੀ ਜੇ ਏਡਾ ਲੰਬਾ ਜਿਹੜਾ ਉਹ ਸੰਘਰਸ਼ ਹੋ ਗਿਆ। ਪਰ ਮੇਰਾ ਖਿਆਲ ਸ਼ੱਕ ਇਸ ਵੇਲੇ ਜਿਹੜਾ ਵੀ ਉਹ ਖੜਾ ਕਰਨਾ ਜਾਇਜ਼ ਨਹੀਂ ਹੋਊਗਾ ਕਿਉਂਕਿ ਇਹਦੇ ਵਿੱਚ ਪਰਿਵਾਰਾਂ ਦੀ ਬਹੁਤ ਵੱਡੀ ਜਿਹੜੀ ਉਹ ਸ਼ਮੂਲੀਅਤ ਹੈ। ਛੋਟੇ ਬੱਚਿਆਂ ਤੋਂ ਲੈ ਕੇ 90 ਸਾਲ ਤੱਕ ਦੇ ਜਿਹੜੇ ਬਜ਼ੁਰਗ ਹੈ ਉਹਨਾਂ ਦੀ ਡਾਇਰੈਕਟ ਜਿਹੜੀ ਉਹ ਸ਼ਮੂਲੀਅਤ ਇਹਦੇ ਵਿੱਚ ਹੈ। ਇੰਨਾ ਸੌਖਾ ਨਹੀਂ ਰਹਿ ਗਿਆ ਕਿ ਕੋਈ ਵਿਅਕਤੀ ਜਿਹੜਾ ਦੀ ਇਹਦੇ ਵਿੱਚ ਵੜ ਜੂਗਾ। ਤੇ ਕਿਉਂਕਿ ਪਹਿਲਾਂ ਇਹ ਲੱਗਦਾ ਸੀ ਕਿ 29-30 ਜਥੇਬੰਦੀਆਂ ਕਿਉਂ, ਇਹ ਇੱਕ ਜਿਹੜਾ ਦੀ ਉਹ ਛੱਤ ਥੱਲੇ ਕਿਉਂ ਨਹੀਂ, ਇੱਕ ਛਤਰੀ ਕਿਉਂ ਨਹੀਂ। ਪਰ ਹੁਣ ਇਹ ਲੱਗਦਾ ਕਿ 29-30 ਜਥੇਬੰਦੀਆਂ ਜਿਹੜੀਆਂ ਦੀ ਉਹ ਫਾਇਦੇ ਦੇ ਵਿੱਚ ਨੇ। ਤੇ ਇੱਕ ਦੀ ਜਿਹੜੀ ਜਥੇਬੰਦੀ ਆ ਉਹ ਗਦਾਰੀ ਨਹੀਂ ਜਿਹੜਾ ਦੀ ਉਹ ਕਰ ਸਕਦੀ ਹੈ, ਅੰਦਰ ਵੜ ਕੇ ਸਮਝੌਤਾ ਨਹੀਂ ਹੋ ਸਕਦਾ। ਇਹ ਗੱਲ ਜਿਹੜੀ ਦੀ ਉਹ ਤੈਅ ਹੈ। ਜਿੱਥੋਂ ਤੱਕ ਸ਼ੱਕ ਹੈ, ਸ਼ੱਕ ਤਾਂ ਜਿਹੜੇ ਦੀ ਉਹ ਖੜੇ ਹੁੰਦੇ ਹੀ ਰਹਿੰਦੇ ਨੇ। ਪਰ ਮੈਨੂੰ ਨਹੀਂ ਲੱਗਦਾ ਕਿ ਇਹ ਇੰਨਾ ਸੌਖਾ ਜਿਹੜਾ ਦੀ ਹੋਊਗਾ ਕਿ ਇਹਨੂੰ ਅੰਦੋਲਨ ਨੂੰ ਫੇਲ ਜਿਹੜਾ ਉਹ ਕੀਤਾ ਜਾ ਸਕੇ ਜਿਸ ਜਗ੍ਹਾ ਦੇ ਉੱਤੇ ਇਸ ਵੇਲੇ ਅੰਦੋਲਨ ਇਹ ਚਲੇ ਗਿਆ ਹੋਇਆ। ਗੱਲਬਾਤ ਦੇ ਵਿੱਚੋਂ ਕੀ ਨਿਕਲਦਾ ਹੈ ਕੀ ਨਹੀਂ ਨਿਕਲਦਾ ਤਾਂ ਇਹ ਆਉਂਦੇ ਦਿਨ ਜਿਹੜੇ ਦੀ ਉਹ ਤੈਅ ਕਰਨਗੇ। ਮੈਂ ਨਾਲ ਦੀ ਨਾਲ ਮੈਂ ਤੁਹਾਨੂੰ ਇਹ ਵੀ ਦੱਸਦਾ ਚੱਲਾਂ ਕਿ ਜਿਹੜੇ ਰੁਝਾਨ ਨੇ ਉਹਦੇ ਵਿੱਚ ਇਸ ਵੇਲੇ ਜਿਹੜਾ NDA ਹੈ ਭਾਰਤੀ ਜਨਤਾ ਪਾਰਟੀ ਤੇ JDU ਦਾ ਜਿਹੜਾ ਗੱਠਜੋੜ ਹੈ ਉਹ 125 ਸੀਟਾਂ ਦੇ ਉੱਤੇ ਅੱਗੇ ਆ, ਜਦੋਂ ਕਿ 101 ਸੀਟਾਂ ਦੇ ਉੱਤੇ 102 ਸੀਟਾਂ ਦੇ ਉੱਤੇ ਮਹਾਗਠਜੋੜ ਜਿਹਦੇ 'ਚ RJD ਲਾਲੂ ਪ੍ਰਸਾਦ ਯਾਦਵ ਦੀ ਕਾਂਗਰਸ ਜਿਹੜਾ ਦੀ ਉਹ ਸ਼ਾਮਲ ਨੇ। ਤਾਂ ਇਹ ਰੁਝਾਨ ਨੇ ਜੀ, ਅਜੇ ਰੁਝਾਨ ਨੇ, ਅਜੇ ਕੋਈ ਸੀਟ ਜਿਹੜੀ ਹੈ ਉਹ ਡਿਕਲੇਅਰ ਨਹੀਂ ਹੋਈ ਜੀ। ਜੀ ਸਾਡੇ ਅਗਲੇ ਕਾਲਰ ਨੇ ਹਰਬੰਸ ਸਿੰਘ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਦਾ ਵੀ ਜਿਹੜੀ ਅਮਰੀਕਾ ਦੀ ਵਾਈਸ ਪ੍ਰੈਜ਼ੀਡੈਂਟ ਇਲੈਕਟ ਹੈ ਜਿਹੜੀ ਕਮਲਾ ਹੈਰਿਸ ਉਹਦੇ ਬਾਰੇ ਇੱਕ ਵਾਰੀ ਸੀਗਾ ਖਬਰ ਕਿ ਉਹ ਪੰਜਾਬੀ ਮੂਲ ਦੀ ਆ, ਇਸ ਇਲਾਕੇ ਦੀ ਆ, ਕੌਣ ਆ, ਕੀ ਜ਼ਰੂਰ ਦੱਸਾਂਗੇ ਹਰਬੰਸ ਸਿੰਘ ਜੀ, ਜ਼ਰੂਰ ਦੱਸਾਂਗੇ ਪਤਾ ਕਰਕੇ ਵੀ ਕਿੱਥੇ ਦੀ ਹੈਗੀ ਆ। ਉਹ ਜਦੋਂ ਦੂਜਿਆਂ ਨਾਲ ਕਰਦੀ ਆ ਤਾਂ ਉਹਨਾਂ ਦੀ ਹੁੰਦੀ ਆ ਅਤੇ ਜਦੋਂ ਆਪਾਂ ਨਾਲ ਕਰਦੀ ਆ ਤਾਂ ਇੰਡੀਅਨ ਹੁੰਦੀ ਆ। ਉਹ ਜ਼ਰੂਰ ਕਰ ਲਾਂਗੇ ਆਪਾਂ। ਤੁਸੀਂ ਜੇ ਇੰਡੀਆ ਵਾਲਾ ਸਵਾਲ ਤੁਹਾਡੇ ਕੋਲ ਕੋਈ ਹੈਗਾ ਤਾਂ ਕਰ ਲਓ। ਮੇਰਾ ਖਿਆਲ ਚੱਲੇਗਾ ਜੀ। ਪੌਲ ਜੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਉਹ ਕਹਿੰਦੇ ਕੁਐਸਚਨ ਆਪਾਂ ਕਰ ਦੇਣਾ, ਕੋਈ ਪਤਾ ਨਹੀਂ ਲੱਗਦਾ ਅੱਜ ਕੱਲ੍ਹ ਕਿਉਂਕਿ ਕੋਈ ਚੀਜ਼ ਕਿੱਧਰ ਨੂੰ ਛੱਡਦਾ, ਕੋਈ ਕਿੱਧਰ ਨੂੰ ਛੱਡਦਾ, ਕਿਸੇ ਆਪਣੇ ਦਾ ਕੋਈ ਲੱਭਦਾ ਇੱਦਾਂ ਲੱਗਦਾ ਹੈ, ਉਹ ਪਤਾ ਨਹੀਂ ਲੱਗਦਾ ਕੁਐਸਚਨ ਕੀ ਪੁੱਛੀਏ ਅਤੇ ਕੀ ਛੱਡੀਏ। ਬਾਕੀ ਮੈਂ ਪੁੱਛਣਾ ਚਾਹੁੰਦਾ ਜਿਹੜਾ ਇੱਕ ਮੈਂ ਵੀਡੀਓ ਕਲਿੱਪ 'ਚ ਦੇਖ ਰਿਹਾ ਸੀ ਆਪਣੇ ਥਾਣਿਆਂ ਦੇ ਵਿੱਚ ਕਹਿੰਦੇ ਜਿਹੜੇ ਦਾਜ ਜਹਾਜ਼ ਦੇ ਸਮਾਨ ਆ ਉਹ ਵੀ ਉਹ ਇੱਦਾਂ ਪਿਆ ਹੈਗਾ ਜਿੱਦਾਂ ਕਬਾੜਖਾਨਾ ਹੁੰਦਾ ਰਹੇ। ਵੀ ਇਹ ਜਿਹੜੀਆਂ ਆਪਣਾ ਜਿਹੜਾ ਕਾਰਪੋਰੇਟ ਜਸਟਿਸ ਸਿਸਟਮ ਆ ਆਈ ਥਿੰਕ ਦੇ ਆਰ ਲੁਕਿੰਗ ਫਾਰ ਸੋਲਿਊਸ਼ਨ। ਜਿਹੜੀਆਂ ਆਪਣੀਆਂ ਸੋਸ਼ਲ ਜਿਹੜੀਆਂ ਆਪਣੀਆਂ ਔਰਗਨਾਈਜੇਸ਼ਨ ਸੀਗੀਆਂ ਜਾਂ ਸੋਸ਼ਲ ਸਾਇੰਸ ਉਹ ਆਪਾਂ ਬ੍ਰੇਕ ਕਰ ਰਹੇ ਹਾਂ 24 ਘੰਟੇ ਮੀਡੀਆ ਦੇ ਐਂਡ ਜੁਡੀਸ਼ਰੀ ਥਰੂ ਵੀ ਉਹ ਵੀ ਸੋ ਕਾਲਡ ਇੰਟੈਲੈਕਚੁਅਲ ਹੈਗੇ। ਉਹ ਕਹਿੰਦੇ ਸੀ ਅਸੀਂ ਸਾਡਾ ਪਰਸਨਲ ਓਪੀਨੀਅਨ ਹੋਰ ਆ, ਪ੍ਰੋਫੈਸ਼ਨਲ ਹੋਰ ਆ। ਮੈਨੂੰ ਇਹੋ ਜਿਹੇ ਲੋਕ ਵੀ ਆਪਣੇ ਵੀ ਸੋਲਿਊਸ਼ਨ ਭਾਲਣਗੇ ਜਾਂ ਵੀ ਹੋਰ ਇਹ ਆਪਣੇ ਵਰਸ ਹੁੰਦੀਆਂ ਜਾਣਗੀਆਂ ਪ੍ਰੋਬਲਮ ਪੁੱਛਣਾ ਚਾਹੁੰਦਾ। ਥੈਂਕ ਯੂ। ਦੇਖੋ ਜਿਹੜੇ ਕਾਨੂੰਨ ਘਾੜੇ ਹੁੰਦੇ ਆ ਇਹ ਉਹਨਾਂ ਨੇ ਬਣਾਉਣੀਆਂ ਨੇ ਜੀ। ਕਿਸੇ ਇੰਟੈਲੈਕਚੁਅਲ ਨੇ ਥੋੜ੍ਹੀ ਕਾਨੂੰਨ ਚੇਂਜ ਕਰਨੇ ਆ। ਉਹ ਤਾਂ ਪਾਰਲੀਮੈਂਟ ਹੈ। ਪਾਰਲੀਮੈਂਟ ਦੇ ਵਿੱਚ ਜਦੋਂ ਜਿਹੜੇ ਵੀ ਉਹ ਬੈਠੇ ਹੋਣਗੇ ਜਿਨ੍ਹਾਂ ਦੇ ਉੱਤੇ ਕਈ ਕਿਸਮ ਦੇ ਕੇਸ ਨੇ ਤੇ ਉਹ ਇਹਦਾ ਸੋਲਿਊਸ਼ਨ ਕਿੱਥੋਂ ਕੱਢਣਗੇ। ਦਾਜ ਦਹੇਜ ਦਾ ਨਹੀਂ ਕੋਈ ਵੀ ਜਿਹੜਾ ਪਿਆ ਹੈਗਾ, ਉਹ ਕੇਸ ਪ੍ਰੋਪਰਟੀ ਜਿਹੜੀਆਂ
ਕਾਰਾਂ ਟਰੱਕ ਜਾਂ ਦੂਜੇ ਜਿਹੜੇ ਵਹੀਕਲ ਜਿਹੜੇ ਖਰਾਬ ਹੋ ਰਹੇ ਨੇ ਉਹ ਕੇਸ ਪ੍ਰਾਪਰਟੀ ਹੁੰਦੇ ਆ। ਦਾਜ ਦਹੇਜ ਦਾ ਕਿਹੜਾ ਸਮਾਨ ਥਾਣਿਆਂ ਦੇ ਵਿੱਚ ਪਿਆ? ਮੈਂ ਤਾਂ ਤੁਹਾਡੇ ਤੋਂ ਪਹਿਲੀ ਵਾਰੀ ਸੁਣ ਰਿਹਾ ਜੀ। ਕੋਈ ਦਾਜ ਦਹੇਜ ਦਾ ਸਮਾਨ ਵੀ ਥਾਣੇ ਦੇ ਵਿੱਚ ਜਮ੍ਹਾਂ ਹੁੰਦਾ? ਨਹੀਂ, ਉਹ ਤਾਂ ਕਿਤੇ ਨਹੀਂ ਜਮ੍ਹਾਂ ਹੁੰਦਾ। ਇਹਦੇ ਤਾਂ ਕੋਈ ਗੱਲ ਹੀ ਜਿਹੜੀ ਦੀ ਉਹ ਨਹੀਂ ਹੈਗੀ। ਤੇ ਇਹ ਜਿਹੜੇ ਕਾਨੂੰਨ ਘਾਰੇ ਨੇ ਇਹ ਤਾਂ ਉਹਨਾਂ ਨੇ ਬਣਾਉਣਾ। ਕਿਸੇ ਨੇ ਆਮ ਬੰਦੇ ਨੇ ਥੋੜ੍ਹੀ ਉੱਠ ਕੇ ਕਾਨੂੰਨ ਦੇ ਵਿੱਚ ਚੇਂਜ ਕਰ ਦੇਣਾ ਕਿ ਆਹ ਤਬਦੀਲੀ ਮੈਂ ਅੱਜ ਤੋਂ ਜਿਹੜੀ ਦੀ ਉਹ ਕਰ ਦਿੱਤੀ। ਇਹ ਤਾਂ ਪਾਰਲੀਮੈਂਟ ਦੇ ਵਿੱਚ ਉਹੋ ਜਿਹੇ ਲੋਕ ਜਿਹੜੇ ਦੀ ਉਹ ਚੁਣ ਕੇ ਜਾਣ, ਪਾਰਲੀਮੈਂਟਾਂ ਜਿਹੜੀਆਂ ਉਹ ਕਰਨ, ਉੱਥੇ ਇਹ ਕਾਨੂੰਨਾਂ ਦੇ ਵਿੱਚ ਤਬਦੀਲੀ ਹੋਵੇ ਤਾਂ ਹੋਵੇ। ਪਰ ਪਾਰਲੀਮੈਂਟਾਂ ਦੇ ਵਿੱਚ ਕੀ ਹੋ ਰਿਹਾ, ਕਿਵੇਂ ਅਦਾਲਤਾਂ ਵਗੈਰਾ ਸਾਰੀਆਂ ਦੇ ਉੱਤੇ ਆਪਣਾ ਗਲਬਾ ਜਿਹੜਾ ਜੀ ਉਹ ਪਾਇਆ ਜਾ ਰਿਹਾ, ਉਹ ਸਭ ਦੇ ਸਾਹਮਣੇ ਹੈ ਜੀ। ਸੋ ਚੇਂਜਸ ਇੰਨੀਆਂ ਕੁ ਪਹਿਲਾਂ ਹੀ ਹੋ ਚੁੱਕੀਆਂ ਹੋਈਆਂ ਨੇ ਕਿ ਇਹੀ ਨਹੀਂ ਪਤਾ ਲੱਗਦਾ ਕਿ ਕਿਹੜੀ ਚੇਂਜ ਆ ਤੇ ਕਿਹੜੇ ਜਿਹੜਾ ਜੀ ਉਹ ਪੁਰਾਣਾ ਤੁਰਿਆ ਆਉਂਦਾ। ਰੋਜ਼ ਚੇਂਜਸ ਹੀ ਹੋਈ ਜਾ ਰਹੀਆਂ ਪਰ ਉਹ ਵਰਕ ਨਹੀਂ ਕਰ ਰਹੀਆਂ, ਇਹ ਗੱਲ ਮੰਨਣ ਵਾਲੀ ਜੀ। ਅੱਗੇ ਗੋਬਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਆਪਣੇ ਪੰਨੂ ਸਾਹਿਬ ਸਤਿ ਸ਼੍ਰੀ ਅਕਾਲ। ਭਾਈ ਜੀ ਮੈਂ ਪੁੱਛਣਾ, ਜਿਹੜੇ ਦਿੱਲੀ ਜਾਂਦੇ ਏਅਰਪੋਰਟ ਤੇ ਆਪਣੇ NIR ਤੇ OCL ਕਾਰ ਵਾਲੇ, ਉਹਨਾਂ ਨੂੰ ਉੱਥੇ ਕੋਈ ਪੇਪਰ ਮੰਗਦੇ ਹੋ, ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ? ਥੈਂਕ ਯੂ ਜੀ। ਦੇਖੋ, ਜਿਹੜੇ ਭਾਰਤ ਨੇ ਅਜੇ ਵਿਜ਼ਟਰ ਵੀਜ਼ੇ ਨੇ ਉਹ ਬੰਦ ਕੀਤੇ ਹੋਏ ਆ। ਨਹੀਂ, ਜਿਹੜੇ OCI ਜੇ ਕਿਸੇ ਕੋਲੇ ਕਾਰਡ ਹੈਗਾ ਤੇ ਉਹਨਾਂ ਨੂੰ ਛੋਟ ਜਿਹੜੀ ਹੈ ਜੀ ਉਹ ਜ਼ਰੂਰ ਮਿਲ ਗਈ ਹੋਈ ਹੈ। ਨਹੀਂ, ਕੋਈ ਪੇਪਰ ਨਹੀਂ ਮੰਗਦੇ, ਪਰ ਤੁਹਾਨੂੰ ਟੈਸਟ ਜਿਹੜਾ ਉਹ ਕਰਵਾ ਕੇ ਆਉਣਾ ਪਊਗਾ ਜੀ। ਜਿਹੜਾ ਕੋਵਿਡ ਦਾ ਜੇ ਤੁਸੀਂ ਆਉਣਾ, ਉਹ ਜਦੋਂ ਤੁਸੀਂ ਫਲਾਈਟ ਲੈਣੀ ਆ ਉਦੋਂ 24 ਘੰਟੇ ਪਹਿਲਾਂ ਹੋਣਾ ਚਾਹੀਦਾ ਜੀ। ਇਹ ਚੀਜ਼ ਕੰਪਲਸਰੀ ਹੈਗੀ ਹੈ ਇੱਥੇ ਉਤਰਨ ਤੋਂ ਪਹਿਲਾਂ ਜੀ। ਜੀ ਤੇ ਜਿਸ ਤਰ੍ਹਾਂ ਜਿਹਨੇ ਵੀ ਜਾਣਾ ਹੁੰਦਾ, ਤੁਸੀਂ ਜਦੋਂ ਟਿਕਟ ਲੈਂਦੇ ਨਾ, ਉਸ ਏਅਰਲਾਈਨ ਨੂੰ ਜ਼ਿਆਦਾ ਇਨਫੋਰਮੇਸ਼ਨ ਹੁੰਦੀ ਆ ਕੀ ਚਾਹੀਦਾ ਕੀ ਨਹੀਂ ਚਾਹੀਦਾ, ਅਤੇ ਉਹ ਤੁਹਾਨੂੰ ਦੱਸ ਦਿੰਦੇ ਆ। ਨਹੀਂ, ਟਿਕਟ ਲੈਣ ਤੋਂ ਪਹਿਲਾਂ ਸਵਾਲ ਸਾਰੇ ਜ਼ਰੂਰ ਤੁਸੀਂ ਕਰਨੇ ਆ। ਸੁਰਿੰਦਰ ਸਿੰਘ ਸ਼ੇਰਗਿੱਲ ਜੀ, ਸਤਿ ਸ਼੍ਰੀ ਅਕਾਲ। ਭੈਣ ਜੀ, ਸਾਰੇ USA ਪਰਿਵਾਰ ਦੇ ਟੱਬਰ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਜੇ ਕਿਤੇ ਮਹਾਰਾਜ ਕਰੇ ਸੰਗਤ ਨੂੰ ਅਕਲ ਆ ਜਾਵੇ, ਪੈਸਾ ਚੜਾਉਣੋਂ ਹਟ ਜਾਣ ਗੁਰਦੁਆਰਿਆਂ 'ਚ ਲੋਕ, ਤਾਂ ਫੇਰ ਕਿੰਨਾ ਕੁ ਚਿਰ ਕੱਢ ਸਕਦੇ ਆ ਜੀ ਹੋਰ ਕਾਬਜ਼ ਆ? ਕਿ ਫੇਰ ਵੀ ਕਾਬਜ਼ ਰਹੂਗੇ ਕਿ ਛੱਡ ਕੇ ਚਲੇ ਜਾਊਗੇ? ਇਹ ਹੁਣ ਫੜੀ ਫਿਰਦੇ ਆ। ਥੈਂਕ ਯੂ। ਪਤਾ ਉਹਨਾਂ ਨੂੰ ਵੀ ਅੱਜ ਵੀ ਇਹ ਪੋਸੀਬਲ ਨਹੀਂ ਹੋ ਸਕਦਾ, ਇਸ ਕਰਕੇ ਉਹ ਕਿਉਂ ਉਹ ਛੱਡਣਗੇ? ਉਹਨਾਂ ਨੇ ਚੋਰ ਮੋਰੀਆਂ ਇੰਨੀਆਂ ਜਿਹੜੀਆਂ ਉਹ ਲੱਭ ਲਈਆਂ ਕਿ ਇਹ ਗੱਲ ਤਾਂ ਬੜੀ ਵਾਰੀ ਜਿਹੜੀ ਉਹ ਚੱਲਦੀ ਹੈ ਨਾ। 2 ਵੀਡੀਓਜ਼ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖੀਆਂ ਹੋਣੀਆਂ USA ਦੀਆਂ ਵੀ। ਇੱਕ ਤਾਂ ਪਹਿਲਾਂ ਸੀ ਜਦੋਂ ਲੰਗਰ ਲਾਏ ਸੀ ਤੇ ਪੁਲਿਸ ਜਿਹੜੀ ਉਹ ਕਾਰਾਂ ਲੈ ਕੇ ਧੰਨਵਾਦ ਕਰਨ ਆਈ ਸੀ, ਵੀਡੀਓ ਉਹ ਵੀ ਬੜੀ ਚੱਲੀ। ਆਹ ਜਿਹੜਾ ਪਿਛਲੇ ਦਿਨਾਂ 'ਚ ਛਿੱਤਰ ਪਤਾੰਗ ਹੋਇਆ ਵੀਡੀਓ, ਤਾਂ ਉਹ ਵੀ ਜਿਹੜਾ ਦੀ ਉਹ ਚੱਲੀ। ਨਾ ਉੱਥੇ ਘਟਿਆ ਚੜਾਵਾ, ਨਾ ਇੱਥੇ ਘਟਿਆ ਚੜਾਵਾ। ਰੌਲਾ ਤਾਂ ਐਕਚੁਅਲੀ ਜਿਹੜਾ ਉਹ ਪੈਸੇ ਦਾ ਹੀ ਹੈ ਨਾ, ਚੜਾਵੇ ਦਾ ਹੀ ਹੈ। ਪਰ ਕੀ ਇੰਨੇ ਲੋਕ ਜਿਹੜੇ ਆ ਉਹ ਸੁਚੇਤ ਹੋ ਸਕਣਗੇ? ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਜਿਹੜਾ ਦੀ ਉਹ ਸਵਾਲ ਹੈ। ਮੈਨੂੰ ਨਹੀਂ ਜਿਹੜਾ ਦੀ ਉਹ ਲੱਗਦਾ ਕਿ ਅਜੇ ਜੋ ਤੁਸੀਂ ਸੋਚ ਰਹੇ ਹੋ ਏਦਾਂ ਦਾ ਕੁਝ ਹੋਊਗਾ। ਇਹ ਨਹੀਂ ਕਰ ਸਕਣਾ ਜੀ ਕਦੀ ਵੀ ਜੀ। ਜਸਵੰਤ ਸਿੰਘ ਜੌਲ ਜੀ, ਬਿਆਨਾ ਤੋਂ ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਭਾਜੀ ਪੰਨੂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ ਪੰਨੂ ਜੀ। ਮੇਰੇ 2 ਸਵਾਲ ਆ ਜੀ। ਆਪਾਂ ਕਿਸੇ ਦੇ ਕਹਿਣਾ ਸੀ, ਆਪਣੇ ਸਵਾਲ ਕਰਨਾ ਜੀ। ਇੱਕ ਤਾਂ ਭਾਜੀ ਸਵਾਲ ਪ੍ਰਦੂਸ਼ਣ ਦਾ ਜੀ। ਜਿੱਦਾਂ ਪ੍ਰਦੂਸ਼ਣ ਦੇ ਵਿੱਚ ਕੱਲ ਪਰਸੋਂ ਦੇ ਵੀਡੀਓ ਹਰਿਆਣੇ ਤੋਂ ਬਹੁਤ ਤਾਦਾਦ ਦੇ ਵਿੱਚ ਲੋਕ ਬਣਾ ਕੇ ਘੱਲ ਰਹੇ ਆ, ਫਰੀਦਾਬਾਦ, ਗਾਜ਼ੀਆਬਾਦ, ਜਿੰਨਾ ਆਲੇ ਦੁਆਲਾ ਏਰੀਆ ਦਿੱਲੀ ਦਾ ਜੀ। ਉੱਥੇ ਫੈਕਟਰੀਆਂ ਦਾ ਜੀ, ਜੋ ਆਪਣੀਆਂ ਪੁਰਾਣੀਆਂ ਕੇਬਲਾਂ ਹੁੰਦੀਆਂ, ਪਲਾਸਟਿਕ ਲੂਣ ਹੁੰਦੀ ਹੈ, ਜੋ ਆਲੇ ਦੁਆਲੇ ਅੱਗ ਲਾ ਕੇ ਸਾਰਾ ਜੀ ਧੂੰਆਂ ਉੱਥੇ ਆ ਰਿਹਾ ਜੀ। ਉਹਦੇ ਉੱਪਰ ਕੋਈ ਕਾਰਵਾਈ ਹੋ ਸਕਦੀ ਜਾਂ ਹੋਊਗੀ ਕਿ ਜਾਂ ਇਦਾਂ ਹੀ ਉਹਦੇ ਉੱਪਰ ਮਿੱਟੀ ਪਾ ਦਿੱਤੀ ਜਾਊਗੀ? ਦੂਜਾ ਸਵਾਲ ਭਾਜੀ ਮੇਰਾ ਇਹ ਹੈ, ਜਿਸ ਤਰ੍ਹਾਂ ਤੁਸੀਂ ਵੀ ਖਬਰ ਸਾਂਝੀ ਕਰੀ ਆ ਵੀ ਉਹ 4 ਸਕੱਤਰਾਂ ਨੂੰ ਸਮਾਨ ਸੰਭਾਲਿਆ ਗਿਆ, ਜਿਹੜਾ ਆਪਣਾ 84 ਵੇਲੇ ਲੈ ਗਈ ਸੀ ਸੈਂਟਰ ਦੀ ਗਵਰਨਮੈਂਟ ਨਾ, ਕਾਂਗਰਸ ਵਾਲੇ ਜੀ, ਉਸ ਟਾਈਮ ਕਾਂਗਰਸ ਦੀ ਗਵਰਨਮੈਂਟ, ਵੀ ਉਹ 14 ਸਕੱਤਰਾਂ ਦਾ ਨਾਂ ਜਾਰੀ ਕਿਉਂ ਨਹੀਂ ਹੋ ਰਿਹਾ ਜੀ? ਪਹਿਲੀ ਗੱਲ ਤਾਂ ਇਹ ਹੈ। ਦੂਜੀ ਗੱਲ ਇਹ ਹੈ ਜੀ ਵੀ ਜਿਹੜੇ ਅਸੀਂ ਕਿਹ ਤੇ ਵਿਸ਼ਵਾਸ ਕਰਕੇ ਚੱਲਾਂਗੇ ਜੀ, ਚਿਹਰਾ ਉਹਦਾ ਜੀ ਸਿੱਖ ਦਾ, ਆਪਣਾ ਸਿੱਖ ਦਾ ਹੁੰਦਾ ਜੀ, ਤੇ ਜਿਹੜਾ ਕੰਮ ਆ ਉਹਦੇ ਤੁਹਾਨੂੰ ਪਤਾ ਹੀ ਹੈ ਕਿਹੜੇ ਕਰਦਾ। ਕੋਈ ਚਿੱਟਾ ਵੇਚਣ ਡਿਆ ਜੀ, ਕੋਈ ਗੁਰੂ ਸਾਹਿਬ ਸਮਾਨ ਵੇਚ ਜਾਂਦਾ ਜੀ। ਇਹ ਸਾਡਾ ਸਿਸਟਮ ਜਿਹੜਾ ਕਿੱਧਰ ਨੂੰ ਜਾਊਗਾ ਜੀ? ਇਹ ਕਿਹ ਤੇ ਵਿਸ਼ਵਾਸ ਕਰਕੇ ਚੱਲਾਂਗੇ ਭੈਣ ਜੀ ਸੁਣਨ ਦੇ ਵਿੱਚ? ਓਕੇ, ਦੇਖੋ, ਜਿੱਥੇ ਤੱਕ ਤਾਂ ਪੋਲਿਊਸ਼ਨ ਦੀ ਜਿਹੜੀ ਗੱਲ ਆ, ਇਹ ਪੇਟੇ ਪਾਇਆ ਤਾਂ ਜਾਂਦਾ ਸਾਰਾ ਪਰਾਲੀ ਦੇ। ਕੱਲੀ ਪਰਾਲੀ ਪੋਲਿਊਸ਼ਨ ਜਿਹੜਾ ਉਹ ਨਹੀਂ ਕ੍ਰੀਏਟ ਕਰਦੀ। ਫਿਰ ਕਹੂੰਗਾ ਮਈ ਮਹੀਨੇ ਦੇ ਵਿੱਚ ਜਿਹੜੀਆਂ ਫੋਟੋਆਂ ਤੁਸੀਂ ਦੇਖੀਆਂ ਹੋਣਗੀਆਂ, ਵੀਡੀਓਜ਼ ਦੇਖੀਆਂ ਹੋਣਗੀਆਂ ਕਿ ਲੁਧਿਆਣੇ ਤੋਂ ਜਲੰਧਰ ਦਿਸਣ ਲੱਗ ਗਿਆ ਸੀ, ਔਰ ਜਲੰਧਰ ਦੇ ਪਰਲੇ ਪਾਸੇ ਜਿਹੜੇ ਪਹਾੜ ਸੀ ਉਹ ਵੀ ਦਿਸਣ ਲੱਗ ਗਏ ਸੀਗੇ। ਉਦੋਂ ਤਾਂ ਕੋਈ ਪਰਾਲੀ ਨਹੀਂ ਸੀਗੀ। ਇੰਡਸਟਰੀ ਦਾ ਪੋਲਿਊਸ਼ਨ, ਵਹੀਕਲਸ ਦਾ ਜਿਹੜਾ ਪੋਲਿਊਸ਼ਨ ਆ, ਉਹ ਸਭ ਤੋਂ ਜ਼ਿਆਦਾ। ਇਹ ਪਰਾਲੀ ਦਾ ਪੋਲਿਊਸ਼ਨ ਤਾਂ 15 ਜਾਂ 20 ਦਿਨ ਦੇ ਵਾਸਤੇ ਹੁੰਦਾ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਪਰਾਲੀ ਜਿਹੜੀ ਆ ਉਹਦਾ ਪੋਲਿਊਸ਼ਨ ਕ੍ਰੀਏਟ ਹੁੰਦਾ। ਆਪਾਂ ਇਹ ਨਹੀਂ ਕਹਿ ਸਕਦੇ ਕਿ ਨਹੀਂ ਹੁੰਦਾ। ਇਹਨਾਂ ਦਿਨਾਂ ਦੇ ਦੌਰਾਨ ਬਹੁਤ ਸਾਰੀਆਂ ਪ੍ਰੋਬਲਮ ਜਿਹੜੀਆਂ ਉਹ ਸਾਹ ਵਗੈਰਾ ਦੀਆਂ ਵੱਧਦੀਆਂ ਨੇ, ਪਰ ਜਿਹੜਾ ਪਹਿਲਾ ਪੋਲਿਊਸ਼ਨ ਆ ਉਹਦੇ ਨਾਲ ਲੱਗਵਾ। ਹੁਣ ਇਹਦੇ ਵਾਸਤੇ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਆਇਆ ਕਾਨੂੰਨ ਆਇਆ, ਉਹਦੇ ਤਹਿਤ ਦੇਖਦੇ ਆ
ਕਰੋੜ ਰੁਪਈਆ ਕਿਸੇ ਨੂੰ ਜੁਰਮਾਨਾ ਹੁੰਦਾ, 5 ਸਾਲ ਦੀ ਸਜ਼ਾ ਜਿਹੜੀ ਉਹ ਹੁੰਦੀ ਹੈ। ਪਹਿਲਾਂ ਤਾਂ ਕਦੀ ਨਹੀਂ ਹੋਈ ਇਸ ਤਰੀਕੇ ਦੇ ਨਾਲ। ਅਭਿਆਸ ਦੇ ਵਿੱਚ ਜਿੰਨਾ ਉਦੋਂ ਗੰਦ ਪਾਇਆ ਸੀ, ਇੰਡਸਟਰੀ ਨੇ ਪਾਇਆ ਸੀ। ਕਿੰਨਾ ਜੁਰਮਾਨਾ ਉਹਨਾਂ ਨੇ ਕਾਹਨ ਸਿੰਘ ਪੰਨੂ ਹੋਰਾਂ ਨੇ ਸਖਤੀ ਕਰਦੇ ਆ। ਉਸ ਟਾਈਮ ਉਹ ਸਨ ਦੀ ਚੇਅਰਮੈਨ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ। ਉਦੋਂ ਬਾਅਦ ਤਾਂ ਪੋਲਿਊਸ਼ਨ ਬੋਰਡ ਜਿਹੜਾ ਜੀ ਉਹ ਪੋਲਿਊਸ਼ਨ ਬੋਰਡ ਬਣ ਗਿਆ, ਕੰਟਰੋਲ ਬੋਰਡ ਤਾਂ ਰਿਹਾ ਨਹੀਂ। ਉਹਦੇ ਜਿਹੜੇ ਉੱਥੇ ਕੰਮ ਕਰਨ ਵਾਲੇ ਨੇ ਉਹਨਾਂ ਦੇ ਢਿੱਡ ਏਡੇ ਵੱਡੇ ਆ, 70-70 ਹਜ਼ਾਰ ਰੁਪਈਆ ਤਨਖਾਹਾਂ, 80-80 ਹਜ਼ਾਰ ਰੁਪਈਆ ਤਨਖਾਹਾਂ ਲੈਂਦੇ, ਉਹਦੇ ਨਾਲ ਭਰਦੇ ਨਹੀਂ। ਉਹ ਇੰਡਸਟਰੀ ਤੋਂ ਮਹੀਨਾ ਚੁੱਕਦੇ ਆ। ਇਹ ਗੱਲ ਸਿਰਫ ਪੰਜਾਬ ਪੋਲਿਊਸ਼ਨ ਬੋਰਡ ਦੀ ਨਹੀਂ ਆ, ਓਵਰਆਲ ਜਿਹੜਾ ਬਾਕੀ ਥਾਵਾਂ ਦੇ ਉੱਤੇ ਵੀ ਜਿਹੜੇ ਸੂਬਿਆਂ ਦੇ ਪੋਲਿਊਸ਼ਨ ਬੋਰਡ ਬਣੇ ਹੋਏ ਆ, ਉਹ ਇੱਕ ਚਿੱਟੇ ਹਾਥੀ ਜਿਹੜਾ ਜੀ ਉਹ ਸਾਬਤ ਹੋ ਰਹੇ ਆ। ਇੰਡਸਟਰੀ ਤੋਂ ਪੈਸਾ ਲੈਂਦੇ ਆ। ਇੰਡਸਟਰੀ ਸ਼ਰੇਆਮ ਗੰਦਾ ਪਾਣੀ ਧਰਤੀ ਦੇ ਹੇਠ ਸੁੱਟ ਰਹੀ ਹੈ, ਸ਼ਰੇਆਮ ਗੰਦਾ ਪਾਣੀ ਨਦੀਆਂ, ਨਾਲਿਆਂ, ਦਰਿਆਵਾਂ ਦੇ ਵਿੱਚ ਜਿਹੜਾ ਉਹ ਸੁੱਟ ਰਹੀ ਹੈ, ਪੋਲਿਊਟਡ ਕਰਕੇ ਸਾਰਾ ਰੱਖਤਾ। ਉਹਨਾਂ ਦੇ ਉੱਤੇ ਤਾਂ ਕਦੀ ਸਖਤ ਕਾਨੂੰਨ ਨਹੀਂ ਲਾਗੂ ਹੋਏ। ਇੱਕ ਸ਼੍ਰੀ ਰਵੀ ਸ਼ੰਕਰ ਨੇ ਪੋਲਿਊਸ਼ਨ ਕੀਤਾ, ਉਹਨੂੰ ਵੀ ਜੁਰਮਾਨਾ ਹੋਇਆ ਸੀ। ਕਿੰਨਾ ਉਹਦੇ ਉੱਤੇ ਜਿਹੜਾ ਜੁਰਮਾਨਾ ਦਿੱਤਾ ਜਾ ਸਕਿਆ। ਤਾਂ ਇਹ ਤਾਂ ਇੰਡਸਟਰੀ ਨੂੰ ਜਿਹੜੀ ਜੀ ਉਹ ਠੱਲ ਕਿਤੇ ਨਾ ਕਿਤੇ ਪਾਉਣੀ ਪਊਗੀ। ਪਰ ਪਾਉਣੀ ਕਿਹਨੇ ਆ? ਕਿਉਂਕਿ ਜਿਨ੍ਹਾਂ ਨੇ ਪਾਉਣੀ ਆ, ਜਿਨ੍ਹਾਂ ਨੇ ਇੰਪਲੀਮੈਂਟ ਕਰਨਾ, ਉਹ ਪੈਸੇ ਲੈਂਦੇ ਆ, ਸ਼ਰੇਆਮ ਜਿਹੜਾ ਉਹ ਪੈਸੇ ਲੈਂਦੇ ਆ। ਤਾਂ ਜਿਹੜਾ ਗੱਲ ਤੁਸੀਂ ਦੂਸਰਾ ਸਵਾਲ ਪੁੱਛਿਆ ਕਿ ਕਿਹਦੇ ਉੱਤੇ ਵਿਸ਼ਵਾਸ ਜਿਹੜਾ ਜੀ ਉਹ ਕੀਤਾ ਜਾਵੇ, ਅੱਜ ਤੱਕ ਇਹ ਸਵਾਲ ਦਾ ਜਵਾਬ ਕੋਈ ਦਿੱਤਾ ਹੀ ਨਹੀਂ ਜਿਹੜਾ ਜੀ ਉਹ ਜਾ ਸਕਦਾ। ਕਿਉਂਕਿ ਜਿੰਨਾ ਨਿੱਘਰ ਗਿਆ ਹੋਇਆ ਕਿ ਸਾਰਾ ਸਿਸਟਮ, ਕਿਵੇਂ ਇਹ ਕਹਿ ਦਿੱਤਾ ਜਾਵੇ ਕਿ ਜਿਹੜੇ ਕੱਲ੍ਹ ਨੂੰ ਆਉਣ ਵਾਲੇ ਨੇ ਉਹ ਸਹੀ ਹੋਣਗੇ ਔਰ ਉਹ ਇਸ ਸਭ ਕਾਸੇ ਦੇ ਉੱਤੇ ਕੰਟਰੋਲ ਜਿਹੜਾ ਉਹ ਕਰ ਲੈਣਗੇ। ਤੇ ਇੱਕ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹੜੀ ਕਿ ਬੜੀਆਂ ਕੁਰਬਾਨੀਆਂ ਤੋਂ ਬਾਅਦ ਜਿਹੜੀ ਉਹ ਬਣੀ ਸੀਗੀ, ਉਹ ਮੁੜ ਕੇ ਆਪਣੇ ਪਹਿਲਾਂ ਦੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਕੰਮ ਕਰਨਾ ਸ਼ੁਰੂ ਕਰ ਦੂਗੀ, ਪਾਰਦਰਸ਼ਤਾ ਦੇ ਨਾਲ। ਕਿਉਂਕਿ ਜਿਹੜੀਆਂ ਚੋਰ ਮੋਰੀਆਂ ਕੱਢ ਕੇ ਦੇਤੀਆਂ ਵੀ ਕਿੱਥੋਂ ਕਿੱਥੋਂ ਪੈਸੇ ਜਿਹੜੇ ਉਹ ਬਚ ਸਕਦੇ ਆ, ਕਿੱਥੋਂ ਕਿੱਥੋਂ ਪੈਸੇ ਆ ਸਕਦੇ ਆ, ਆਉਣ ਵਾਲੇ ਜਿਹੜੇ ਨੇ ਉਹ ਕਿਵੇਂ ਜਿਹੜਾ ਜੀ ਇਸ ਸਭ ਚੀਜ਼ ਤੋਂ ਜਿਹੜਾ ਜੀ ਬਚੇ ਰਹਿਣਗੇ, ਇਹ ਵੱਡਾ ਜਿਹੜਾ ਉਹ ਸਵਾਲ ਹੈ। ਹਾਂ, ਇਹ ਸਵਾਲ ਜ਼ਰੂਰ ਹੈਗਾ ਜੇ ਆਪਾਂ ਕਰਪਸ਼ਨ ਨੂੰ ਸਾਈਡ ਤੇ ਕਰ ਦਈਏ ਤੇ ਜਿਹੜੀ ਨਵੀਂ ਪੀੜ੍ਹੀ ਆ, ਅਗਲੀਆਂ ਜਿਹੜੀਆਂ ਜਨਰੇਸ਼ਨਸ ਨੇ, ਉਹ ਫਿਰ ਕਿਵੇਂ ਜੁੜੀਆਂ ਰਹਿ ਸਕਣਗੀਆਂ? ਇਹ ਸਭ ਤੋਂ ਵੱਡਾ ਜਿਹੜਾ ਜੀ ਉਹ ਸਵਾਲ ਹੈ। ਸਵਾਲ ਤਾਂ ਹੁਣ ਵੀ ਹੁੰਦਾ ਨਾ ਵੀ ਜੇ ਇੱਕ ਬੰਦਾ ਤਾਂ ਉੱਥੇ ਅੰਧਾ ਵਿਸ਼ਵਾਸ ਜਿਹੜਾ ਜੀ ਉਹ ਕਰਕੇ ਜਾਂਦਾ ਵੀ ਮੇਰਾ ਜੋ ਕੁਛ ਆ ਇਹ ਆ, ਉੱਥੋਂ ਮੰਗਦਾ, ਹਰ ਚੀਜ਼ ਉਹ ਮੰਗਦਾ। ਦੂਜੇ ਪਾਸੇ ਉਹਦੇ ਸਾਹਮਣੇ ਆਉਂਦਾ ਵੀ ਇੱਥੇ ਜਿਹੜੇ ਕਾਬਜ਼ ਲੋਕ ਨੇ ਉਹ ਤਾਂ ਸਿਰ ਪਾੜਦੇ ਇੱਕ ਦੂਜੇ ਦੇ, ਉਹ ਤਾਂ ਹੇਰਾ ਫੇਰੀ ਕਰਕੇ ਇੱਥੋਂ ਸਾਰਾ ਕੁਝ ਕੱਢ ਕੇ ਲਈ ਜਾਂਦੇ ਆ। ਫਿਰ ਉਹ ਇਹ ਸਵਾਲ ਤਾਂ ਉੱਠੂਗਾ ਨਾ ਵੀ ਜਿਹਨੂੰ ਅਸੀਂ ਇੰਨਾ ਮੰਨ ਰਹੇ ਹਾਂ, ਉਹਦੀ ਹਰ ਚੀਜ਼ ਜਿਹੜੀ ਉਹਦੇ ਉੱਤੇ ਵਿਸ਼ਵਾਸ ਕਰ ਰਹੇ ਹਾਂ, ਕਹੀ ਹੋਈ ਗੱਲ ਦੇ ਉੱਤੇ ਵਿਸ਼ਵਾਸ ਕਰ ਰਹੇ ਹਾਂ, ਉਹ ਫਿਰ ਇਹਨਾਂ ਲੋਕਾਂ ਨੂੰ ਸਜ਼ਾ ਕਿਉਂ ਨਹੀਂ ਜਿਹੜਾ ਜੀ ਉਹ ਦਿੰਦਾ? ਇਹ ਬੜੇ ਵੱਡੇ ਸਵਾਲ ਨੇ ਜਿਹੜੇ ਕਿ ਭਵਿੱਖ ਦੇ ਉੱਤੇ ਇਹਨਾਂ ਦਾ ਬੜਾ ਵੱਡਾ ਅਸਰ ਪਊਗਾ। ਖਾਸ ਤੌਰ ਦੇ ਉੱਤੇ ਨਵੀਆਂ ਪੀੜ੍ਹੀਆਂ ਸਾਨੂੰ ਸਵਾਲ ਕਰਨਗੀਆਂ, ਜਿਹੜੀਆਂ ਇਸ ਵੇਲੇ ਵੱਡੇ ਹੋ ਰਹੇ ਬੱਚੇ ਆ, ਉਹਨਾਂ ਨੇ ਸਾਡੇ ਉੱਤੇ ਸਵਾਲ ਇਹ ਰੇਜ਼ ਕਰਨੇ ਹੀ ਕਰਨੇ ਆ ਕਿ ਇਹ ਤੁਸੀਂ ਤਾਂ ਕਹਿੰਦੇ ਸੀਗੇ ਕਿ ਉੱਥੇ ਕਹਾਣੀਆਂ ਤਾਂ ਤੁਸੀਂ ਵੀ ਸੁਣੀਆਂ ਹੋਣਗੀਆਂ ਨਾ ਵੀ ਕੋਈ ਸੋਨਾ ਲਾਹੁਣ ਆ ਗਿਆ ਸੀਗਾ ਤੇ ਉਹ ਅੰਨਾ ਹੋ ਗਿਆ, ਮੁੜ ਕੇ ਉਹ ਰੱਖ ਕੇ ਉਹਨੂੰ ਜਾਣਾ ਪਿਆ ਸੀ, ਉੱਥੋਂ ਛੱਜਾ ਗਵਾਚਿਆ ਸੀ ਇੱਕ ਸੋਨੇ ਦਾ। ਸੁਣਿਆ ਤਾਂ ਨਹੀਂ ਵੀ ਕੋਈ ਅੰਨਾ ਜਿਹੜਾ ਨਹੀਂ ਹੋ ਗਿਆ ਹੋਊਗਾ, ਜਾਂ ਜਿੰਨੇ ਹੇਰਾ ਫੇਰੀ ਉੱਥੋਂ ਹੋ ਰਹੀ ਆ ਉਹਨਾਂ ਚੋਂ ਕਿੰਨੇ ਲੋਕ ਅੰਨੇ ਹੋਏ ਆ। ਫਿਰ ਇਹ ਸਵਾਲ ਤਾਂ ਸਾਡੇ ਬੱਚੇ ਸਾਨੂੰ ਕਰਨਗੇ ਨਾ ਵੀ ਇਹ ਕਹਾਣੀਆਂ ਤੁਸੀਂ ਕਿੱਥੋਂ ਸੁਣੀਆਂ ਸੀ ਤੇ ਤੁਸੀਂ ਸਾਨੂੰ ਅੱਗੋਂ ਜਿਹੜਾ ਜੀ ਉਹ ਕਿਉਂ ਸੁਣਾਉਂਦੇ ਰਹੇ? ਇਹ ਬਹੁਤ ਗੰਭੀਰ ਸਵਾਲ ਨੇ ਜੀ। ਜੇ ਇਹਦੇ ਵਾਸਤੇ ਅੱਜ ਅਸੀਂ ਨਾ ਜਿਹੜਾ ਜੀ ਉਹ ਸੋਚਿਆ ਤੇ ਸਾਡੀਆਂ ਜੜ੍ਹਾਂ ਨੇ ਉਹਨਾਂ ਦੇ ਉੱਤੇ ਸਵਾਲੀਆ ਚਿੰਨ੍ਹ ਜਿਹੜੇ ਆ ਉਹ ਖੜੇ ਹੋ ਗਏ ਹੋਏ ਆ ਤੇ ਆਉਂਦੇ ਦਿਨਾਂ ਦੇ ਦੌਰਾਨ ਇਹ ਹੋਰ ਸਵਾਲ ਜਿਹੜੇ ਆ ਉਹ ਖੜੇ ਹੋਣੇ ਆ। ਜੇ ਅੱਜ ਇਹਨੂੰ ਗੰਭੀਰਤਾ ਦੇ ਨਾਲ ਲੈ ਕੇ ਸਾਰਿਆਂ ਨੇ ਰਲ ਕੇ ਜਿਹੜਾ ਜੀ ਉਹ ਜਿਹੜਾ ਲੂਟੂ ਟੋਲਾ ਉਹਦੇ ਤੋਂ ਇਹਨਾਂ ਸਵਾਲਾਂ ਦੇ ਜਵਾਬ ਨਾ ਮੰਗੇ ਕਿ ਕਿੱਥੇ ਆ ਸਾਡਾ ਖਜ਼ਾਨਾ ਜਿਹੜਾ ਜੀ ਉਹ ਕਿੱਥੇ ਗਿਆ? ਜੇ ਤੁਸੀਂ ਰਿਸੀਵ ਕੀਤੇ ਆ, ਤੁਸੀਂ ਕਹਿੰਦੇ ਨਾਮ ਨਹੀਂ ਜਿਹੜੇ ਜੀ ਉਹ ਆਉਂਦੇ। ਹਾਈ ਕੋਰਟ ਦੇ ਵਿੱਚ ਇਹ ਮਾਮਲਾ ਗਿਆ ਹੋਇਆ ਔਰ ਹਾਈ ਕੋਰਟ ਦੇ ਵਿੱਚ ਜਵਾਬ ਨਹੀਂ ਦੇ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਅਦਾਲਤਾਂ ਨੂੰ ਉਹ ਨਹੀਂ ਮੰਨ ਰਹੇ। ਪੁਲਿਸ ਕੋਲੇ ਕਹਿੰਦੇ ਅਸੀਂ ਜਾਣਾ ਨਹੀਂ, 328 ਸਰੂਪ ਜਿਹੜੇ ਲਾਪਤਾ ਹੋਏ ਕਹਿੰਦੇ ਨਹੀਂ ਪੁਲਿਸ ਕੋਲੇ ਨਹੀਂ ਅਸੀਂ ਜਾਣਾ ਜੀ। ਕਿਉਂ ਨਹੀਂ ਜਾਣਾ ਜੀ? ਇੱਥੇ ਮੁੱਖ ਮੰਤਰੀ ਦੇ ਘਰ ਦੇ ਮੂਹਰੇ ਧਰਨਾ ਦੇਣ ਚਲੇ ਗਏ ਸੀ ਗੋਬਿੰਦ ਸਿੰਘ ਲੌਂਗੋਵਾਲ ਹੋਰੀ ਪਿਛਲੇ ਦਿਨ। ਜਦੋਂ ਬਾਈਬਲ ਕਲਾਂ ਦੇ ਵਿੱਚ ਬੇਅਦਬੀ ਹੋਈ ਆ ਉੱਥੇ ਤਾਂ ਧਰਨਾ ਦੇਣ ਗਏ ਨਹੀਂ ਜੀ। ਕਿ ਬੇਅਦਬੀ ਜਿਹੜੀ ਆ ਉਹ ਸਾਡੇ ਵਾਸਤੇ ਇੱਕ ਬੇਅਦਬੀ ਹੈ ਤੇ ਦੂਜੀ ਬੇਅਦਬੀ ਜਿਹੜੀ ਬੇਅਦਬੀ ਨਹੀਂ। ਗੁਰਦ ਜਵਾਹਰ ਸਿੰਘ ਵਾਲਾ ਤੋਂ ਜਿਹੜਾ ਗੁਰੂ ਗ੍ਰੰਥ ਸਾਹਿਬ ਚੋਰੀ ਹੋਇਆ ਸੀ ਉਹ ਕੋਈ ਹੋਰ ਧਰਮ ਦਾ ਸੀਗਾ ਜੀ? ਉਹਦੇ ਵਿੱਚ ਕੋਈ ਚੇਂਜਸ ਸੀਗੀਆਂ? ਉਹਨਾਂ ਦੇ ਬਾਰੇ ਤਾਂ ਇਹ ਬੋਲੇ ਨਹੀਂ। ਮੈਂ ਬਹੁਤ ਵਾਰੀ ਪਹਿਲਾਂ ਵੀ ਇਸੇ ਪਲੇਟਫਾਰਮ ਦੇ ਉੱਤੇ ਗੱਲ ਕਹੀ ਹੈ ਕਿ ਜੇ ਬਾਈਬਲ ਕਲਾਂ ਵਾਲੇ ਮਾਮਲੇ ਦੇ ਉੱਤੇ ਕੁਛ ਨਾ ਨਿਕਲ ਸਕਿਆ, ਕੁਛ ਇਨਸਾਫ ਨਾ ਮਿਲ ਸਕਿਆ, ਯਕੀਨ ਕਰਨਾ ਇਹ ਰਾਜਨੀਤਿਕ ਲੋਕ ਜਿਹੜੇ ਨੇ ਉਹਨਾਂ ਨੇ ਸ਼ੁਗਲ ਬਣਾ ਲੈਣਾ ਇਸ ਬੇਅਦਬੀ ਨੂੰ। ਔਰ ਬਣ ਗਿਆ ਪੰਜਾਬ ਦੇ ਵਿੱਚ ਉਹ ਸ਼ੁਗਲ ਬਣ ਗਿਆ ਇੱਕ ਕਿਸਮ ਦੇ ਨਾਲ
ਪਿਛਲੇ ਦਿਨਾਂ ਦੇ ਵਿੱਚ ਕਿੰਨੇ ਥਾਵਾਂ ਦੇ ਉੱਤੇ ਬੇਅਦਬੀਆਂ ਹੋਈਆਂ ਨੇ। ਕਿਉਂ ਹੋਈਆਂ ਨੇ? ਕਿਉਂਕਿ ਕਿਸਾਨ ਸੰਘਰਸ਼ ਜਿਹੜਾ ਦੀ ਉਹ ਚੱਲ ਰਿਹਾ। ਧਿਆਨ ਡਾਈਵਰਟ ਕਰਨ ਦੇ ਵਾਸਤੇ ਨਹੀਂ ਧਿਆਨ ਡਾਈਵਰਟ ਹੋਇਆ ਜਾਂ ਉਸ ਪਾਸੇ ਵੱਲ ਨਹੀਂ ਗਿਆ, ਉਹ ਜਿਹੜੀ ਉਹ ਵੱਖਰੀ ਗੱਲ ਹੈ ਕਿ ਲੋਕ ਸੁਚੇਤ ਨੇ, ਨਹੀਂ ਹੋ ਰਿਹਾ। ਕੋਸ਼ਿਸ਼ ਤਾਂ ਪੂਰੀ ਕੀਤੀ ਜਾ ਰਹੀ ਹੈ। ਪਹਿਲਾਂ ਕਦੀ ਸੁਣਿਆ ਸੀ ਕਿ ਫਲਾਣੇ ਪਿੰਡ 'ਚ ਬੇਅਦਬੀ ਹੋ ਗਈ ਹੈ, ਇੱਕ ਉੱਥੇ ਬੇਅਦਬੀ ਹੋ ਗਈ, ਇੱਕ ਉੱਥੇ ਨਹੀਂ ਸੀ ਸੁਣਿਆ ਨਾ। ਹੁਣ ਕਿਉਂ ਇੱਕਦਮ ਇੰਨਾ ਜਿਹੜਾ ਦੀ ਉਹ ਹੋਣ ਲੱਗ ਗਿਆ? ਬੇਅਦਬੀ ਕਰਾਉਣ ਵਾਲੇ ਸੋਚਦੇ ਆ ਕਿ ਇੰਨਾ ਕੁਛ ਹੋ ਗਿਆ। ਕਿੰਨੇ ਲੋਕ ਉਦੋਂ ਸੜਕਾਂ ਦੇ ਉੱਤੇ ਬਹਿ ਗਏ, ਕਿੰਨੇ ਲੋਕ ਚੱਬੇ ਦੇ ਸਰਬੱਤ ਖਾਲਸਾ ਦੇ ਵਿੱਚ ਚਲੇ ਗਏ, ਕਿੰਨੇ ਲੋਕ ਜਿਹੜੇ ਸੀਗੇ ਉਹ ਬਰਗਾੜੀ ਮੋਰਚੇ ਦੇ ਵਿੱਚ ਚਲੇ ਗਏ। ਬੇਅਦਬੀ ਕਰਨ ਵਾਲਿਆਂ ਦਾ, ਬੇਅਦਬੀ ਕਰਵਾਉਣ ਵਾਲਿਆਂ ਦਾ ਕੀ ਲੱਤ ਤੋੜ ਲਈ ਕਿਸੇ ਨੇ। ਇਸ ਕਰਕੇ ਉਹ ਕਹਿੰਦੇ ਕੋਈ ਨਹੀਂ, ਇੱਕ ਵਾਰੀ ਹੋਰ ਸਹੀ। ਜੀ ਸਾਡੇ ਨਾਲ ਜੁੜੇ ਨੇ ਇੰਦਰਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਸ੍ਰੀ ਅਕਾਲ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਵੀ ਸਾਡੇ ਅੱਗੇ ਕੋਈ ਇਹੋ ਜਿਹੇ ਸਵਾਲ ਜਵਾਬ ਕਰਦੇ ਰਹਿੰਦੇ ਜੀ ਬਾਈ ਜੀ, ਬੜੇ ਮਿਹਨਤ ਨਾਲ ਉਹਦੇ ਸਟੱਡੀ ਕਰਕੇ ਜਵਾਬਾਂ ਦਾ ਸਵਾਲਾਂ ਦੇ ਜਵਾਬ ਲੈ ਕੇ ਆਉਂਦੇ ਆ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਤੇ ਮੈਂ ਬਸ ਆਪ ਜੀ ਦੇ ਪਲੇਟਫਾਰਮ ਤੋਂ ਬਸ ਇਹੀ ਗੱਲ ਕਹਿਣਾ ਚਾਹੁੰਦਾ ਵੀ ਜੇ ਸੈਂਟਰ ਸਾਰਾ ਕੁਝ ਪੰਜਾਬ ਲਈ ਬੰਦ ਕਰ ਸਕਦੀ ਹੈ ਤੇ ਕੀ ਪੰਜਾਬ ਵਾਲੇ ਨਹੀਂ ਬੰਦ ਕਰ ਸਕਦੇ? ਪਿੰਡ ਪਿੰਡ ਇਕੱਠੇ ਰਹਿ ਹੋ ਕੇ ਆਪਦਾ ਯਾਨੀ ਕਿ ਲੰਗਰ ਪਾਣੀ ਛਕਣ। ਤੇ ਜੇ ਅੱਜ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹੰਗਾਰਾ ਵਿੱਚ ਬਹੁਤ ਵਧੀਆ ਪਾਰਟੀਸਪੇਟ, ਬੜੀ ਸਹੀ ਦਿਸ਼ਾ ਵੱਲ ਕਿਸਾਨ ਅੰਦੋਲਨ ਤੇ ਐਂ ਇਕੱਠੇ ਹੋ ਕੇ ਉਹ ਆਪਦਾ ਘਰੋਂ ਘਰੀ ਸਬਜ਼ੀਆਂ ਬੀਜਣ ਤੇ ਘਰੋਂ ਘਰੀ ਦੁੱਧ ਪਾਣੀ ਦਾ ਇੰਤਜ਼ਾਮ ਕਰਨ ਤੇ ਘਰੇ ਹੀ ਰਹਿਣ। ਤੇ ਉਹ ਮੈਨੂੰ ਮੇਰਾ ਵੀ ਲੋੜ ਹੀ ਨਹੀਂ ਕਿਤੇ ਜਾਣ ਦੀ। ਇਹਨਾਂ ਨੇ ਆਪੇ ਨਾ ਹੀ ਇਹਨਾਂ ਨੂੰ ਸਰਕਾਰ ਨੂੰ ਚੀੜਾ ਨਾ ਕੁਛ ਦੀ ਲੋੜ ਹੈ ਤੇ ਆਪਦਾ ਮਤਲਬ ਪਿੰਡ 'ਚ ਜ਼ਰੂਰਤਾਂ ਪੂਰੀਆਂ ਕਰਨ। ਜਿਵੇਂ ਆਪਾਂ ਅੱਗੇ ਕਰਦੇ ਸੀ ਪੁਰਾਣੇ ਟਾਈਮ ਦੇ, ਕਣਕ ਦੇਤੀ ਕੁੱਤਿਆਂ ਵਾਲੇ ਨੂੰ, ਲੈ ਲਈਆਂ ਤੇ ਦੁੱਧ ਵਾਲੇ ਨੂੰ ਦੇਤਾ। ਇਸ ਤਰ੍ਹਾਂ ਆਵੇ ਦੀ ਆਦਾਨ ਪ੍ਰਦਾਨ ਕਰਕੇ ਸਾਰ ਲੈਣ। ਮੈਨੂੰ ਉਮੀਦ ਹੈ ਵੀ ਸਰਕਾਰ ਆਪਦੀ ਝੁਕਣਾ ਨਹੀਂ ਚਾਹੁੰਦੀ। ਧੰਨਵਾਦ। ਥੈਂਕ ਯੂ। ਦੇਖੋ ਇਸ ਤਰ੍ਹਾਂ ਹੈ ਕਿ ਕਹਿਣਾ ਸੌਖਾ ਹੁੰਦਾ। ਇੱਕ ਮੈਨੂੰ ਇੱਕਦਮ ਯਾਦ ਆ ਰਿਹਾ ਸੀਗਾ, ਇੱਕ ਜਿਹੜਾ ਕਵੀਸ਼ਰੀ ਸੀ, ਮੈਂ ਦੀ ਸਰਦਾਰੀ ਖਰਚ ਵਧਾ ਲਏ ਲੋਕਾਂ ਨੇ। ਉਹ ਕਿਤੇ ਜਿਹੜਾ ਦੀ ਉਹ ਸੁਣਿਓ, ਹੁਣ ਵਧਾ ਲਏ ਖਰਚ, ਉਹ ਕਿਵੇਂ ਵਾਪਸ ਜਿਹੜਾ ਦੀ ਉਹ ਜਾਣ? ਇਹ ਬਹੁਤ ਵੱਡਾ ਜਿਹੜਾ ਦੀ ਉਹ ਸਵਾਲ ਹੈ। ਛੇਤੀ ਸਿਸਟਮ ਸੀ, ਮੰਗ ਵਾਲਾ ਸਿਸਟਮ ਸੀਗਾ। ਪਰਤਣਾ ਤਾਂ ਲੋਕਾਂ ਨੂੰ ਵਾਪਸ ਪਊਗਾ ਜੀ। ਅੱਜ ਪਰਤ ਲੈਣ, ਬਹੁਤ ਸਾਰਾ ਨੁਕਸਾਨ ਕਰਾ ਕੇ ਜਿਹੜਾ ਦੀ ਉਹ ਪਰਤਣਾ ਤਾਂ ਪਊਗਾ ਉਸ ਪਾਸੇ, ਨਹੀਂ ਤਾਂ ਅਦਰਵਾਈਜ਼ ਕੋਈ ਹੋਰ ਰਾਹ ਜਿਹੜਾ ਉਹ ਬਚਦਾ ਨਿਗਾ ਲੋਕਾਂ ਦੇ ਕੋਲੇ। ਦੂਜਾ ਜਿਹੜੇ ਵਿਚਾਰੇ 2 ਕਿੱਲਿਆਂ ਵਾਲੇ, 2.5 ਕਿੱਲਿਆਂ ਵਾਲੇ, 3 ਕਿੱਲਿਆਂ ਵਾਲੇ, ਕਿਉਂਕਿ 80% ਜਿਹੜੇ ਕਿਸਾਨ ਨੇ ਉਹ 5 ਕਿੱਲਿਆਂ ਤੋਂ ਘੱਟ ਵਾਲੇ ਨੇ। ਉਹਨਾਂ ਦਾ ਗੁਜ਼ਾਰਾ ਜਿਹੜਾ ਦੀ ਉਹ ਕਿਵੇਂ ਹੋਵੇ? ਉਹ ਕੀ ਮਹਿਜ਼ ਜਿਹੜੀ ਦੀ ਉਹ ਆਪਣੀ ਸਬਜ਼ੀ ਬੀਜ ਕੇ ਆਪਣੀ ਖਾ ਕੇ ਉਹਦਾ ਗੁਜ਼ਾਰਾ ਜਿਹੜਾ ਉਹ ਹੋ ਜੂਗਾ? ਨਹੀਂ। ਖਰਚੇ ਹੋਰ ਜਿਹੜੇ ਬਹੁਤ ਨੇ। ਉਹਨਾਂ ਦੇ ਬੱਚੇ ਪੜ੍ਹਾਉਣੇ ਨੇ, ਉਹ ਬੱਚੇ ਕਿਵੇਂ ਜਿਹੜਾ ਦੀ ਪੜ੍ਹਨਗੇ, ਕਿੱਥੇ ਪੜ੍ਹਨਗੇ? ਉਹਨਾਂ ਬੱਚਿਆਂ ਦੇ ਕੁਝ ਜਿਹੜੇ ਉਹ ਖਰਚੇ ਹੋਣਗੇ। ਮਸ਼ੀਨਰੀ ਆ, ਕਿੱਡੀ ਮਸ਼ੀਨਰੀ ਜਿਹੜੀ ਦੀ ਉਹ ਕਿਸਾਨਾਂ ਨੇ ਲਈ ਹੋਈ ਆ। ਉਹਨਾਂ ਦੀਆਂ ਕਿਸ਼ਤਾਂ ਨੇ ਉਸ ਮਸ਼ੀਨਰੀ ਦੀਆਂ। ਉਹ ਬੈਂਕਾਂ ਕਿਵੇਂ ਕਹਿਣਗੀਆਂ ਵੀ ਕੋਈ ਗੱਲ ਨਹੀਂ, ਜੇ ਤੁਸੀਂ ਹੁਣ ਬੀਜਣੋਂ ਹਟ ਗਏ ਤੇ ਕਿਸ਼ਤਾਂ ਰਹਿਣ ਦਿਓ। ਲਿਮਟਾਂ ਦੇਖੋ, ਅਸੀਂ ਆੜਤੀ ਸਿਸਟਮ ਨੂੰ ਇਹ ਕਹਿੰਦੇ ਆ ਕਿ ਆੜਤੀਆਂ ਨੇ ਬਹੁਤ ਜਿਹੜਾ ਦੀ ਕਿਸਾਨਾਂ ਦੇ ਨਾਲ ਧੱਕੇ ਕੀਤੇ ਹੋਣਗੇ ਕੁਝ ਥਾਵਾਂ ਦੇ ਉੱਤੇ, ਪਰ ਆੜਤੀ ਸਿਸਟਮ ਜਿਹੜਾ ਸੀਗਾ ਉਹਦਾ ਇੱਕ ਫਾਇਦਾ ਹੁੰਦਾ ਸੀਗਾ ਕਿਉਂਕਿ ਉਹ ਪਰਿਵਾਰਕ ਤੌਰ ਦੇ ਉੱਤੇ ਜੁੜਿਆ ਹੁੰਦਾ ਸੀ ਕਿਸਾਨ ਦੇ ਨਾਲ। ਜੇ ਕਿਸਾਨ ਉਸ ਤੋਂ 20,000 ਮੰਗਣ ਜਾਂਦਾ ਸੀ, ਆੜਤੀਆ ਕਹਿੰਦਾ ਸੀ ਵੀ ਤੇਰੇ ਵੱਲ ਇੰਨੇ ਪੈਸੇ ਚਲੇ ਗਏ, ਤੂੰ ਏਦਾਂ ਕਰ, ਤੂੰ 10,000 ਲੈ ਜਾ, ਕਿਉਂਕਿ ਫਿਰ ਤੇਰੇ ਤੋਂ ਦਿੱਤੇ ਨਹੀਂ ਜਾਣੇ। ਤੇਰੀ ਫਸਲ ਇੰਨੇ ਦੀ ਹੁੰਦੀ ਆ, ਇੰਨਾ ਪੈਸਾ ਤੇਰੇ ਵੱਲ ਚਲੇ ਗਿਆ। ਉਹ ਕਿਤੇ ਨਾ ਕਿਤੇ ਟੋਕਦਾ ਸੀ, ਉਹ ਘੱਟ ਪੈਸੇ ਦਿੰਦਾ ਸੀ। ਲਿਮਟਾਂ ਬਣ ਗਈਆਂ ਬੈਂਕਾਂ ਦੀਆਂ। ਔਰ ਬੈਂਕਾਂ ਨੇ ਜਿਹੜਾ ਜੀ ਉਹ ਵਿਆਜ ਚਾਹੀਦਾ, ਉੱਥੇ ਤਾਂ ਕੋਈ ਰੋਕਣ ਟੋਕਣ ਵਾਲਾ ਨਹੀਂ ਹੈਗਾ। ਲਿਮਟਾਂ ਜਿਹੜੀਆਂ ਸੀ ਉਹਦੇ 'ਚ ਫਸਾ ਲਿਆ ਗਿਆ ਕਿਸਾਨ। ਅੱਜ ਮੈਕਸੀਮਮ ਕਿਸਾਨ ਜਿਹੜਾ ਕਰਜ਼ਾਈ ਕਿੱਥੋਂ ਆਇਆ? ਲਿਮਟਾਂ ਤੋਂ ਆਇਆ। ਉਹ ਹੌਲੀ ਹੌਲੀ ਐਸਾ ਉਸ ਮਕੜ ਜਾਲ ਦੇ ਵਿੱਚ ਫਸ ਗਿਆ ਜਿੱਥੋਂ ਨਿਕਲ ਸਕਣਾ ਐਡਾ ਸੌਖਾ ਨਹੀਂ ਜਿੱਦਾਂ ਸੌਖਾ ਆਪਾਂ ਸੋਚਦੇ ਹਾਂ। ਇਹ ਕਿਸਾਨ ਜਿਹੜੇ ਨੇ ਉਹ ਆਪਣੇ ਜੋਗਾ ਬੀਜ ਲੈਣ ਤੇ ਪਿੰਡਾਂ ਦੇ ਵਿੱਚ ਜਿਹੜਾ ਜੀ ਉਹ ਰਹਿਣ ਤੇ ਸਾਰਾ ਕੁਝ ਠੀਕ ਹੋ ਜਾਊਗਾ। ਨਾਟ ਪੋਸੀਬਲ ਜੀ। ਇਹ ਬਹੁਤ ਬੁਰੇ ਤਰੀਕੇ ਦੇ ਨਾਲ ਕਿਸਾਨ ਜਿਹੜਾ ਉਹ ਫਸ ਗਿਆ ਹੋਇਆ ਇਸ ਸਭ ਕਾਸੇ ਦੇ ਵਿੱਚ। ਇੰਨਾ ਸੌਖਾ ਉਹਦੇ ਵਿੱਚੋਂ ਨਹੀਂ ਨਿਕਲਿਆ ਜਿਹੜਾ ਜੀ ਉਹ ਜਾ ਸਕੂਗਾ ਜੀ। ਸਰਬਜੀਤ ਜੀ ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਪੰਨੂ ਭਾਈ ਸਤਿ ਸ਼੍ਰੀ ਅਕਾਲ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੰਨੂ ਭਾਈ, ਤੁਸੀਂ ਮਾੜਾ ਕੁ ਉਹਨਾਂ ਦਾ ਗੱਲ ਤੁਹਾਡੀ ਮੰਨ ਲਿਆ ਕਰੋ। ਪੌਲ ਹੋਣਾ ਦੀ ਉਹ ਵਿਚਾਰੇ ਹੁੰਦੇ ਆ, ਹਰੇਕ ਵਾਰੀ ਕਹਿ ਕੇ ਕਰ ਜਾਂਦੇ ਆ, ਚਲੋ ਕੋਈ ਨਹੀਂ। ਤੇ ਅੱਛਾ ਪੰਨੂ ਸਾਹਿਬ, ਇੱਕ ਇਹ ਜਿੱਦਾਂ ਹੁਣ ਪਿੱਛੇ ਜੇ ਆਪਣੇ ਗੁਰਪ੍ਰੀਤ ਹੋਣਾ ਨੂੰ ਲਾਇਆ ਸੀਗਾ ਪਹਿਲਾਂ ਪਾਰਟੀ ਦੇ ਵਿੱਚ ਲਿਆ ਗਿਆ, ਫਿਰ ਉਹਨਾਂ ਨੂੰ ਪ੍ਰਧਾਨਗੀ, ਫਿਰ ਉਹਦੇ ਤੇ ਲਾਇਆ ਗਿਆ। ਹੁਣ ਏਦਾਂ ਹੀ ਜਿਹੜਾ ਹੁਣ ਗਾਇਕ ਆਈ, ਉਹ ਜਿਹੜੀ ਲੜਕੀ ਆਈ ਉਹਨੂੰ ਵੀ ਯਕਦਮ ਪ੍ਰਧਾਨਗੀ ਲਾਈ ਗਈ ਆ। ਪਹਿਲਾਂ ਗੁਰਪ੍ਰੀਤ ਹੋਣੀ ਕਹਿੰਦੇ ਸੀਗੇ ਕਿ ਨਹੀਂ ਆਪਣੇ ਆਮ ਆਦਮੀ ਪਾਰਟੀ ਬਹੁਤ ਵਧੀਆ ਆ, ਤੇ ਜੇ ਮੈਂ ਝੂਠ ਬੋਲੂੰਗਾ ਤੇ
ਇਹ ਆ ਕਿ ਮਤਲਬ ਮੈਂ ਬਹੁਤ ਵੱਡਾ ਝੂਠਾ ਹਾਂ। ਇੱਕ ਇਹਦੇ ਬਾਰੇ ਦੱਸਿਓ। ਦੂਜਾ ਜੋ ਹੁਣ ਇਸ ਵੇਲੇ ਡਰੱਗ ਦਾ ਮਾਮਲਾ ਇਸ ਵੇਲੇ ਫਿਰ ਮੁੜ ਕੇ ਨਿਕਲ ਕੇ ਆਇਆ ਬਾਹਰ, ਇੰਨੇ ਬੰਦੇ ਹੁਣ ਉਹ ਫੜ ਹੋਇਆ, ਮੁੰਡਾ ਫੜ ਹੋਇਆ, ਕਿ ਉਹ ਪੰਨੂ ਸਾਹਿਬ ਹੁਣ ਡਰੱਗ ਦਾ ਮਾਮਲਾ ਹੁਣ ਇਹ ਅੱਗੇ ਕਰੂਗਾ ਕਿ ਇੱਥੇ ਹੀ ਨੱਪਿਆ ਜਾਊਗਾ? ਇਹਦੇ ਬਾਰੇ ਦੱਸੀ। ਥੈਂਕ ਯੂ ਜੀ। ਦੇਖੋ ਏਦਾਂ ਹੁੰਦਾ ਕਿ ਜਿਹੜਾ ਬੰਦਾ ਗਲਤੀਆਂ ਤੋਂ ਸਿੱਖ ਲਵੇ ਉਹ ਸਿਆਣਾ ਕਿਹਾ ਜਾਂਦਾ ਕਿ ਵਕਤ ਵਿਚਾਰੇ ਸੋ ਬੰਦਾ ਹੋਏ। ਜਿਹੜੇ ਪਹਿਲਾਂ ਹੀ ਇਹੋ ਜਿਹੇ ਸਿੰਗਰਾਂ ਸੁੰਗਰਾਂ ਨੂੰ ਇਕੱਠਿਆਂ ਕਰਕੇ ਜੋ ਗਲਤੀਆਂ 17 ਦੇ ਵਿੱਚ ਕੀਤੀਆਂ ਸੀ ਉਹੀ ਕੁਛ ਦੁਬਾਰਾ ਆਮ ਆਦਮੀ ਪਾਰਟੀ ਜਿਹੜੀ ਜੀ ਉਹ ਕਰ ਰਹੀ ਹੈ। ਹੁਣ ਪਤਾ ਨਹੀਂ ਉਸ ਗਾਇਕਾ ਨੂੰ ਕਿੰਨੇ ਕੁ ਲੋਕ ਜਿਹੜਾ ਜੀ ਉਹ ਜਾਣਦੇ ਨੇ। ਅਜੇ ਮੇਰਾ ਖਿਆਲ 3 ਕੁ ਮਹੀਨੇ ਪਹਿਲਾਂ ਉਹ ਪਾਰਟੀ ਉਹਨੇ ਜੁਆਇਨ ਕੀਤੀ ਆ ਤੇ ਉਹਨੂੰ ਮੀਤ ਪ੍ਰਧਾਨ ਜਿਹੜਾ ਜੀ ਉਹ ਬਣਾ ਦਿੱਤਾ। ਪ੍ਰਧਾਨ ਜ਼ਰੂਰ ਜਿਹੜਾ ਜੀ ਉਹ ਸ਼ੁਰੂ ਤੋਂ ਪਾਰਟੀ ਦੇ ਵਿੱਚ ਹੈ, ਮੀਤ ਹੇਅਰ, ਔਰ ਉਹਦੀ ਚੰਗੀ ਸੇਵ ਹੀ ਹੈਗੀ ਆ ਬਰਨਾਲੇ ਦੇ ਵਿੱਚ ਐਜ਼ ਏ MLA ਦੇ ਤੌਰ ਦੇ ਉੱਤੇ। ਪਰ ਹੁਣ ਮੀਤ ਪ੍ਰਧਾਨ ਜਿਹੜੀ ਆ ਜੀ ਉਹ ਏਦਾਂ ਸਿੰਗਰ ਜਿਹੜੀ ਉਹ ਚੁੱਕ ਕੇ ਰਹੇ, ਕਿਉਂਕਿ ਸਿੰਗਰ ਹੋ ਗਏ, ਫਿਲਮੀ ਦੁਨੀਆ ਦੇ ਵਿੱਚ ਜਿਹੜੇ ਲੋਕ ਹੋ ਗਏ, ਜਿਹੜੇ ਜਿਵੇਂ ਘੁੱਗੀ ਹੋਰਾਂ ਦਾ ਤੁਸੀਂ ਜ਼ਿਕਰ ਕੀਤਾ, ਇਹ ਤਾਂ ਆਪਣੇ ਬਣਾਈ ਹੋਈ ਜਿਹੜੀ ਦੁਨੀਆ ਹੈ ਉਹ ਸੁਪਨਮਈ ਦੁਨੀਆ, ਉਹਦੇ 'ਚ ਰਹਿਣ ਵਾਲੇ ਲੋਕ ਹੁੰਦੇ ਨੇ, ਗਰਾਊਂਡ ਦੇ ਨਾਲ ਘੱਟ ਹੀ ਜੁੜੇ ਹੋਏ ਹੁੰਦੇ ਨੇ। ਇਹਦੇ ਵਿੱਚੋਂ ਕੀ ਪਾਰਟੀ ਗੇਨ ਕਰੂਗੀ ਆਉਂਦਾ ਦਿਨ ਜਿਹੜੇ ਜੀ ਉਹ ਦੱਸਣਗੇ। ਜਿਹੜੇ ਇੰਨੇ ਸਮੇਂ ਤੋਂ ਕੰਮ ਨੌਜਵਾਨ ਕਰ ਰਹੇ ਕਿ ਉਹਨਾਂ ਦੇ ਵਿੱਚ ਕੋਈ ਪਾਰਟੀ ਇੱਕ ਵੀ ਏਦਾਂ ਦਾ ਨਹੀਂ ਕੱਢ ਸਕੀ ਨੌਜਵਾਨ ਜਿਹੜਾ ਕਿ ਮੀਤ ਪ੍ਰਧਾਨ ਦੇ ਅਹੁਦੇ ਦੇ ਉੱਤੇ ਲਾਇਆ ਜਾ ਸਕਦਾ। ਇਹ ਕਮਜ਼ੋਰੀ ਆ ਪਾਰਟੀ ਦੀ ਜੇ ਉਹ ਨਹੀਂ ਕੱਢ ਸਕੀ। ਤੇ ਕਿੱਥੇ ਜਿਹੜਾ ਜੀ ਉਹ ਗਏ ਮੁੰਡੇ ਕੁੜੀਆਂ ਇੰਨੀ ਦੇਰ ਦੇ ਜਿਹੜੇ ਜੁੜੇ ਸੀ, ਲਿਆ ਕੇ ਤੁਸੀਂ ਸਿੰਗਰ ਉਹਦੇ ਉੱਤੇ ਫਿਰ ਜਿਹੜੀ ਉਹ ਬਿਠਾ ਦਿੱਤੀ। ਚਾਹੇ ਪਾਰਟੀ ਦਾ ਅੰਦਰੂਨੀ ਮਾਮਲਾ, ਉਹਨੇ ਕੁਛ ਕਰਨਾ ਜਾਂ ਨਹੀਂ ਕਰਨਾ, ਪਰ ਇਹਦੇ ਵਿੱਚੋਂ ਮੇਰਾ ਨਹੀਂ ਖਿਆਲ ਕੋਈ ਬਹੁਤਾ ਕੁਛ ਜਿਹੜਾ ਜੀ ਉਹ ਨਿਕਲਣਾ ਜਾਂ ਉਹ ਬਹੁਤ ਸਾਰਾ ਯੂਥ ਆਪਣੇ ਨਾਲ ਜੋੜ ਸਕੂਗੀ। ਦੂਜੀ ਗੱਲ ਜਿਹੜੀ ਡਰੱਗ ਵਾਲੇ ਮਾਮਲੇ ਉੱਤੇ ਪੁੱਛੀ ਆ, ਦੇਖੋ ਜਦੋਂ ਇਸ ਤਰ੍ਹਾਂ ਦਾ ਇੱਕ ਨੈਟਵਰਕ ਜਿਹੜਾ ਉਹ ਟੁੱਟਦਾ, ਇੱਕ ਆਸ ਵੱਜਦੀ ਆ ਕਿ ਵੀ ਹੋ ਸਕਦਾ ਕਿ ਇਸ ਮਸਲੇ ਦੇ ਉੱਤੇ ਕੁਛ ਨਾ ਕੁਛ ਅੱਗੋਂ ਗੱਲ ਜਿਹੜੀ ਉਹ ਤੁਰੇ, ਮਤਲਬ ਕਿ ਕਿਹੜੇ ਲੋਕ ਇਹਦੇ ਵਿੱਚ ਇਨਵੋਲਵ ਨੇ ਉਹਨਾਂ ਵਾਲੇ ਪਾਸੇ ਨੂੰ ਜਿਹੜੀ ਜੀ ਉਹ ਕਹਾਣੀ ਜਾਵੇ। ਪਰ ਫਿਰ ਕੁਛ ਸਮਾਂ ਜਿਹੜਾ ਜੀ ਆਉਂਦਾ ਤੇ ਕਹਾਣੀ ਉੱਥੇ ਹੀ ਜਿਹੜੀ ਜੀ ਉਹ ਰੁਕ ਜਾਂਦੀ ਆ। ਇਹ ਕਹਾਣੀ ਤੁਸੀਂ ਸ਼ੁਰੂ ਕਰ ਲਿਓ। ਜਿਹੜਾ ਜਲੰਧਰ ਤੋਂ ਇੱਕ ਇੰਸਪੈਕਟਰ ਜਿਹੜਾ ਜੀ ਉਹ ਚੁੱਕਿਆ ਗਿਆ ਸੀ, ਕਿਉਂਕਿ ਸਾਰਾ ਇੱਕ ਪੁਰਾਣੀ ਕਹਾਣੀ ਸੁਣਾਉਂਦੇ ਹੁੰਦੇ ਸੀਗੇ ਵੀ ਕਿਸੇ ਅਫਸਰ ਦੇ ਘਰੇ ਚੋਰੀ ਹੋ ਗਈ ਤੇ ਸੂਈਆ ਕੁੱਤੇ ਲੈਣ ਦੇ ਸੁੰਘਣ ਵਾਲੇ ਜਿਹੜੇ ਸੀਗੇ ਜੀ, ਹੁਣ ਸਵੇਰ ਹੋ ਗਈ, ਦੁਪਹਿਰ ਹੋ ਗਈ, ਸ਼ਾਮ ਹੋ ਗਈ, ਉਹ ਅਫਸਰ ਪੁੱਛਦਾ ਵੀ ਕਰੀਏ ਕੀ, ਇਹਦਾ ਵੀ ਕੀ ਇੰਨਾ ਟਾਈਮ ਕਿਉਂ ਲੱਗ ਰਿਹਾ, ਕੀ ਕੁੱਤੇ ਸੁੰਘ ਨਹੀਂ ਰਹੇ? ਜਿਹੜਾ ਉਹ ਕੁੱਤੇ ਵਾਲਾ ਪਰਚੀ ਉਹ ਕਹਿੰਦਾ ਜੀ ਕੁੱਤੇ ਤਾਂ ਸੁੰਘਦੇ ਆ, ਹੁਣ ਸੁੰਘਦੇ ਫੇਰ ਕੁਆਟਰਾਂ 'ਚ ਜਿਹੜਾ ਜੀ ਉਹ ਵੜ ਜਾਂਦੇ ਆ। ਜਿਹੜੀ ਕਹਾਣੀ ਕੋਈ ਵੀ ਨੈਟਵਰਕ ਜਿਹੜਾ ਨਿਕਲਦਾ ਨਾ ਜੀ, ਉਹ ਆ ਕੇ ਰਾਜਨੀਤਿਕ ਲੋਕਾਂ ਤੇ ਵੱਡੇ ਪੁਲਿਸ ਵਾਲਿਆਂ ਦੇ ਨਾਲ ਆ ਕੇ ਜੁੜ ਜਾਂਦਾ ਜੀ। ਉੱਥੋਂ ਆ ਕੇ ਫਿਰ ਜਿਹੜਾ ਉਹ ਟੀ ਪੁਆਇੰਟ ਬਣ ਜਾਂਦਾ ਵੀ ਇੱਥੇ ਖੜੇ ਹੋ ਜਾਓ, ਨਾ ਹੁਣ ਤੁਸੀਂ ਸੱਜੇ ਜਾਣਾ, ਨਾ ਹੁਣ ਤੁਸੀਂ ਖੱਬੇ ਜਾਣਾ ਜੀ। ਜਿੰਨੇ ਨੈਟਵਰਕ ਨੇ, ਜਿੰਨੇ ਇਹ ਵੱਡੇ ਨੈਟਵਰਕ ਜਿਹੜੇ ਪਿਛਲੇ ਦਿਨਾਂ ਦੇ ਵਿੱਚ STF ਨੇ ਫੜੇ ਨੇ, ਪਿਛਲੇ 2 ਸਾਲਾਂ 'ਚ ਲਾ ਲਓ, 3 ਸਾਲਾਂ 'ਚ ਲਾ ਲਓ, ਉਹਦੀ ਜਾਂਚ ਇੱਕ ਹੱਦ ਤੱਕ ਜਾਂਦੀ ਹੈ। ਉਸ ਤੋਂ ਬਾਅਦ ਜਿਹੜਾ ਜੀ ਉਹ ਹੁਣ ਜਿਹੜਾ ਸਵਾਲ ਇਹਦੇ ਵਿੱਚ ਵੱਡਾ ਉੱਠ ਰਿਹਾ ਕਿ ਇੱਕ ਜਿਹੜਾ ਸਰਪੰਚ ਹੈ ਪਿੰਡ ਦਾ, ਉਹ OSP ਜਿਹੜਾ ਮੁੱਖ ਮੰਤਰੀ ਦਾ, ਉਹਦੇ ਨਾਲ ਉਹਦੇ ਸਿੱਧੇ ਸੰਬੰਧ ਕਿਵੇਂ ਹੋ ਗਏ ਜੀ? ਅੰਕਿਤ ਬਾਂਸਲ ਜੀ ਦਾ ਜਿਹਦਾ ਨਾਮ ਆ ਰਿਹਾ, ਇਹ ਕਿਵੇਂ ਹੋ ਗਏ? ਇਹ ਵੱਡਾ ਸਵਾਲ ਹੈ ਨਾ ਜੀ। OSP ਤੱਕ ਅਪਰੋਚ ਤਾਂ ਕਿਸੇ ਆਮ ਬੰਦੇ ਦੀ ਹੋ ਹੀ ਨਹੀਂ ਸਕਦੀ। ਉਹਦੇ ਇੰਨਾ ਨੇੜੇ ਕਿਵੇਂ ਜਿਹੜਾ ਜੀ ਉਹ ਲੱਗ ਗਿਆ? ਜਿਹੜੇ ਵੱਡੇ ਨੇਤਾਵਾਂ ਦੇ, ਜਿਹੜੇ ਵਿਧਾਨ ਸਭਾ ਦੇ ਸਾਬਕਾ ਸਪੀਕਰ ਦਾ ਨਾਮ ਲੈਂਦਾ, ਉਹਦੇ ਮੁੰਡੇ ਦਾ ਨਾਮ ਜਿਹੜਾ ਜੀ ਉਹ ਲੈਂਦਾ, ਉਹ ਹੁਣ ਇਹ ਨੇਤਾ ਕੀ ਕਹਿੰਦੇ ਆ ਕਿ ਸਾਨੂੰ ਕੀ ਪਤਾ ਲੱਗਦਾ ਜੀ ਕਿੰਨਾ ਫੋਟੋ ਕੌਣ ਕਿੰਨਾ ਖਿਚਾ ਗਿਆ? ਇਹ ਜੇ ਗੱਲ ਮੰਨ ਲਈ ਜਾਵੇ, ਤੁਸੀਂ ਮੈਨੂੰ ਦੱਸੋ ਕਿਸੇ ਵੀ ਨੇਤਾ ਦੇ ਨਾਲ, ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ, ਬਿਕਰਮ ਸਿੰਘ ਮਜੀਠੀਆ ਹੋਰਾਂ ਦੇ ਨਾਲ ਖੜੋ ਕੇ ਫੋਟੋ ਖਿਚਾਉਣੀ ਆਮ ਬੰਦਾ ਕੋਈ ਖਿਚਾ ਸਕਦਾ ਜੀ? ਫੋਟੋ ਨਹੀਂ ਖਿਚਾ ਸਕਦਾ, ਬਿਲਕੁਲ ਵੀ ਨਹੀਂ ਖਿਚਾ ਸਕਦਾ। ਜੇ ਇਹਨਾਂ ਨੇ ਖਿਚਾਈਆਂ ਹੋਈਆਂ ਨੇ ਤੇ ਨੇੜਤਾ ਆ, ਕਿਉਂਕਿ ਇਲੈਕਸ਼ਨ ਮਹਿੰਗੀ ਹੋ ਗਈ, ਸਿਆਸਤ ਦੇ ਉੱਤੇ ਪੈਸੇ ਬਹੁਤ ਲੱਗਣ ਲੱਗੇ। ਉਹਨਾਂ ਨੂੰ ਗੁਰਦੀਪ ਰਾਣੋ ਵਰਗੇ ਲੋਕ ਚਾਹੀਦੇ ਹੁੰਦੇ ਆ ਜਿਹੜੇ ਉਹਨਾਂ ਨੂੰ ਗੱਡੀਆਂ ਪ੍ਰੋਵਾਈਡ ਜਿਹੜਾ ਜੀ ਉਹ ਕਰ ਸਕਣ। ਜਿਹੜੇ ਕਾਂਗਰਸੀ MLA ਉੱਥੋਂ ਦੇ ਪਾਇਆ ਜਿਹੜਾ ਕਹਿੰਦਾ ਨਾ ਕਿ ਇਹਨੂੰ ਸਿਕਿਉਰਿਟੀ ਦਿੱਤੀ ਹੋਈ ਆ ਪਿਛਲੀ ਸਰਕਾਰ ਨੇ, ਅਸੀਂ ਤਾਂ ਦਿੱਤੀ ਨਹੀਂ, ਉਹ ਵੀ ਹਾਜ਼ਰੀ ਲਵਾਉਂਦਾ ਇਹਦੇ ਘਰੇ ਜਾ ਕੇ, ਤੇ ਸਭ ਨੂੰ ਜਿਹੜਾ ਜੀ ਉਹ ਪਤਾ। ਇਹ ਰਾਜਨੀਤਿਕ ਲੋਕ ਹੀ ਜਿਹੜਾ ਜੀ ਉਹ ਖੜਾ ਕਰਦੇ ਆ, ਚਾਹੇ ਉਹ ਡੇਰੇ ਨੇ ਤੇ ਚਾਹੇ ਇਹੋ ਜਿਹੇ ਜਿਹੜੇ ਜੀ ਉਹ ਨੈਟਵਰਕ ਨੇ, ਕਿਉਂਕਿ ਇਹਨਾਂ ਨੂੰ ਸੌਖੇ ਪੈਸੇ ਉਧਰੋਂ ਜਿਹੜੇ ਮਿਲਦੇ ਆ ਚੋਣਾਂ ਦੇ ਵਾਸਤੇ। ਤੇ ਫਿਰ ਜਦੋਂ ਕੋਈ ਫੜਿਆ ਜਾਂਦਾ, ਨਾਮ ਉਦੋਂ ਆ ਜਾਂਦੇ ਆ ਸਾਹਮਣੇ।
ਜਿਹੜਾ ਅੰਮ੍ਰਿਤਸਰ ਦੇ ਵਿੱਚ ਨੈਟਵਰਕ ਫੜਿਆ ਗਿਆ ਸੀ, ਜਿਹਦੇ ਵਿੱਚ ਉਹ ਸੰਧੂ ਇੱਕ ਆਸਟ੍ਰੇਲੀਆ ਵਾਲਾ ਜਿਹੜਾ ਇਟਲੀ 'ਚ ਡਿਟੇਨ ਕੀਤਾ ਹੋਇਆ, ਉਸ ਟਾਈਮ ਕਿੰਨੇ ਨੇਤਾਵਾਂ ਤੱਕ ਕਹਾਣੀ ਜਿਹੜੀ ਦੀ ਉਹ ਅੱਗੇ ਤੋਂ ਅੱਗੇ ਗਈ ਸੀ। ਅੱਜ ਉਹ ਕਿੱਥੇ ਆ? ਨੈਟਵਰਕ ਦੀ ਸਾਰੀ ਰਿਪੋਰਟ ਹੈਗੀ ਹੈ ਜੀ ਕਿਤੇ? ਨੋ। ਉਸੇ ਤਰੀਕੇ ਦੇ ਨਾਲ ਕੁਛ ਦਿਨ ਜਿਹੜੇ ਦੀ ਉਹ ਲੱਗਣਗੇ, ਕੁਛ ਦਿਨ ਰੌਲਾ ਰੱਪਾ ਪਊਗਾ, ਸਾਡੇ ਵਰਗੇ ਲੋਕ ਜਿਹੜੇ ਦੀ ਉਹ ਰੌਲਾ ਪਾਉਣਗੇ ਨਿਸ਼ਾਨੇ ਤੇ, ਤਾਂ ਹੀ ਕਰਕੇ ਜਿਹੜਾ ਦੀ ਉਹ ਆ ਜਾਂਦੇ, ਫਿਰ ਉਹ ਉਸ ਪਾਸੇ ਵੱਲ ਨੂੰ ਤੁਰ ਪੈਂਦੇ ਆ ਕਿ ਸ਼ਾਇਦ ਕੋਈ ਬਚ ਜਾਵੇ ਜਿਹੜਾ ਦੀ ਪੰਜਾਬ ਦੀ ਨੌਜਵਾਨੀ ਜਿਹੜੀ ਪਤਾ ਨਹੀਂ ਕਿਹੋ ਜਿਹਾ ਨੁਕਸਾਨ ਸਾਡਾ ਵੀ ਜਿਹੜਾ ਇਸ ਮਾਮਲੇ ਦੇ ਉੱਤੇ ਹੋ ਜਾਣਾ। ਕੋਸ਼ਿਸ਼ ਤਾਂ ਇਹੀ ਰਹਿੰਦੀ ਹੈ ਕਿ ਬਚ ਜਾਣ ਕਿਸੇ ਤਰੀਕੇ ਦੇ ਨਾਲ, ਪਰ ਬਚਦੇ ਨਹੀਂ, ਕਿਉਂਕਿ ਜੜ੍ਹਾਂ ਇਹਨਾਂ ਦੀਆਂ ਇੰਨੀਆਂ ਡੂੰਘੀਆਂ ਹੋ ਚੁੱਕੀਆਂ ਹੋਈਆਂ ਨੇ, ਇੰਨੇ ਸਟਰੋਂਗ ਇਹ ਹੋ ਚੁੱਕੇ ਹੋਏ ਨੇ ਕਿ ਕਿਸੇ ਇਨਕਮ ਟੈਕਸ ਡਿਪਾਰਟਮੈਂਟ ਨੂੰ, ਈਡੀ ਨੂੰ, ਪੁਲਿਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਇੱਕ ਪੁਰਾਣੀਆਂ ਕਾਰਾਂ ਲਿਆ ਕੇ ਵੇਚਣ ਵਾਲਾ ਬੰਦਾ 4 ਕਰੋੜ ਰੁਪਏ ਦੀ ਕੋਠੀ ਕਿਵੇਂ ਪਾ ਗਿਆ। 18 ਗੱਡੀਆਂ, ਲਗਜ਼ਰੀ ਗੱਡੀਆਂ ਜਿਨ੍ਹਾਂ ਦੇ ਸਾਰੇ VIP ਨੰਬਰ ਨੇ, ਉਹ ਇੰਨੀਆਂ ਜਿਹੜੀਆਂ ਸੀਗੀਆਂ ਉਹ ਕਿੱਥੋਂ ਲਾਇਆ, ਉਹਦੇ ਤੋਂ ਕਿਵੇਂ ਬਣ ਗਈਆਂ ਕੁਛ ਦਿਨਾਂ ਦੇ ਵਿੱਚ। ਔਰ ਉਹਨੂੰ ਜਿਹੜੀ ਜਿਪਸੀ ਲੱਗਦੀ ਆ ਮੂਹਰੇ, ਉਹ ਬਕਾਇਦਾ ਰਿਕਾਰਡ ਹੁੰਦਾ ਉਹਦਾ ਕਿ ਅੱਜ ਕਿਹਦੇ ਮੂਹਰੇ ਜਾ ਰਹੀ ਹੈ ਜਿਪਸੀ, ਅੱਜ ਕਿੱਥੇ ਜਾ ਰਹੀ ਹੈ। ਉਹ ਰਿਕਾਰਡ ਕਿਤੇ ਖੰਗਾਲਿਆ ਨਹੀਂ ਜਾ ਸਕਦਾ ਕਿ ਕਿਹਦੇ ਕਹੇ ਦੇ ਉੱਤੇ ਜਿਪਸੀ ਜਿਹੜੀ ਜੀ ਉਹ ਮਿਲਦੀ ਸੀ। ਖੰਗਾਲਿਆ ਜਾ ਸਕਦਾ, ਖੰਗਾਲਿਆ ਜਾਊਗਾ ਨਹੀਂ ਜੀ। ਅੱਗੇ ਬਿੰਦਰ ਤੌਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਇਹ ਨਾ ਰੇਡੀਓ ਪੰਜਾਬੀ USA ਜਿਹੜਾ ਨਾ ਰੇਡੀਓ, ਇਹ ਸਾਡਾ ਆਪਣਾ ਘਰ ਦਾ ਰੇਡੀਓ ਆ, ਅਸੀਂ ਬਹੁਤ ਕੰਨ ਲਾ ਕੇ ਸੁਣਦੇ ਹਾਂ, ਪਰ ਕਈ ਵਾਰ ਤੁਸੀਂ ਸੈਟਿਸਫੈਕਸ਼ਨ ਨਹੀਂ ਕਰਦੇ। ਜੋ ਵੀ ਸਵਾਲ ਪੁੱਛਣ ਵਾਲਾ ਬੰਦਾ ਨਾ, ਉਹਨੂੰ ਸੈਟਿਸਫੈਕਸ਼ਨ ਨਹੀਂ ਹੁੰਦੀ, ਕਿਉਂਕਿ ਅਸੀਂ ਇੱਕ ਵਾਰ ਸਵਾਲ ਕਰ ਸਕਦੇ ਹਾਂ, ਕੁਐਸਚਨ ਪੁੱਟ ਨਹੀਂ ਕਰ ਸਕਦੇ ਅਸੀਂ। ਹੁਣ ਨਾ ਮਹੇਸ਼ਿੰਦਰ ਸਿੰਘ ਇੱਕ ਆਇਆ ਸਰੋਤਾ, ਤੇ ਉਹਨੇ ਸਵਾਲ ਕੀਤਾ ਆਪਣੇ ਸੈਣੀ ਬਾਰੇ। ਤੁਸੀਂ ਉਹਦੀ ਗੱਲ ਇੱਕੋ ਹੀ ਲਫ਼ਜ਼ ਦੇ ਵਿੱਚ ਮੁਕਾਤੀ ਵੀ ਇੰਨੇ ਵਕੀਲ ਕੀਤੇ। ਕੀ ਸਿੱਖ ਕੌਮ ਦੱਸੋ ਵਕੀਲ ਨਹੀਂ ਕਰ ਸਕਦੀ? ਸਿੱਖਾਂ ਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ? ਮੇਰਾ ਇੱਕ ਛੋਟਾ ਜਿਹਾ ਕੁਐਸਚਨ ਆ, ਮੈਂ ਕੋਈ ਜੈਲਸ ਨਹੀਂ ਕਰਦਾ, ਕੋਈ ਪ੍ਰੇਮ ਨਾਲ ਹੀ ਮੈਂ ਤੁਹਾਨੂੰ ਪੁੱਛ ਰਿਹਾ, ਆਵਾਜ਼ ਹੀ ਮੇਰੀ ਥੋੜੀ ਜਿਹੀ ਏਦਾਂ ਦੀ ਆ। ਸਿੱਖ ਕੌਮ ਕੀ ਵਕੀਲ ਨਹੀਂ ਕਰ ਸਕਦੀ? ਸਿੱਖ ਕੌਮ ਜੇ ਚਾਹੇ, ਜਿਹੜੇ ਸਿੱਖ ਅੰਦਰ ਆ ਉਹਨਾਂ ਲਈ 50 ਵਕੀਲ ਕਰ ਸਕਦੇ ਆ ਇੱਥੇ ਬੈਠੇ, ਇੰਨੇ ਅਮੀਰ ਸਿੱਖ ਆ, ਤੇ ਕੀ ਉਹਨਾਂ ਨੂੰ ਸਿੱਖਾਂ ਨੂੰ ਫਿਰ ਛੱਡਣਗੇ? ਸਵਾਲ ਪਲੀਜ਼ ਸੁਹਿਰਦਤਾ ਨਾ ਦਿਆ ਕਰੋ, ਤੁਸੀਂ ਇੱਕ ਲਾਈਨ ਦੇ ਵਿੱਚ ਖਤਮ ਨਾ ਕਰਿਆ ਕਰੋ। ਪਤਾ ਨਹੀਂ ਅਸੀਂ ਕਿੰਨੀਆਂ ਸੋਚ ਕੇ ਸਵਾਲ ਤੁਹਾਨੂੰ ਕਰਦੇ ਆ, ਪਰ ਤੁਸੀਂ ਇੱਕ ਲਾਈਨ ਦੇ ਵਿੱਚ ਹੀ ਖਤਮ ਕਰ ਦਿੰਦੇ ਜੇ। ਇਹ ਸਰਕਾਰਾਂ ਪਾਰਸ਼ੈਲਿਟੀ ਕਰਦੀਆਂ ਵਾ। ਦੇਖੋ, ਇੱਕ ਕਿਤਾਬ ਪੜ੍ਹਨ ਵਾਲੇ ਬੰਦੇ ਤੇ ਐਡੇ ਵੱਡੇ ਇਲਜ਼ਾਮ ਲਾ ਕੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾਂਦੀ ਆ। ਕੀ ਕਿਤਾਬ ਪੜ੍ਹਨੀ ਇੱਕ ਗੁਨਾਹ ਵਾ? ਭਾਵੇਂ ਉਹਦੇ ਵਿੱਚ ਭਿੰਡਰਾਂ ਵਾਲੇ ਬਾਰੇ ਲਿਖਿਆ ਹੋਵੇ, ਭਾਵੇਂ ਕਿੱਡੇ ਵੱਡੇ ਖਾੜਕੂ ਬਾਰੇ ਜਾਂ ਕੋਈ ਅੱਤਵਾਦੀ ਜਾਂ ਵਾਟਐਵਰ ਕਿਸੇ ਬਾਰੇ ਵੀ ਲਿਖਿਆ ਹੋਵੇ, ਕਿਤਾਬ ਸੈਂਸਰ ਹੋ ਕੇ ਆਉਂਦੀ ਆ। ਕਿਤਾਬ ਪੜ੍ਹਨੀ ਕੋਈ ਗੁਨਾਹ ਨਹੀਂ। ਕੀ ਉਹਦੇ ਲਈ ਅਸੀਂ ਵਕੀਲ ਨਹੀਂ ਕਰ ਸਕਦੇ? ਕੀ ਉਹਨਾਂ ਨੂੰ ਛੱਡਿਆ ਜਾਊ ਕਿ ਨਹੀਂ ਛੱਡਿਆ ਜਾਊ? ਇਹਦੇ ਤੇ ਪਲੀਜ਼ ਸੁਹਿਰਦਤਾ ਨਾਲ ਥੋੜਾ ਜਿਹਾ ਜਵਾਬ ਦਿਆ ਕਰੋ, ਤੇ ਸਾਨੂੰ ਸੈਟਿਸਫੈਕਸ਼ਨ ਨਹੀਂ ਹੁੰਦੀ ਤੁਹਾਡੇ ਕਈਆਂ ਜਵਾਬਾਂ ਤੋਂ, ਕਿਉਂਕਿ ਅਸੀਂ ਦੁਬਾਰਾ ਕੁਐਸਚਨ ਪੁੱਟ ਨਹੀਂ ਕਰ ਸਕਦੇ ਤੁਹਾਨੂੰ। ਥੈਂਕ ਯੂ ਭਾਜੀ। ਥੈਂਕ ਯੂ। ਮੇਰਾ ਖਿਆਲ ਕੱਟ ਨਹੀਂ ਗਏ ਤਾਂ ਰੱਖਦੇ ਤਾਂ ਬਿਹਤਰ ਹੁੰਦਾ ਜੀ, ਕਿਉਂਕਿ ਮੈਂ ਜਵਾਬ ਦੇ ਦਿੰਦਾ। ਕਿਉਂਕਿ ਇੱਕ ਸਿਸਟਮ ਹੈ, ਤੁਸੀਂ ਉਹ ਸਿਸਟਮ ਦੇ ਅਗੇਂਸਟ ਕਿਵੇਂ ਜਿਹੜਾ ਦੀ ਉਹ ਚੱਲ ਜਾਓਗੇ? ਸਿੱਖ ਕੌਮ ਵਕੀਲ ਖੜੇ ਕਰਕੇ ਸਮੇਧ ਸੈਣੀ ਵਾਲੇ ਕੇਸ ਦੇ ਵਿੱਚ ਕਿਵੇਂ ਇਨਵੋਲਵ ਹੋ ਜੂਗੀ ਜੀ? ਕਿਹੜੇ ਤਰੀਕੇ ਦੇ ਨਾਲ ਤੁਸੀਂ ਵਕੀਲ ਜਿਹੜੇ ਉਹ ਖੜੇ ਕਰਕੇ ਤੇ ਜਿਹੜੇ ਸਿੱਖ ਕੈਦੀ ਨੇ ਉਹਨਾਂ ਨੂੰ ਕਢਵਾ ਲਓਗੇ? ਦੁਬਾਰਾ ਜੇ ਤੁਸੀਂ ਕਾਲ ਕਰ ਸਕੋ ਤਾਂ ਤੁਸੀਂ ਜੱਗੀ ਜੌਲ ਦੇ ਵਾਸਤੇ ਕਿੰਨੇ ਵਕੀਲ ਖੜੇ ਕੀਤੇ ਆ ਜੀ? ਜਾਂ ਜਿਹੜੇ ਮੁੰਡੇ UAPA ਦੇ ਤਹਿਤ ਪਿਛਲੇ ਦਿਨਾਂ ਦੇ ਵਿੱਚ ਅਰੈਸਟ ਹੋਈਆਂ, ਉਹਨਾਂ ਦੇ ਵਾਸਤੇ ਕਿੰਨੇ ਵਕੀਲ ਖੜੇ ਕੀਤੇ ਆ ਜੀ ਸਿੱਖ ਕੌਮ ਨੇ ਜਾਂ ਤੁਸੀਂ? ਕਿਉਂਕਿ ਇੱਕ ਸਿਸਟਮ ਹੈ, ਮੈਂ ਸਿਸਟਮ ਤੋਂ ਬਾਹਰ ਜਾ ਕੇ ਕਿੱਦਾਂ ਜਿਹੜਾ ਜੀ ਉਹਦਾ ਜਵਾਬ ਦੇ ਦਿਆਂ ਕਿ ਸਮੇਧ ਸੈਣੀ ਵਾਲੇ ਮਾਮਲੇ ਦੇ ਵਿੱਚ ਤੁਸੀਂ ਵਕੀਲ ਖੜੇ ਕਰੋ। ਇਹ ਸਰਕਾਰ ਦੇ ਜਿਹੜੇ ਵਕੀਲ ਨੇ ਉਹ ਕੁਛ ਨਹੀਂ ਕਰ ਰਹੇ, ਉੱਥੇ ਸਰਕਾਰੀ ਵਕੀਲ ਹੀ ਖੜੇ ਹੋਣਗੇ ਸ਼੍ਰੀਮਾਨ ਜੀ, ਉਹੀ ਭੁਗਤਣਗੇ। ਤੁਸੀਂ ਆਪਣਾ ਵਕੀਲ ਖੜਾ ਕਰਕੇ ਸਮੇਧ ਸੈਣੀ ਵਾਲੇ ਮਾਮਲੇ ਦੇ ਵਿੱਚ ਨਹੀਂ ਜਾ ਸਕਦੇ। ਉੱਥੇ ਤਾਂ ਜਿਹੜਾ ਪ੍ਰਦੀਪ ਵਿਰਕ ਹੈ ਉਹ ਖੜਾ ਪਰਿਵਾਰ ਦੇ ਵੱਲੋਂ ਰੱਜੇ ਪੁੱਜੇ ਘਰ ਚੋਂ, ਉਹਨੂੰ ਤਾਂ ਪੈਸੇ ਵੀ ਕੋਈ ਲੋੜ ਨਹੀਂ ਸੀ। ਉਹ ਲੜਾਈ ਨੂੰ ਜਿਸ ਜਗ੍ਹਾ ਦੇ ਉੱਤੇ ਲੈ ਆਇਆ, ਇੱਥੋਂ ਤੱਕ ਲਿਆਂਦੀ ਨਹੀਂ ਜਾ ਸਕਦੀ ਸੀ ਜੇ ਪ੍ਰਦੀਪ ਵਿਰਕ ਉੱਥੇ ਨਾ ਹੁੰਦਾ। ਪਰ ਪ੍ਰਦੀਪ ਵਿਰਕ ਦੀਆਂ ਲਿਮਿਟੇਸ਼ਨ ਨੇ, ਕਿਉਂਕਿ ਪਰਚਾ ਜਿਹੜਾ ਦਰਜ ਹੋਇਆ ਉਹ ਸਰਕਾਰ ਨੇ ਦਰਜ ਕੀਤਾ। ਜਦੋਂ ਸਰਕਾਰ ਪਰਚਾ ਦਰਜ ਕਰਦੀ, ਸਰਕਾਰ ਧਿਰ ਬਣ ਜਾਂਦੀ ਹੈ। ਤੁਸੀਂ ਜੇ ਤੁਹਾਨੂੰ ਨਹੀਂ ਸਮਝ ਸਿਸਟਮ ਦੀ ਤਾਂ ਕਾਈਂਡਲੀ ਮੈਂ ਇਹ ਜ਼ਰੂਰ ਕਹੂੰਗਾ ਕਿ ਤੁਸੀਂ ਮੇਰਾ ਨੰਬਰ ਲੈ ਲੈਣਾ, ਮੈਂ ਤੁਹਾਨੂੰ ਸੈਟਿਸਫਾਈਡ ਕਰ ਦੂੰਗਾ ਕਿ ਸਿਸਟਮ ਕਿਵੇਂ ਕੰਮ ਕਰਦਾ। ਉਹਦੇ ਹੁਣ ਮੈਂ ਤੁਹਾਨੂੰ ਖੁਸ਼ ਕਰਨ ਦੇ ਵਾਸਤੇ ਤਾਂ ਕੋਈ ਜਵਾਬ ਨਹੀਂ ਨਾ ਦੇ ਸਕਦਾ ਕਿ ਇਹਦੇ ਨਾਲ ਤੁਸੀਂ ਖੁਸ਼ ਹੋ ਜਾਓ ਵੀ ਹਾਂ ਠੀਕ ਹੈ ਜੀ। ਮੈਂ ਇਹ ਕਹਾਂ ਜੀ ਉੱਥੇ ਵਕੀਲ ਜਿਹੜੇ ਆ ਉਹ 5-7 ਸਿੱਖਾਂ ਨੇ ਖੜੇ ਕਰ ਲਏ ਤੇ ਹੁਣ ਸਮੇਧ ਸੈਣੀ ਜਿਹੜਾ ਜੀ ਉਹ ਬਚ ਕੇ ਦਿਖਾਵੇ।
ਉਹ ਜਿਹੜੇ ਇਦਾਂ ਕਰਦੇ ਹੋਣਗੇ ਤੁਸੀਂ ਉਹਨਾਂ ਤੋਂ ਸੈਟੀਸਫਾਈਡ ਹੁੰਦੇ ਹੋ ਤੇ ਉਹ ਆਪਣੀ ਗੱਲ ਆ। ਮੈਂ ਤਾਂ ਤੁਹਾਨੂੰ ਟੈਕਨੀਕਲੀ ਤੌਰ ਦੇ ਉੱਤੇ ਜਿਹੜਾ ਦੀ ਉਹ ਜਵਾਬ ਦੇ ਸਕਦਾ ਕਿ ਤਕਨੀਕੀ ਤੌਰ ਦੇ ਉੱਤੇ ਉਹਦਾ ਜਿਹੜਾ ਦੀ ਉਹ ਜਵਾਬ ਹੈ। ਤੁਹਾਨੂੰ ਖੁਸ਼ ਕਰਨ ਦੇ ਵਾਸਤੇ ਮੈਂ ਜਵਾਬ ਘੜਾ ਨਾ ਕਦੀ ਅੱਜ ਤੱਕ ਘੜਿਆ ਤੇ ਨਾ ਜਿਹੜਾ ਦੀ ਉਹ ਅੱਗੋਂ ਘੜਾਂਗੇ। ਜਿੱਥੇ ਸੁਵੇਦ ਸੈਣੀ ਦਾ ਕੇਸ ਚੱਲ ਰਿਹਾ ਉਹਦੇ 'ਚ ਦੋ ਧਿਰਾਂ ਨੇ। ਇੱਕ ਤਾਂ ਧਿਰ ਸ਼ਿਕਾਇਤਕਰਤਾ ਜਿਹੜੀ ਧਿਰ ਹੈ ਉਹਦਾ ਵਕੀਲ ਪ੍ਰਦੀਪ ਵਿਰਕ ਹੈ, ਉਹਦੇ ਵਕੀਲ ਉੱਪਲ ਸਾਹਿਬ ਨੇ ਜਿਹੜਾ ਜਾ ਕੇ ਅਦਾਲਤ ਦੇ ਵਿੱਚ ਮੇਨ, ਕਿਉਂਕਿ ਇਹ ਉਹਨਾਂ ਦੀ ਮਦਦ ਕਰਨਗੇ ਸਰਕਾਰੀ ਵਕੀਲਾਂ ਦੀ। ਸਰਕਾਰੀ ਵਕੀਲ ਜਿਹੜੇ ਨੇ ਐਡਵੋਕੇਟ ਜਨਰਲ ਜਿਹੜਾ ਜੀ ਉਹਨੇ ਚਿੱਟੇ ਹਾਥੀਆਂ ਦੀ ਫੌਜ ਖੜੀ ਕੀਤੀ ਹੋਈ ਹੈ। ਬਾਈਬਲ ਕਲਾਂ ਵਾਲੇ ਮਾਮਲੇ 'ਚ ਤੁਸੀਂ ਕਿੰਨੇ ਕੁ ਵਕੀਲ ਜਿਹੜੇ ਜੀ ਉਹ ਖੜੇ ਕਰ ਲਏ ਸਿੱਖ ਭਾਈਚਾਰੇ ਨੇ? ਕੋਈ ਕੀਤੇ ਹੋਣ ਤਾਂ ਦੱਸ ਦੇਣਾ। ਮੈਂ ਜੱਗੀ ਦੌਲ ਤੇ ਆ ਜਿਹੜੇ ਮੁੰਡੇ ਜਿਨ੍ਹਾਂ ਨੇ ਇੱਕ ਝੰਡਾ ਹੀ ਜਿਹੜਾ ਜੀ ਉਹ ਚਲਾਇਆ ਸੀਗਾ ਜਾਂ ਨਾਅਰੇ ਹੀ ਮਾਰੇ ਸੀ, ਉਹਨਾਂ ਦੇ ਵਾਸਤੇ ਕਿੰਨੇ ਵਕੀਲ ਖੜੇ ਕੀਤੇ ਆ ਜੀ? ਆਪਣੇ ਆਪ ਨੂੰ ਸਵਾਲ ਆਪੇ ਹੀ ਕਰ ਲੈਣਾ, ਜਵਾਬ ਤੁਹਾਨੂੰ ਜਿਹੜਾ ਜੀ ਉਹ ਮਿਲ ਜਾਣਗੇ। ਮੈਂ ਫਿਰ ਕਹੂੰਗਾ ਜੀ ਕਿ ਜੇ ਇਹ ਤੁਸੀਂ ਸੋਚਦੇ ਹੋ ਕਿ ਤੁਹਾਡੇ ਅਨੁਸਾਰ ਮੈਂ ਜਵਾਬ ਦੇਵਾਂ, ਉਹ ਮੇਰੇ ਕੋਲ ਦਿੱਤੇ ਨਹੀਂ ਜਾ ਸਕਣੇ। ਉਹ ਇਸ ਕਰਕੇ ਨਹੀਂ ਦਿੱਤੇ ਜਾ ਸਕਣੇ, ਉਹ ਇੱਕ ਅੱਧੇ ਬੰਦੇ ਨੂੰ ਖੁਸ਼ ਕਰਨ ਦੇ ਵਾਸਤੇ ਹੋਣਗੇ। ਟੈਕਨੀਕਲੀ ਉਹਨਾਂ ਦੀ ਮੁਸੀਬਤ ਹੀ ਖੜੀ ਹੋਊਗੀ ਲੰਮੇ ਟਾਈਮ ਵਿੱਚ ਜੀ। ਸਤਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਇੱਕ ਥੋੜੇ ਦਿਨ ਹੋ ਗਏ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਬੜੀ ਚਿੰਤਾਜਨਕ ਆ। ਉਹ ਇਹ ਕਹਿ ਰਿਹਾ ਵੀ ਜਿਹੜਾ ਆਪਣੀ ਸਰਕਾਰ ਆ ਇਹ ਜੇ ਜੰਮੂ ਕਸ਼ਮੀਰ ਨੂੰ ਵੀ ਵੱਖਰੀ ਸਟੇਟ ਬਣਾ ਰਿਹਾ ਆ, ਉਹਦੇ ਵਿੱਚ ਸੁਆ ਮਕੇਰੀਆਂ ਤੇ ਪਠਾਨਕੋਟ ਰਲਾ ਰਹੇ ਆ, ਪਰ ਉਹਨੇ ਮਤਲਬ ਪੂਰਾ ਪ੍ਰੋਗਰਾਮ ਬਣਾ ਲਿਆ। ਪਰ ਉਹ ਤੋਂ ਪਹਿਲਾਂ ਉਹ ਕਹਿੰਦੇ ਪੰਜਾਬ ਵਿੱਚ ਚੰਗੇ ਦੰਗੇ ਕਰਾਉਣਗੇ ਤੇ ਬੜੀ ਫਿਕਰਮੰਦ ਦੀ ਗੱਲ ਆ ਵੀ ਮਤਲਬ ਇਹ ਤਾਂ ਬਹੁਤ ਨੁਕਸਾਨ ਹੋਊਗਾ। ਤੇ ਇਹਦੇ ਬਾਰੇ ਦੱਸਿਓ ਵੀ ਸੱਚ ਹੈ ਕਿ ਝੂਠ? ਕੱਟਿਓ ਨਾ ਭੈਣ ਜੀ। ਬਿਨਾਂ ਸਿਰ ਪੈਰ ਦੀ ਜਿਹੜੀ ਦੀ ਉਹ ਵੀਡੀਓ ਆ, ਉਹਦਾ ਆਧਾਰ ਕੀ ਆ? ਉਸ ਜਿਹੜੀ ਦੀ ਉਹ ਖਬਰ ਦਾ ਕੋਈ ਆਧਾਰ ਹੈ ਜੀ? ਕੋਈ ਸਿਰ ਪੈਰ ਤਾਂ ਜਿਹੜਾ ਦੀ ਹੋਵੇ। ਏਦਾਂ ਥੋੜੀ ਜਿਹੜੇ ਹੁੰਦਾ ਜੀ ਕਿ ਅਸੀਂ ਲਕੀਰ ਜਿਹੜੀ ਦੀ ਉਹ ਵਾਧਤੀ ਇੱਥੋਂ ਲੈ ਕੇ ਇੱਥੋਂ ਤੱਕ ਜਿਹੜਾ ਦੀ ਹੁਣ ਇਸ ਪਾਸੇ ਵੱਲ ਨੂੰ ਇੱਧਰ ਜਾ ਕੇ ਦੀ ਜਿਹੜਾ ਦੀ ਉਹ ਜੁੜ ਜੂਗਾ। ਨਾਟ ਪੋਸੀਬਲ। ਦੇਖੋ ਪੋਸੀਬਲ ਤਾਂ ਸਰਕਾਰਾਂ ਇਹ ਆ ਕਿ ਜਿਵੇਂ ਜੰਮੂ ਕਸ਼ਮੀਰ ਦੇ ਵਿੱਚ ਅੰਦਰ ਜਿਹੜਾ ਦੀ ਉਹ ਤਾੜ ਤੇ ਜਾਂ ਇੱਦਾਂ ਦਾ ਕੁਝ ਜਿਹੜਾ ਦੀ ਹੋ ਜਾਏ, ਪਰ ਜਿਹੜੀ ਉਹ ਵੀਡੀਓ ਦੀ ਤੁਸੀਂ ਗੱਲ ਕਰ ਰਹੇ ਹੋ, ਨਹੀਂ, ਇਹ ਪੋਸੀਬਲ ਜਿਹੜਾ ਜੀ ਉਹ ਨਹੀਂ ਹੋ ਸਕਦਾ ਕਿ ਉੱਧਰੋਂ ਜੋੜ ਕੇ ਜੀ ਉੱਧਰ ਤੋੜ ਦਿੱਤੇ ਜਾਣਗੇ, ਆਹ ਜ਼ਿਲ੍ਹੇ ਜੀ ਇੱਧਰ ਲਾ ਦਿੱਤੇ ਜਾਣਗੇ। ਗਾਂਹ ਵੀ ਪੰਜਾਬੀ ਬੈਠੇ ਨੇ। ਇਹ ਤਾਂ ਉਹੋ ਜਿਹੀਆਂ ਗੱਲਾਂ ਨਾ ਜਿਵੇਂ ਕਿ ਇਹ ਕਹੀਆਂ ਜਾ ਰਿਹਾ ਕਿ SYL ਦੇ ਵਿੱਚ ਜਿਹੜਾ ਜੀ ਉਹ ਇੰਨੀ ਤਰੀਕ ਤੋਂ ਪਾਣੀ ਜਿਹੜਾ ਜੀ ਉਹ ਸ਼ੁਰੂ ਹੋ ਜਾਊਗਾ ਪੈਣਾ ਤੇ ਉਹ ਹਰਿਆਣੇ ਨੂੰ ਜਾਣਾ ਜਿਹੜਾ ਸ਼ੁਰੂ ਹੋ ਜਾਊਗਾ। ਆਫਟਰ ਆਲ ਉਹ ਬਣੂਗੀ, ਉਹਦੇ ਵਿੱਚ ਪਾਣੀ ਛੱਡਣ ਗਿਆ। ਇੱਥੇ ਵੀ ਗਾਂਹ ਜਿਹੜੇ ਜੀ ਉਹ ਪੰਜਾਬੀ ਬੈਠੇ ਹੋਏ ਨੇ, ਫਿਕਰ ਨਾ ਕਰੋ, ਏਦਾਂ ਦਾ ਕੁਝ ਵੀ ਨਹੀਂ ਹੁੰਦਾ ਜੀ। ਪੰਜਾਬ ਤੋਂ ਨੇ ਜੀ ਮੰਗਲ ਸਿੰਘ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਪੰਨੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨੰਬਰ ਕੋ ਭੈਣ ਜੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਮੇਰੇ ਤਾਂ ਇਹੀ ਕਮੈਂਟ ਹੈ, ਦੇਖੋ ਅਸੀਂ ਪੜ੍ਹੇ ਲਿਖੇ ਪੰਜਾਬ 'ਚ ਬੈਠੇ ਹਾਂ, ਮੇਰੇ ਵਰਗੇ ਕਰੋੜਾਂ ਬੰਦੇ ਹੋਣਗੇ ਇੰਡੀਆ 'ਚ। ਮੈਂ ਤਾਂ ਇਹੀ ਕਮੈਂਟਸ ਦੇਣੇ ਆ, ਅਸੀਂ ਇੰਡੀਆ 'ਚ ਬੈਠ ਕੇ ਅਸੀਂ ਪੰਨੂ ਸਾਹਿਬ ਦੀਆਂ ਤੇ ਤੁਹਾਡੀਆਂ ਜਿਹੜੀਆਂ ਹੋਰ ਅਪਡੇਟ ਅਮਰੀਕਾ ਦੀਆਂ ਖਬਰਾਂ ਉਡੀਕਦੇ ਰਹਿੰਦੇ ਹਾਂ। ਅਸੀਂ ਜਦੋਂ ਮੈਂ ਆਪਣੇ ਦੋਸਤਾਂ ਨੂੰ ਦੱਸਦਾ ਉਹ ਹੈਰਾਨ ਹੁੰਦੇ ਵੀ ਤੁਹਾਨੂੰ ਇੰਨਾ ਕਿਉਂਕਿ ਸਾਡੇ ਸਾਡੇ ਜਿੱਦਾਂ ਹੁਣ ਆਲ ਇੰਡੀਆ ਰੇਡੀਓ ਸਾਡੇ ਜਲੰਧਰ ਹੈ ਉਹਨਾਂ ਨੂੰ, ਉੱਥੇ ਇੱਕ ਵੀ ਖਬਰ ਨਹੀਂ ਦਿੰਦੇ। ਇੰਨਾ ਬਲੈਕ ਆਊਟ ਕੀਤਾ ਆ, ਉਹਨਾਂ ਨੂੰ ਕੋਈ ਨਹੀਂ ਸਿੱਧਾ ਕਰਨ ਵਾਲਾ। ਟੀਵੀਆਂ ਤੋਂ ਵੀ ਇੱਕ ਨੂੰ ਨਹੀਂ ਦਿੰਦੇ। ਮਤਲਬ ਮੈਂ ਤੁਹਾਡਾ ਬਹੁਤ ਬਹੁਤ ਥੈਂਕਸ ਕਰਦਾ ਤੁਹਾਨੂੰ ਸਾਹਿਬ। ਤਾਂ ਤੁਸੀਂ ਸਾਨੂੰ ਜਿਹੜਾ ਨਹੀਂ ਘੱਟੋ ਘੱਟ ਇੰਡੀਆ 'ਚ ਬੈਠਿਆਂ ਨੂੰ ਕੈਨੇਡਾ ਦੇ ਥਰੂ ਸਾਨੂੰ ਜਿਹੜਾ ਤੁਸੀਂ ਇੰਨੀਆਂ ਸੋਹਣੀਆਂ ਖਬਰਾਂ ਦਿੰਦੇ ਰਹੇ। ਥੈਂਕ ਯੂ ਵੈਰੀ ਮਚ। ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ। ਥੈਂਕ ਯੂ। ਬਹੁਤ ਧੰਨਵਾਦ ਹੈ ਤੇ ਜੀ। ਇਸੇ ਤਰ੍ਹਾਂ ਪ੍ਰੋਗਰਾਮ ਦੀ ਸਮਾਪਤੀ ਆ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।